ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਕਿ ਸਿਹਤ ਨੂੰ ਠੀਕ ਕਿਵੇਂ ਰੱਖਿਆ ਜਾਵੇ। ਬਹੁਤੀ ਵਾਰ ਆਪਾਂ ਇਹ ਵੀ ਕਹਿੰਦੇ ਹਾਂ ਕਿ ਖਾਣ ਪੀਣ ਦਾ ਬਹੁਤ ਫਰਕ ਪੈਂਦਾ ਆ। ਬਿਲਕੁਲ ਜੀ, ਬਹੁਤ ਸਾਰੇ ਜਿਹੜੇ ਉਹ ਫਰਕ ਪੈਂਦੇ ਆ। ਤਾਂ ਤੁਸੀਂ ਕਾਲ ਕਰਕੇ ਕੋਈ ਵੀ ਹੋਮ ਰੈਮਡੀ ਦੱਸਣੀ ਆ, ਪੁੱਛਣੀ ਆ, ਜਾਂ ਤੁਹਾਨੂੰ ਕੋਈ ਆਰਾਮ ਆਇਆ, ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਤੁਹਾਨੂੰ ਫੀਡਬੈਕ ਤੁਸੀਂ ਜ਼ਰੂਰ ਦੇਣੀ ਆ ਕਿ ਕਿਹੜੀ ਬਿਮਾਰੀ ਤੋਂ ਕਿਹੜੀ ਚੀਜ਼ ਲਈ ਸੀ ਅਤੇ ਤੁਹਾਨੂੰ ਆਰਾਮ ਆਇਆ ਸੀ। ਬਹੁਤ ਸਾਰੇ ਲੋਕਾਂ ਨੂੰ ਆਰਾਮ ਆਉਂਦਾ ਆ। ਬਹੁਤ ਸਾਰੇ ਲੋਕ ਆ ਉਹ ਦੱਸਦੇ ਆ ਕਿ ਅਸੀਂ ਇਸ ਬਿਮਾਰੀ ਤੋਂ ਆ ਚੀਜ਼ਾਂ ਲਈਆਂ ਸੀਗੀਆਂ ਅਤੇ ਸਾਨੂੰ ਆਰਾਮ ਆ ਗਿਆ। ਅਤੇ ਪਲੀਜ਼ ਉਹਨਾਂ ਨੂੰ ਸ਼ੇਅਰ ਜ਼ਰੂਰ ਕਰ ਲਿਆ ਕਰੋ, ਕਿਉਂਕਿ ਤੁਹਾਡੀ ਗੱਲ ਸੁਣ ਕੇ ਹੋਰ ਵੀ ਲੋਕ ਆ ਇਹਨਾਂ ਚੀਜ਼ਾਂ ਨੂੰ ਵਰਤਣਾ ਸ਼ੁਰੂ ਕਰ ਦਿੰਦੇ ਆ। ਨਹੀਂ ਤਾਂ ਕਈ ਸੌਂਫ ਜਵਾਨ ਤੋਂ ਹੀ ਡਰਦੇ ਰਹਿੰਦੇ ਆ, ਇਹ ਠੀਕ ਹੋਊਗੀ, ਇਹ ਬਾਏ ਹੋਊਗੀ, ਇਹ ਗਰਮ ਹੋਊਗੀ। ਸੋ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਆ। ਅਤੇ ਤੁਸੀਂ ਪਰ ਸ਼ੇਅਰ ਜ਼ਰੂਰ ਕਰ ਲੈਣਾ ਆ। ਭਲੇ ਦੇ ਕੰਮ ਦੇ ਵਿੱਚ ਜ਼ਰੂਰ ਆਪਣਾ ਹਿੱਸਾ ਪਾਈਦਾ ਹੁੰਦਾ ਆ। ਅਤੇ ਤੁਹਾਨੂੰ ਵੀ ਅਸੀਂ ਇਹੀ ਸੁਜੈਸਟ ਕਰਾਂਗੇ ਕਿ ਜਿਹੜਾ ਭਲੇ ਵਾਲਾ ਕੰਮ ਆ ਇਹਦੇ ਵਿੱਚ ਤੁਸੀਂ ਵੀ ਜ਼ਰੂਰ ਹਿੱਸਾ ਪਾਵੋ। ਅਤੇ ਜਦੋਂ ਤੁਹਾਡੀ ਕਾਲ ਆਉਂਦੀ ਹੈ ਤੁਹਾਨੂੰ ਹੋਲਡ 'ਤੇ ਪਾ ਦਿੱਤਾ ਜਾਂਦਾ ਆ, ਤੁਹਾਡਾ ਨਾਂ ਲਿਖ ਲਿਆ ਜਾਂਦਾ ਹੈ। ਅਤੇ ਜਦੋਂ ਫਿਰ ਤੁਹਾਡੀ ਵਾਰੀ ਆ ਗਈ ਤਾਂ ਫਿਰ ਤੁਹਾਡਾ ਨਾਂ ਲੈ ਕੇ ਬੁਲਾਇਆ ਜਾਂਦਾ। ਫਿਰ ਤੁਸੀਂ ਬੋਲਣਾ ਆ। ਤੁਸੀਂ ਰੇਡੀਓ 'ਤੇ ਉੱਤੇ ਨਹੀਂ ਸੁਣਨਾ ਆਪਣੇ ਆਪ ਨੂੰ, ਤੁਸੀਂ ਆਪਣੀ ਆਵਾਜ਼ ਆ ਉਹ ਆਪਣੀ ਫੋਨ ਦੇ ਵਿੱਚ ਸੁਣਨੀ ਆ। ਸੋ ਇਸ ਤਰ੍ਹਾਂ ਦਾ ਖਿਆਲ ਰੱਖਿਆ ਕਰੋ। ਡਾਕਟਰ ਕੋਈ ਨਹੀਂ ਜੀਗਾ। ਕਈ ਵਾਰੀ ਇਹ ਹੁੰਦਾ ਕਿ ਸਾਨੂੰ ਜੀ ਆ ਦੱਸਿਆ ਨਹੀਂ ਗਿਆ। ਡਾਕਟਰ ਨਹੀਂ ਹੁੰਦਾ। ਸਿਰਫ ਅਤੇ ਸਿਰਫ ਜਦੋਂ ਸਾਡੇ ਕਿਸੇ ਨਾ ਕਿਸੇ ਕਾਲਰ ਦੀ ਕਾਲ ਮਿਲ ਜਾਂਦੀ ਆ ਅਤੇ ਉਹਨੂੰ ਇਲਾਜ ਦਾ ਪਤਾ ਹੁੰਦਾ ਅਤੇ ਉਹੀ ਦੱਸਦੇ ਆ। ਇਹਦੇ ਵਿੱਚ ਇਹ ਹੁੰਦਾ ਕਿ ਜਿਹਨੂੰ ਐਕਸਪੀਰੀਅੰਸ ਹੈ ਇਹਨਾਂ ਚੀਜ਼ਾਂ ਦਾ, ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ। ਸੋ ਆਪਾਂ ਹੁਣ ਤੁਹਾਡੀਆਂ ਕਾਲਸ ਲਵਾਂਗੇ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣਦੇ ਹੋ ਕਾਰਾਂ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਸੁਣਦੇ ਹੋ। ਜਿੱਥੇ ਜਿੱਥੇ ਚੱਲਦਾ ਵੱਖ-ਵੱਖ ਫਰੀਕੁਐਂਸੀਆਂ ਆ। ਜੇ ਤੁਸੀਂ ਬੇ ਏਰੀਏ ਦੇ ਵਿੱਚ ਆ ਅਤੇ ਤੁਹਾਡੀ ਕਾਰ ਦੇ ਵਿੱਚ HD ਚੈਨਲ ਹੈਗਾ 98.5 FM 'ਤੇ ਚੈਨਲ 3 ਜਿਹੜਾ HD ਚੈਨਲ ਆ, ਉਹਦੇ 'ਤੇ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ। 99.3 FM ਅਤੇ ਸੁਣ ਸਕਦੇ ਆ। ਜੇ ਤੁਸੀਂ ਇੱਧਰ ਯੂਨੀਅਨ ਸਿਟੀ, ਹੇਵਰਡ ਜਾਂ ਤੁਸੀਂ ਫਰੀਮੌਂਟ ਵਗੈਰਾ ਰਹਿੰਦੇ ਆ, ਸਨੀਵੈਲਾ, ਸੈਂਟਾ ਕਲੇਰਾ, ਕਿਤੇ ਵੀ ਆ, ਤੁਸੀਂ 99.3 FM 'ਤੇ ਪੰਜਾਬੀ ਰੇਡੀਓ USA ਨੂੰ ਕਾਰਾਂ ਵਿੱਚ ਵੀ ਸੁਣ ਸਕਦੇ ਆ। ਅਤੇ ਹੁਣ ਚੱਲਾਂਗੇ ਅਸੀਂ ਤੁਹਾਡੀਆਂ ਕਾਲਸ ਵੱਲ। ਤੁਸੀਂ ਵਾਰੀ ਵਾਰੀ ਕਾਲ ਕਰਨੀਆਂ ਆ ਅਤੇ ਜਿਹੜਾ ਇਲਾਜ ਆ ਤੁਸੀਂ ਪੁੱਛਿਆ ਆ ਉਹ ਫਿਰ ਕੋਈ ਨਾ ਕੋਈ ਜ਼ਰੂਰ ਦੱਸ ਦਊਗਾ। ਬਲਜੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਜਿੱਦਾਂ ਨਾ ਪਿੱਛੇ ਹਸਪੀਟਲ ਗਿਆ, ਤੁਹਾਨੂੰ ਪਿਛਲੀ ਵਾਰ ਵੀ ਕਾਲ ਕੀਤੀ। ਮੇਰੇ ਜਿੱਦਾਂ ਨਾ ਢਿੱਡ ਵਿੱਚ ਨਾ ਮੇਰੇ ਸੋਜਾ ਸੀ, ਤਾਂ ਉਹ ਦਵਾਈ ਤੇ ਮੇਰੇ ਚੋਂ ਬੈਠੀ ਮੇਰਾ ਠੀਕ ਹੋ ਗਿਆ। ਤੇ ਮੇਰੀਆਂ ਅੱਖਾਂ ਵੀ ਸੁੱਜ ਗਈਆਂ ਥੱਲਿਓਂ, ਤਾਂ ਮੇਰਾ ਮੂੰਹ ਵੀ ਸੁੱਜਾ ਤੇ ਮੇਰੇ ਗਿੱਟੇ ਵੀ ਸੁੱਜੇ ਹੋ। ਇਹ ਸੋਜ ਬਾਹਰ ਨੂੰ ਆ ਗਈ? ਹਾਂਜੀ, ਤਾਂ ਸੋਜ ਬਾਹਰ ਨੂੰ। ਹਾਂਜੀ ਹਾਂਜੀ, ਠੀਕ ਤਾਂ ਹੈ। ਮੈਨੂੰ ਨਹੀਂ ਪਤਾ ਜਿੱਦਾਂ ਹੁਣ ਨਾ, ਤਾਂ ਦਵਾਈ ਮੈਨੂੰ ਹਫ਼ਤੇ ਦਿੱਤੀ, ਉਹ ਤਾਂ ਦਵਾਈ ਖਾ ਚੁੱਕੀ ਆ। ਤੇ ਆਪਣੇ ਡਾਕਟਰ ਕੋਲ ਗਈ ਤਾਂ ਕਹਿੰਦਾ ਠੀਕ ਵਾ। ਮੈਨੂੰ ਬਾਕੀ ਪਤਾ ਨਹੀਂ ਪਤਾ ਜੀ। ਭੈਣ ਜੀ, ਤਾਂ ਮੇਰਾ ਨਾ ਅੱਖਾਂ ਵੀ ਸੁੱਜੀਆਂ ਆ ਤੇ ਕਾਲੀਆਂ ਅੱਖਾਂ ਪਈਆਂ ਥੱਲਿਓਂ, ਤਾਂ ਮੇਰੇ ਗਿੱਟੇ ਵੀ ਸੁੱਜੇ ਹੋ ਆ ਤੇ ਮੇਰਾ ਮੂੰਹ ਵੀ ਸੁੱਜਾ ਪਿਆ। ਚਲੋ ਪੁੱਛ ਲੈਂਦੇ ਆਪਾਂ ਕਿਸੇ ਨੂੰ। ਫਿਰ ਪਲੀਜ਼ ਕਿਨ ਪਤਾ ਜ਼ਰੂਰ ਦਿੱਤੇ ਨਾ। ਠੀਕ ਹੈ ਜੀ, ਬਿਮਾਰੀਆਂ ਬੜੀਆਂ ਇਕੱਠੀਆਂ ਕੀਤੀਆਂ, ਪਰ ਜੇ ਹੌਲੀ ਹੌਲੀ ਤੁਸੀਂ ਕੋਸ਼ਿਸ਼ ਕਰੋ ਨਾ, ਖਾਣ ਪੀਣ ਦਾ ਖਿਆਲ ਜ਼ਰੂਰ ਰੱਖਿਆ ਕਰੋ ਜੀ। ਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ ਪਹਿਲਾਂ ਮੈਨੂੰ ਇਹ ਗੱਲ ਦੱਸਿਓ ਕਿ ਜਿਹੜਾ ਰੈਡੂਆ ਮੈਂ ਅੱਗੇ ਪੁੱਛਿਆ ਸੀਗਾ ਤੇ ਪੰਜਾਬ ਜਾ ਕੇ ਚੱਲੂਗਾ, ਪੈਸੇ ਕਹਿੰਦੇ 70,000 ਰੁਪਈਆ ਪੈ ਜਾਣਾ, 65-70। ਨਹੀਂ, ਕੋਈ 60-70 ਹਜ਼ਾਰ ਨਹੀਂ ਪੈਂਦਾ। ਤੁਸੀਂ ਕਾਲ ਕਰ ਲਿਓ। ਜੇ ਤਾਂ ਤੁਸੀਂ ਰੇਡੀਓ ਦਾ ਪੁੱਛਣਾ ਤੁਸੀਂ ਹੋਲਡ 'ਤੇ ਰਹੋ, ਅਤੇ ਜੇ ਕੋਈ ਇਲਾਜ ਪੁੱਛਣਾ ਤਾਂ ਤੁਸੀਂ ਹੁਣੇ ਪੁੱਛ ਲਓ। ਰੈਡੂ ਕੋਈ ਨਹੀਂ, ਰੇਡੀਓ ਦਾ ਪੁੱਛਣਾ ਤੁਹਾਨੂੰ ਉਹ ਦੱਸ ਦਿੰਦੇ ਆ। ਕੋਈ ਨਾ ਕੋਈ ਦੱਸ ਦਿੰਦਾ ਜਦ ਵੀ ਲਾਈਨ ਤੋਂ ਪਹਿਲੇ ਹੁੰਦੇ ਆ। ਅਤੇ ਅੱਗੇ ਕਾਲਰ ਨੇ ਜੀ ਅਮਨ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਨੂੰ ਨਾ ਐਕਚੁਅਲੀ ਨਾ ਖੰਘ ਹੋਈ ਆ, ਪਰ ਮੈਨੂੰ ਜਿੱਦਾਂ ਖੰਘ ਤਾਂ ਬਹੁਤ ਜ਼ਿਆਦਾ ਤਾਂ ਨਹੀਂ ਆਉਂਦੀ ਹੈਗੀ, ਪਰ ਮੈਨੂੰ ਜਦੋਂ ਕਦੇ ਵੀ ਆਉਂਦੀ ਆ ਨਾ ਤੇ ਮੇਰੀ ਨਾ ਜਿੱਦਾਂ ਨਾਲ ਚੈਸਟ ਸਾਊਂਡ ਕਰਦੀ ਆ, ਹਨਾ। ਮੈਨੂੰ ਏਦਾਂ ਫੀਲ ਹੁੰਦਾ ਕਿ ਰੇਸ਼ਾ ਵਿੱਚ। ਹਾਂਜੀ ਹਾਂਜੀ, ਪਰ ਉਹ ਨਾ ਤਾਂ ਬਾਹਰ ਵੀ ਨਹੀਂ ਆਉਂਦਾ ਹੈਗਾ, ਬਟ ਮੈਨੂੰ ਫੀਲ ਹੋਈ ਜਾ ਰਿਹਾ ਕਿ ਮੇਰੇ ਅੰਦਰ ਬਹੁਤ ਜ਼ਿਆਦਾ ਰੇਸ਼ਾ ਜਿੱਦਾਂ ਜੰਮਿਆ ਸੁੱਕਾ। ਹਾਂਜੀ, ਤੇ ਪਲੀਜ਼ ਮੈਨੂੰ ਉਹਦੇ ਲਈ ਕੋਈ ਟਰੀਟਮੈਂਟ ਦੱਸਿਓ। ਨਾਲੇ ਨਾ ਪਲੀਜ਼ ਮੈਨੂੰ ਕੋਈ ਗਰਮ ਚੀਜ਼ਾਂ ਨਾ ਦੱਸਿਓ, ਕਿਉਂਕਿ ਮੈਨੂੰ ਨਾ ਬਹੁਤ ਜਲਦੀ ਗਰਮੀ ਹੋ ਜਾਂਦੀ ਹੈ। ਤੇ ਜੇ ਕਿਸੇ ਕੋਲ ਕੋਈ ਵੀ ਹੋਇਆ ਤਾਂ ਮੈਂ ਜ਼ਰੂਰ ਕਰਾਂਗੀ। ਹਾਂਜੀ, ਮੈਨੂੰ ਦੱਸਿਓ। ਠੀਕ ਹੈ ਜੀ, ਠੀਕ ਹੈ। ਹਾਂਜੀ, ਓਕੇ ਜੀ, ਥੈਂਕ ਯੂ ਸੋ ਮਚ। ਥੈਂਕ ਯੂ। ਹਾਂ, ਕਈ ਵਾਰੀ ਨਾ ਰੇਸ਼ਾ ਇੰਨੀ ਹੁੰਦੀ ਆ, ਉਹ ਜੰਮੀ ਹੁੰਦੀ ਆ, ਅਤੇ ਉਹ ਜਿਹੜੀ ਜੰਮੀ ਉਹ ਰੇਸ਼ਾ ਹੁੰਦੀ ਆ, ਕਈ ਵਾਰੀ ਗਰਮ ਨਹੀਂ, ਕਈ ਵਾਰੀ ਚੀਜ਼ਾਂ ਇੱਦਾਂ ਦੀਆਂ ਕਈ ਹੋਰ ਵੀ ਦੱਸੀਆਂ ਜਾਂਦੀਆਂ ਵੈਸੇ। ਅਤੇ ਤੁਸੀਂ ਕੋਸ਼ਿਸ਼ ਕਰਿਓ ਕਿ ਇਹਨਾਂ ਨੂੰ ਦੱਸਣ ਦੀ
ਕਈ ਵਾਰੀ ਸ਼ਲਗਮ ਉਬਾਲ ਕੇ ਪੀਣ ਨੂੰ ਵੀ ਕਹਿੰਦੇ, ਉਹਦੇ ਨਾਲ ਵੀ ਕਈਆਂ ਨੂੰ ਆਰਾਮ ਆਇਆ। ਮਨਜੀਤ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੈਂ ਮਨਜੀਤ ਸਿੰਘ ਬੋਲਦਾ ਸੀਗਾ ਤੇ ਆਪਣੀ ਬੇਟੀ ਆ ਜੀ 26-27 ਸਾਲ ਦੀ, ਉਹਦੇ ਬਾਲ ਬਹੁਤ ਝੜੀ ਜਾਂਦੇ ਆ ਜੀ। ਉਹ ਕਹਿੰਦੀ ਕਿਤੋਂ ਰੁਕਾਵਟ ਨਹੀਂ ਤੇ ਜੇ ਕੋਈ ਦਵਾਈ ਹੋਵੇ ਕੋਈ ਦੇਸੀ ਆਪਣਾ ਦੱਸੇ ਤਾਂ ਉਹ ਯੂਜ਼ ਕਰ ਲੈਣਗੇ ਜੀ। ਠੀਕ ਹੈ ਜੀ। ਹਾਂਜੀ, ਬਹੁਤ ਧੰਨਵਾਦ ਜੀ, ਸੁਣਦੇ ਰਹਾਂਗੇ ਜੀ। ਹਾਂ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਲਾਈਨ ਆਪਣੇ ਲਾਈਨਸ ਹੋਲਡ 'ਤੇ ਹੁੰਦੀਆਂ, ਜਦੋਂ ਹੋਲਡ 'ਤੇ ਰਿਹਾ ਕਰੋ ਜੀ ਜ਼ਰੂਰ, ਅਤੇ ਤੁਹਾਡੀ ਲਾਈਨ ਚੱਕ ਲਈ ਜਾਊਗੀ। ਗੁਰਲੀਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਅਸੀਂ ਕੋਵਿਡ ਦੇ ਬਾਰੇ ਪੁੱਛਣਾ, ਜੇ ਕਿਸੇ ਨੂੰ ਪਤਾ ਹੋਵੇ ਕਿ ਕੋਈ ਇਲਾਜ ਹੈਗਾ ਉਹੀ ਆਣ ਕੇ ਦੱਸੋ, ਨਹੀਂ ਤਾਂ ਜਿਹੜਾ ਪਿਓਰ ਉਹਨਾਂ ਨੇ ਕੀਤਾ ਜਿੱਦਾਂ ਹੋਵੇ ਕਿਸੇ ਨੇ। ਕੋਵਿਡ ਹੋਈ ਹੈ ਕਿਸੇ ਨੂੰ? ਹਾਂਜੀ, ਕੋਵਿਡ ਹੋਇਆ ਕਿਸੇ ਨੂੰ? ਹਾਂਜੀ। ਜਿਹੜਾ ਨਾ ਕੋਵਿਡ ਆ ਉਹ ਤਾਂ ਚਲੋ ਹਟ ਜਾਂਦਾ ਥੋੜੇ ਦਿਨਾਂ ਬਾਅਦ, ਉਹ ਤੋਂ ਬਾਅਦ ਜਿਹੜੀਆਂ ਕਮਜ਼ੋਰੀਆਂ ਵਗੈਰਾ ਹੁੰਦੀਆਂ ਉਹਦੇ ਬਾਰੇ ਪੁੱਛਦੇ ਆ ਜਾਂ ਕੋਵਿਡ ਬਾਰੇ ਹੀ ਪੁੱਛਦੇ ਆ? ਨਹੀਂ, ਜਿਹੜਾ ਪਹਿਲਾਂ ਕੋਵਿਡ ਦਾ ਜਿੱਦਾਂ ਕਿੱਦਾਂ ਮਤਲਬ ਇਹ ਕਿਉਰ ਕਿੱਦਾਂ ਹੋਊਗਾ, ਤੇ ਕਮਜ਼ੋਰੀ ਬਾਰੇ ਵੀ ਦੱਸ ਸਕਦੇ ਆ। ਇੱਕ ਵਾਰੀ ਬਹੁਤ ਚਿਰ ਪਹਿਲਾਂ ਭੈਣ ਜੀ ਨੇ ਦੱਸਿਆ ਸੀਗਾ, ਉਹ ਕਹਿੰਦੇ ਸੀ ਉਹਨਾਂ ਦੀ ਡਾਕਟਰ ਦੇ ਨਾਲ ਕੋਈ ਕੰਮ ਕਰਦਾ ਸੀਗਾ ਗੋਰਾ, ਤੇ ਉਹਨੇ ਪੀਤਾ ਸੀ ਉਹ ਜਿਹਦਾ ਲਿਕੁਇਡ ਬਣਾ ਕੇ ਬੋਇਲ ਕਰਕੇ ਸਾਰਾ ਕੁਝ ਪਾ ਕੇ। ਕਿਸੇ ਇੱਕ ਚੀਜ਼ ਦਾ ਪਤਾ ਜ਼ਿਆਦਾ? ਹਾਂਜੀ, ਮੈਨੂੰ ਇਹ ਨਹੀਂ ਪਤਾ, ਉਹਨਾਂ ਨੇ ਵਿੱਚ ਕਈ ਕੁਛ ਪਾਇਆ ਸੀਗਾ, ਜਿੱਦਾਂ ਮਤਲਬ ਜੱਗ ਕਹਿੰਦੇ ਸੀ ਬਣਾ ਕੇ ਰੱਖ ਲਿਆ ਸੀਗਾ, ਤੇ ਸਾਰੇ ਦਿਨ ਥੋੜਾ ਥੋੜਾ ਕਰਕੇ ਪੀਤਾ ਸੀ ਉਹਨਾਂ ਨੇ। ਹਾਂ, ਉਹ ਤਾਂ ਹੈ, ਕਈਆਂ ਦੇ ਜੋ ਹੱਥ ਆਇਆ ਉਹੀ ਪਾਤਾ ਸੀਗਾ। ਉਹੀ ਪਾਤਾ, ਪਰ ਗਰਮੀ ਬਹੁਤ ਛੇਤੀ ਹੋ ਜਾਂਦੀ ਜਿਹਨਾਂ ਨੂੰ ਅਸੀਂ ਦੇਣਾ ਆ, ਉਹ ਗਰਮੀ ਦੀ ਤੁਸੀਂ ਉਹਨਾਂ ਦਾ ਸਰੀਰ ਦੇ ਵਿੱਚ ਗਰਮੀ ਹੋ ਜਾਂਦੀ ਹੈ। ਠੀਕ ਹੈ, ਹਾਂਜੀ ਹਾਂਜੀ, ਥੈਂਕ ਯੂ ਦੀਦੀ। ਓਕੇ, ਥੈਂਕ ਯੂ ਜੀ, ਥੈਂਕ ਯੂ। ਖੰਘ ਦਾ ਸਾਨੂੰ ਇੱਕ ਮਿੰਟ, ਖੰਘ ਦਾ ਵੀ ਪਤਾ ਕਰਨਾ ਸੀ। ਜਿਹੜੀ ਸੁਹਾਗੇ ਦੀ ਖਿੱਲ ਬਣਾ ਕੇ ਦਿੰਨੇ, ਉਹ ਕਿੰਨਾ ਸ਼ਹਿਦ ਤੇ ਕਿੰਨਾ ਸੁਹਾਗਾ ਤੁਸੀਂ ਪਾ ਸਕਦੇ ਆ? ਪਹਿਲਾਂ ਉਂਗਲੀ ਨੂੰ ਲਪੇਟ ਲਓ ਸ਼ਹਿਦ ਵਿੱਚ, ਤੇ ਉਹਨੂੰ ਹੀ ਉਹਦੇ ਵਿੱਚ ਪਾਊਡਰ ਚ ਲਪੇਟ ਲਓ। ਅੱਛਾ, ਉਹਦੇ ਹਾਂ, ਬਹੁਤ ਜ਼ਿਆਦਾ ਚਮਚੇ ਭਰ ਕੇ ਨਹੀਂ ਲੈਣੇ। ਹਾਂਜੀ, ਉਹ ਜਿਹੜਾ ਬੋਰੈਕਸ ਹੁੰਦਾ ਉਹਨੂੰ ਹੀ ਉਹਦੇ ਉੱਤੇ ਲਿਖਿਆ ਆ ਤੇ ਸੁਹਾਗਾ। ਹਾਂਜੀ ਹਾਂਜੀ, ਤੇ ਸੁਹਾਗਾ ਲਿਖਿਆ ਤੇ ਸੁਹਾਗਾ ਆ। ਹਾਂਜੀ, ਚਲੋ ਠੀਕ ਹੈ, ਥੈਂਕ ਯੂ ਜੀ। ਓਕੇ, ਥੈਂਕ ਯੂ ਜੀ, ਥੈਂਕ ਯੂ। ਕੀ ਇਲਾਜ ਦੱਸਿਆ ਸੀ ਜੀ ਕੋਵਿਡ ਦਾ? ਮਾਤ ਪਤਾਂਗੇ ਆਪਾਂ, ਜੇ ਸੱਚੀ ਇੱਦਾਂ ਹਟ ਗਈਆਂ ਤੇ ਫਿਰ ਠੀਕ ਆ, ਪਰ ਜਿਹੜੀ ਆ ਗਈ ਆ ਉਹਨੇ ਹਟ ਤੇ ਜਾਣਾ ਹੀ ਆ। ਇੰਨਾ ਹੁਣ ਡਰਨ ਵਾਲੀ ਗੱਲ ਨਹੀਂ, ਇਹਨੂੰ ਕਮਜ਼ੋਰ ਕਰ ਦਿੱਤਾ ਲੋਕਾਂ ਨੇ। ਅਗਲੇ ਕਾਲਰ ਨੇ ਜਸਦੀਪ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਨਾ ਗੈਸ ਦਾ, ਜਿੱਦਾਂ ਗੈਸ ਦੀਆਂ ਦਵਾਈਆਂ ਤਾਂ ਲਿਖੀਆਂ, ਪਰ ਮੈਨੂੰ ਦਵਾਈ ਬਣਾਉਣ ਦਾ ਨਹੀਂ ਪਤਾ ਹੈਗਾ। ਮੈਂ ਅੱਗੇ ਵੀ ਇੱਕ ਵਾਰੀ ਕਾਲ ਕੀਤੀ ਸੀ, ਪਰ ਮੈਨੂੰ ਪਤਾ ਨਹੀਂ ਲਿਖਿਆ ਕੀ ਆ ਤੁਸੀਂ? ਲਿਖਿਆ ਮੈਂ ਤੁਹਾਨੂੰ ਦੱਸ ਦਿੰਨੀ ਆ। ਅੱਧਾ ਕਿਲੋ ਕੁਆਰ ਦਾ ਪਾਣੀ ਆ, 4 ਬੋਤਲਾਂ ਗੁਲਾਬ ਜਲ ਦੀਆਂ 200 ਗ੍ਰਾਮ ਦੀਆਂ, 25 ਗ੍ਰਾਮ ਮਲੱਠੀ, ਦਾਲਚੀਨੀ, ਵੱਡੀ ਇਲਾਇਚੀ, ਸੋਏ, ਹਿੰਗ, ਸੁਹਾਗਾ, ਜਵੈਣ। ਇਹ 25-25 ਗ੍ਰਾਮ ਆ ਸਾਰੀ। ਪਹਿਲਾਂ ਤਾਂ ਪੁਰਸ਼ੋਤਮ ਜੀ ਨੇ 50-50 ਗ੍ਰਾਮ ਦੱਸੀ ਸੀ ਇੱਕ ਵਾਰੀ, ਮੈਂ ਤਾਂ 50-50 ਗ੍ਰਾਮ ਦੀ ਬਣਾਈ ਸੀ, ਪਰ ਮੈਨੂੰ ਹੁਣ ਚੇਤਾ ਭੁੱਲ ਗਿਆ। ਇਹ ਉਹੀ ਨੇ ਜਿਹਦੇ ਤੇ ਨਿੰਬੂ ਨਿਚੋੜਨ ਵਾਲਾ? ਨਹੀਂ ਜੀ, ਨਿੰਬੂ ਨਿਚੋੜਨ ਵਾਲਾ ਨਹੀਂ ਹੈਗਾ। ਅੱਛਾ, ਨਿੰਬੂ ਵਾਲਾ ਨਹੀਂ। ਹਾਂਜੀ, ਤਾਂ ਇਹ ਹੁਣ 25-25 ਗ੍ਰਾਮ ਇੱਕ ਵਾਰੀ ਬਾਅਦ ਚ ਦਵਾਈਆਂ ਲਿਖਾਤੀਆਂ ਸੀਗੀਆਂ। ਮੈਂ ਇਹ ਵੀ ਮੇਕ ਸ਼ੋਰ ਕਰਨਾ ਚਾਹੁੰਦੀ ਹਾਂ ਵੀ ਕਿੰਨੀ ਦਵਾਈ ਪਾਈ ਜਾਵੇ ਤੇ ਬਣਾਉਣੀ ਕਿੱਦਾਂ। ਹੁਣ ਮੈਨੂੰ ਰੈਸਪੀ ਭੁੱਲ ਗਈ ਉਹ ਬਣਾਉਣ ਦੀ। ਇਹ ਲਿਖਿਆ ਤੇ ਬਾਅਦ ਵਿੱਚ ਨਾ ਇਹ ਅੱਧਾ ਕਿਲੋ ਔਰਗੈਨਿਕ ਸ਼ਹਿਦ, ਠੰਡੇ ਹੋਏ ਚੀਜ਼ਾਂ ਹੋਏ ਤੇ ਪਾਉਣੀਆਂ ਆ। ਅੱਛਾ, ਠੀਕ ਆ, ਕੋਈ ਨਹੀਂ, ਤਾਂ ਪੁੱਛਦੇ ਆ ਕਿਸੇ ਨੂੰ। ਹਾਂਜੀ, ਪਰਸ਼ੋਤਮ ਸਿੰਘ ਜੀ ਨੇ ਦੱਸਿਆ ਸੀ ਇਹ ਨੁਸਖਾ ਹੈਗਾ, ਬਹੁਤ ਪੱਕੇ ਤੌਰ ਤੇ ਗੈਸ ਆ ਜਾਂਦੀ ਜਾਂ ਕਿਸੇ ਨੂੰ ਦਿਲ ਦੀ ਜਲਨ ਜਾਂ ਸਭ ਕੁਝ ਹਟ ਜਾਂਦਾ। ਪਰ ਮੈਨੂੰ ਬਣਾਉਣਾ ਚੇਤਾ ਭੁੱਲ ਗਿਆ। 5 ਸਾਲ ਹੋਏ ਪਹਿਲਾਂ ਮੈਂ ਬਣਾਈ ਸੀ ਦਵਾਈ, ਹੁਣ ਮੈਨੂੰ ਪਤਾ ਨਹੀਂ ਲੱਗਦਾ। ਮੈਂ ਦਵਾਈਆਂ ਲਿਖੀਆਂ ਆ, ਪਰ ਬਣਾਉਣੀ ਕਿੱਦਾਂ। ਠੀਕ ਹੈ ਜੀ, ਠੀਕ ਹੈ। ਹਾਂਜੀ ਹਾਂਜੀ, ਠੀਕ ਆ, ਆਪਾਂ ਪੁੱਛਦੇ ਹਾਂ ਭਾਈ, ਜਿਹਨੂੰ ਪਤਾ ਹੋਊਗਾ ਉਹ ਜ਼ਰੂਰ ਲਿਖਾ ਦਿਆ। ਮੈਨੂੰ ਯਾਦ ਆ 2-3 ਵਾਰੀ ਇਹ ਚੀਜ਼ ਰਿਪੀਟ ਹੋਈ ਸੀਗੀ ਵੀ ਇਹ ਕੀ ਹੈਗਾ। ਤੁਸੀਂ ਜੀ, ਤੁਹਾਡਾ ਏਰੀਆ ਕੋਡ 661 ਆ। ਸਤਿ ਸ਼੍ਰੀ ਅਕਾਲ। ਹੈਲੋ, ਹਾਂ, ਬੇਕਰਫੀਲਡ ਵਾਲਿਓ, ਸਤਿ ਸ਼੍ਰੀ ਅਕਾਲ। ਲਓ, ਤੁਹਾਨੂੰ ਦੁਬਾਰਾ ਮੈਂ ਹੋਲਡ ਤੇ ਪਾ ਦਿੱਤਾ। ਅਗਲੇ ਕਾਲਰ ਨੇ ਸਾਡੇ ਬਲਦੇਵ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਲੋਡਾਏ ਤੋਂ ਬੋਲਦੀ ਹਾਂ। ਮੇਰੀ ਫਰੈਂਡ ਆ ਭੈਣ ਜੀ, ਉਹਨੇ ਡਾਕਟਰੀ ਇਲਾਜ ਬਹੁਤ ਕਰਾ ਕੇ ਥੱਕ ਗਈ ਆ। ਉਹਨੇ ਦੂਜੀ ਸਕਰੈਣੀ ਦੀ ਬਿਮਾਰੀ ਆ। ਜਦ 2 ਚਮਚੇ ਚੀਜ਼ ਦੇ ਮੂੰਹ ਚ ਪਾਉਂਦੀ ਉਹਦੇ ਟੋਲਟਾਂ ਆ ਜਾਂਦੀਆਂ, ਨਾਲ ਖੂਨ ਵੀ ਆਉਣ ਲੱਗ ਪੈਂਦਾ। ਠੀਕ ਹੈ ਜੀ। ਹਾਂਜੀ, ਇਹ ਮਿਹਰਬਾਨੀ ਕਰਕੇ ਭੈਣ ਜੀ ਜ਼ਰੂਰ ਦੱਸਿਓ। ਠੀਕ ਹੈ ਜੀ। ਹਾਂਜੀ, ਕੱਲ ਦੀ ਉਹ ਮੈਨੂੰ ਤਕੀਦ ਕਰਦੀ, ਕਹਿੰਦੀ ਭੈਣ ਵੀ ਤੂੰ ਜ਼ਰੂਰ ਮੇਰਾ ਪਤਾ ਕਰਕੇ ਦੇਈਂ।
ਤਾਂ ਮੈਂ ਕਿਹਾ ਕੋਈ ਨਹੀਂ, ਮੈਂ ਭੈਣ ਨੂੰ ਜ਼ਰੂਰ ਪੁੱਛੂੰਗੀ, ਹਨਾ। ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਜੇ ਕਿਸੇ ਨੂੰ ਪਤਾ ਉਹਦੇ ਬਾਰੇ ਤਾਂ ਜ਼ਰੂਰ ਦੱਸ ਦਿਓ। ਅਗਲੇ ਕਾਲਰ ਨੇ ਸਾਡੇ ਪਰਮਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਮੈਂ ਜੀ ਉਹ ਜਾਂਦੀਆਂ ਫਲੀਆਂ ਦਾ ਪਾਊਡਰ ਮੰਗਵਾਇਆ ਸੀ ਤੇ ਉਹ ਹੈਗਾ ਮੱਕੀ ਦੀ ਆਟੇ ਵਾਂਗੂ ਭੁਰ ਆ ਗਿਆ ਤੇ ਉਹ ਮੂੰਹ ਤੇ ਚਿਪਕਦਾ ਨਹੀਂ। ਤੇ ਮੈਂ ਆਂਟੀ ਗੁਰਦੀਪ ਕੌਰ ਨੂੰ ਪੁੱਛਣਾ ਸੀ ਵੀ ਇਹਦੇ ਵਿੱਚ ਅਸੀਂ ਕੀ ਕੁਛ ਮਿਕਸ ਕਰਕੇ ਲਗਾਈਏ ਜਾਂ ਆਪੇ ਪੂਰਾ ਅਸਰਦਾਰ ਹੋਊਗਾ ਜਾਂ ਕੀ ਕਰ ਸਕਦੇ ਇਹਦਾ? ਠੀਕ ਹੈ ਜੀ, ਹਾਂਜੀ ਹਾਂਜੀ, ਠੀਕ ਹੈ। ਜਿਨ੍ਹਾਂ ਨੇ ਵਰਤਿਆ ਉਹਨਾਂ ਨੂੰ ਜ਼ਰੂਰ ਪੁੱਛਦੇ ਹਾਂ ਆਪਾਂ ਵੀ ਤੁਸੀਂ ਪਾਣੀ ਪਾ ਕੇ ਵਰਤਿਆ ਸੀਗਾ ਤੇ ਜਾਂ ਕਿਵੇਂ ਵਰਤਿਆ, ਇਹ ਜ਼ਰੂਰ ਹਾਂਜੀ। ਪੁੱਛਦੇ ਉਹ ਹਾਂ। ਪਾਣੀ ਪਾ ਕੇ ਤਾਂ ਉਹ ਜਿੱਦਾਂ ਨਾ ਚਿਪਕਦਾ ਨਹੀਂ, ਉਹਨਾਂ ਡਿੱਗੀ ਜਾਂਦਾ। ਅੱਛਾ, ਡਿੱਗਦਾ ਆ ਵਿੱਚ। ਤੁਸੀਂ ਹਾਂਜੀ, ਤੁਸੀਂ ਬੇਸਣ ਵੀ ਨਹੀਂ ਪਾਇਆ ਨਾ? ਬੇਸਣ, ਹਾਂਜੀ ਬੇਸਣ ਨਾਲ ਤਾਂ ਰਹਿੰਦਾ ਹੈ ਤੇ ਫਿਰ ਮੈਂ ਟਰਾਈ ਤਾਂ ਕੀਤਾ ਸੀ ਇੱਦਾਂ, ਪਰ ਮੈਂ ਪੁੱਛਣਾ ਚਾਹੁੰਦੀ ਸੀ ਵੀ ਫੇਰ ਹੈਗਾ ਤੇ ਉਹ ਅਸਰ ਉਹਦਾ ਠੀਕ ਲੱਗੂਗਾ ਨਾ, ਫਿਰ ਤਾਂ ਮੈਂ ਯੂਜ਼ ਕਰ ਸਕਦੀ। ਹਾਂਜੀ ਠੀਕ ਹੈ ਜੀ, ਹਾਂਜੀ, ਓਕੇ ਜੀ, ਓਕੇ, ਥੈਂਕ ਯੂ ਜੀ। ਜੰਡ ਦੀਆਂ ਫਲੀਆਂ ਕਿਵੇਂ ਵਰਤਣੀਆਂ ਹੈ ਜੀ? ਅੱਗੇ ਜੀ ਸਾਡੇ ਕਾਲਰ ਨੇ ਜਰਨੈਲ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਨੂੰ ਨਾ ਜੀ ਪ੍ਰੋਬਲਮ ਆ, ਮੇਰੇ ਵਾਲ ਨੇ ਨਾ ਉਹ ਮੇਰੇ ਸਿਰ ਦੇ ਵਿੱਚ ਪਤਾ ਨਹੀਂ ਕਿਉਂ ਬਰੀਕ ਬਰੀਕ ਗੁੰਗੀਆਂ ਜਿਹੀਆਂ ਫਿਣਸੀਆਂ ਜਿਹੀਆਂ ਉੱਭਰਵਾਂ ਜਿਹਾ ਹੋ ਜਾਂਦਾ, ਸਾਰੇ ਕੂੜੇ ਵਾਂਗ ਉੱਠਿਆ ਹੋਇਆ ਸਿਰ ਸਾਰਾ ਹੀ। ਅੱਛਾ। ਵੀ ਮੈਂ, ਹਾਂਜੀ ਹਾਂ, ਮੈਨੂੰ ਇਹਨਾਂ ਸਿਰ ਵਾਹੁਣਾ ਵੀ ਬਹੁਤ ਮੁਸ਼ਕਿਲ ਹੋਇਆ ਪਿਆ ਵੀ ਪਲੀਜ਼ ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ। ਉੱਦਾਂ ਮੈਂ ਕੋਈ ਸ਼ੈਂਪੂ ਨਹੀਂ ਵਰਤਦੀ, ਮੈਂ ਤਾਂ ਨਹਾਉਂਦੀ ਵੀ ਦਹੀਂ ਦੇ ਨਾਲ ਆ ਆਲਰੇਡੀ ਪਹਿਲਾਂ ਤੇ ਥੋੜਾ ਜਿਹਾ ਵਿੱਚ ਨਿੰਬੂ ਨਿਚੋੜ ਰਹਿੰਦੀ, ਮੈਂ ਦਹੀਂ ਨਾਲ ਨਹਾਉਂਦੀ ਹਾਂ। ਉੱਦਾਂ ਪਤਾ ਨਹੀਂ ਹੁਣ ਵੀ ਕਿਉਂ ਹੋ ਗਿਆ, ਇਹ 2 ਵੀਕ ਹੋ ਗਏ, 3 ਵੀਕ ਮੈਨੂੰ ਬਹੁਤ ਬੜੀ ਪ੍ਰੋਬਲਮ ਹੋਈ ਹੋਈ ਹੈ ਮੇਰੇ ਵਾਲਾਂ ਸਿਰ ਦੀ। ਇਹ ਕੀ ਗੱਲ ਹੋ ਗਈ ਕਿ ਸਿਰ ਦੇ ਵਿੱਚ ਫਿੰਸੀਆਂ ਹੋ ਗਈਆਂ? ਹਾਂਜੀ, ਬਹੁਤ ਜ਼ਿਆਦਾ ਕੂੜੇ ਵਾਂਗ ਉੱਠਿਆ ਪਿਆ ਸਾਰਾ ਹੀ ਸਿਰ, ਬਾਹਰ ਹੀ ਸਿਰ, ਬਸ ਸਿਰ ਤੇ ਹੀ ਆ, ਹੋਰ ਕਿਤੇ ਨਹੀਂ ਕੋਈ ਫਿੰਸੀ ਹੈਗੀ, ਕੋਈ ਕਿਤੇ ਪ੍ਰੋਬਲਮ ਨਹੀਂ ਹੈਗੀ। ਤਾਂ ਇਹਦੇ ਕਰਕੇ ਫਿਰ ਮੈਨੂੰ ਨਾਲ ਵਾਲ ਬਹੁਤ ਝੜਨ ਲੱਗ ਗਏ ਸੀ, ਫਿੰਸੀਆਂ ਨਿਕਲਣ ਲੱਗ ਪਏ। 3 ਵੀਕ ਹੋ ਗਏ, ਇੰਨੇ ਨਿਕਲਦੇ ਨੇ, ਇੰਨੇ ਵਾਲ ਨਿਕਲਦੇ ਨੇ ਆਪੇ। ਵੀ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਪਲੀਜ਼ ਮੈਨੂੰ ਜ਼ਰੂਰ ਦੱਸਿਓ, ਤੁਹਾਡਾ ਬਹੁਤ ਧੰਨਵਾਦ ਹੋਊਗਾ। ਤੇ ਇੱਕ ਸਾਡੀ ਬੇਟੀ ਆ ਹੋਰ, ਉਹਦੇ ਨਾ 4 ਸਾਲ ਦੀ ਆ, ਉਹਨੂੰ ਦੁੱਧ ਤੋਂ ਅਲਰਜੀ ਆ, ਮਿਲਕ ਦੁੱਧ ਤੋਂ, ਮੇਰੇ ਤੋਂ ਕੌ ਮਿਲਕ ਤੋਂ ਵੀ, ਸਾਰੇ ਦੁੱਧਾਂ ਤੋਂ ਮਿਲਕ ਉਹਨੂੰ ਹੈਗੀ ਆ। ਤਾਂ ਉਹਦੇ ਨਾ ਜੇ ਅਸੀਂ ਇੱਕ ਤੇਲ ਦਿੱਤਾ ਸੀ ਡਾਕਟਰ ਨੇ ਸਾਨੂੰ, ਜੇ ਅਸੀਂ ਤੇਲ ਲਾਉਣਾ 1 ਦਿਨ ਵੀ ਬੰਦ ਕਰੀਏ ਜਾਂ ਭੁੱਲ ਜੀ ਲਾਈਏ ਉਹਦੇ ਪਿੰਡੇ ਤੇ, ਤਾਂ ਉਹ ਸਾਰੀ ਉਹ ਵਿਚਾਰੀ ਜਿਵੇਂ ਨਿਕਲੀ ਹੁੰਦੀ ਆ ਧੱਸੜ ਆਪਣੀ ਮਾਈ, ਏਦਾਂ ਸਾਰੀ ਉਹ ਰੈੱਡ ਹੋ ਜਾਂਦੀ ਆ। ਰੈੱਡ ਹੋ ਕੇ ਐਤਕੀ ਤਾਂ ਇਹਦੀ ਇੰਨਾ ਬੁਰਾ ਹਾਲ ਹੋ ਗਿਆ, ਸਾਰੇ ਪੱਕ ਗਈ ਜਮਾਂ, ਬਹੁਤ ਬੁਰਾ ਹਾਲ ਹੋ ਗਿਆ ਸੀ। ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਜਾਂ ਕਿਸੇ ਡਾਕਟਰ ਦਾ ਜਾਂ ਕੋਈ ਹੋਮ ਰੈਮਡੀ ਪਤਾ ਹੋਵੇ, ਸਭ ਕਿੰਨੇ ਡਾਕਟਰਾਂ ਨੂੰ ਵੀ ਦਿਖਾ ਥੱਕ ਗਏ, ਬਹੁਤ ਤਰਸ ਆਉਂਦਾ ਉੱਥੇ ਵਿਚਾਰੀ ਤੇ। ਉਹਨੂੰ ਡੈਰੀ ਤੋਂ ਪ੍ਰੋਬਲਮ ਹੈ, ਡੈਰੀ ਨਾ ਦਿਓ। ਹਾਂਜੀ, ਠੀਕ ਆ। ਨਾ ਡੈਰੀ ਮਿਲਕ ਤਾਂ ਅਸੀਂ ਕਦੇ ਦਿੱਤਾ ਵੀ ਨਹੀਂ, ਕਦੇ ਟੱਚ ਵੀ ਨਹੀਂ ਕਰਨ ਦਿੱਤੀ ਕੋਈ ਚੀਜ਼ ਇਹ। ਹਾਂ, ਠੀਕ ਹੈ। ਬਹੁਤ ਰੱਖਿਆ ਬੰਦੇ ਚ, ਪਰ ਫਿਰ ਵੀ ਪਤਾ ਨਹੀਂ ਕਿਉਂ ਵਿਚਾਰੀ ਫਿੱਕੇ ਰਹਿੰਦੀ, ਉਹ ਠੀਕ ਹੁੰਦੀ ਨਹੀਂ ਹੈਗੀ ਕੁੜੀ। ਠੀਕ ਹੈ। ਹਾਂ, ਬਹੁਤ ਪੁੰਨਾ। ਚਲੋ ਜੇ ਕਿਸੇ ਪਰਮਾਤਮਾ ਕਿਸੇ ਦੇ ਮਨ ਮੱਥੇ ਵੀ ਪਵੇ ਕੋਈ ਵਧੀਆ ਜਿਹਾ ਨੁਕਸਾ ਦੱਸ ਦੇ। ਚਲੋ ਠੀਕ ਆ ਜੀ, ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਬਹੁਤੀ ਗੱਲ ਹੁੰਦੀ ਆ ਇਮਿਊਨ ਸਿਸਟਮ ਜਦੋਂ ਮਾੜਾ ਹੀ ਹੋ ਜਾਂਦਾ ਨਾ ਫਿਰ ਬੰਦੇ ਦਾ, ਤੇ ਫਿਰ ਉਹਨੂੰ ਕਈ ਕਹਿੰਦੇ ਬਿਮਾਰੀਆਂ ਲੱਗਦੀਆਂ ਆ। ਇਮਿਊਨ ਸਿਸਟਮ ਸਾਰੇ ਜਾਣੇ ਆਪਣਾ ਨਾ ਤਗੜਾ ਰੱਖਿਆ ਕਰੋ। ਅੱਗੇ ਸ਼ੁਭ ਸ਼ਰਮਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੀ ਭੈਣ ਦੀ ਬੇਟੀ ਹੈ ਜੀ। ਹੈਲੋ। ਹਾਂਜੀ ਹਾਂਜੀ ਹਾਂਜੀ, ਉਹਦੇ ਨਾ ਮਤਲਬ ਜਿੱਦਾਂ ਅਲਟਰਾਸਾਊਂਡ ਵੀ ਕੀਤੀ ਤੇ ਉਹ ਕੁਛ ਨਹੀਂ ਆਇਆ, ਜਿੱਦਾਂ ਉਹਦਾ ਨਾ ਮਤਲਬ ਵਾਸ਼ਰੂਮ ਦੇ ਵਿੱਚ ਜਿੱਦਾਂ ਨਾ ਖੁੱਲ ਕੇ ਨਹੀਂ ਆਉਂਦਾ, ਥੋੜਾ ਆਉਂਦਾ, ਤੇ ਮੈਂਸੇਜ ਵੀ ਖੁੱਲ ਕੇ ਨਹੀਂ ਆਉਂਦੀ, ਤੇ ਵੇਟ ਉਹਦਾ ਬਹੁਤ ਵਧੀ ਜਾਂਦਾ। ਤੇ ਅੱਜ ਵੀ ਉਹਦਾ ਮਤਲਬ ਜਿੱਦਾਂ ਸਪੈਸ਼ਲਿਸਟ ਡਾਕਟਰ ਸੀ, ਉਹ ਕਹਿੰਦਾ ਵੀ ਕੋਈ ਅਸਿਸਟ ਨਹੀਂ, ਕੋਈ ਕੁਛ ਨਹੀਂ ਆ, ਵੀ ਜਿੱਦਾਂ ਜਿਹੜਾ ਬਲੱਡ ਆ ਨਾ ਉਹ ਜਿੱਦਾਂ ਉਹ ਪੂਰਾ ਖਾਲੀ ਨਹੀਂ ਹੁੰਦਾ, ਵਿੱਚ ਪਿਸ਼ਾਬ ਰਹਿੰਦਾ ਜਿੱਦਾਂ, ਤੇ ਕੋਈ ਏਦਾਂ ਦਾ ਹੋਵੇ ਨੁਕਸਾ ਜਿਹਦੇ ਨਾਲ ਹੁਣ ਖੁੱਲ ਕੇ ਪਿਸ਼ਾਬ ਆ ਜੇ। ਠੀਕ ਹੈ ਜੀ। ਤੇ ਨਾ ਹੀ ਉਹਦੀ ਮੈਂਸੇਜ ਖੁੱਲ ਕੇ ਆਉਂਦੀ ਹੈ। ਠੀਕ ਆ, ਪੁੱਛਦੇ ਨੇ। ਤੇ ਦੂਸਰਾ ਉਹਦੀ ਮੰਮੀ ਦਾ ਮਤਲਬ ਉਹਦੇ ਪਹਿਲਾਂ ਜਿੱਦਾਂ ਡਾਇਬਟੀ ਵੀ ਆ, ਤੇ ਪੈਰਾਂ 'ਚ ਤਾਂ ਏਦਾਂ ਹੱਥਾਂ ਦੀਆਂ ਜੋੜਾਂ 'ਚ ਦਰਦ ਹੁੰਦੀ ਸੀ। ਫਿਰ ਡਾਕਟਰ ਚੈੱਕ ਕਰਾਇਆ, ਉਹਨਾਂ ਨੇ ਕਿਹਾ ਗਠੀਆ ਆ। ਤੇ ਹੁਣ ਉਹਦੇ ਨਾਲ ਪਹਿਲਾਂ ਇੱਕ ਮੋਢਾ ਫ੍ਰੀ ਸੀ, ਫਿਰ ਦੂਜਾ ਵੀ ਹੋ ਗਿਆ। ਜਦੋਂ ਹੁਣ ਮੋਢਿਆਂ ਦੇ 5 ਐਕਸਰੇ ਹੋਏ ਆ, ਤੇ ਉਹਨਾਂ ਨੇ ਕਿਹਾ ਵੀ ਤੁਹਾਡੇ ਸਾਰੇ ਜਿੱਦਾਂ ਇਹ ਹੋਇਆ ਆ ਗਠੀਆ, ਗੋਡਿਆਂ 'ਚ, ਮੋਢਿਆਂ 'ਚ, ਪਿੱਛੇ ਬੈਕ 'ਚ ਸਾਰੇ, ਤੇ ਕੋਈ ਉਹ ਵੀ ਕੋਈ ਰੈਮਡੀ ਹੋਵੇ ਤਾਂ ਜ਼ਰੂਰ ਦੱਸਣਾ। ਹਾਂ, ਵੈਸੇ ਉਹਨਾਂ ਨੂੰ ਕਹੋ ਡਾਕਟਰ ਨੂੰ ਰਿਪੋਰਟ ਜ਼ਰੂਰ ਕਰਾਉਣ। ਕਈਆਂ ਨੂੰ ਜਿਹੜੇ ਟੀਕੇ ਲਵਾਏ ਉਹਨਾਂ ਤੋਂ ਬਾਅਦ ਵੀ ਹੋਇਆ, ਪਰ ਸਾਰਿਆਂ ਨੂੰ ਨਹੀਂ ਹੋਇਆ, ਕਿਸੇ ਨੂੰ ਬਹੁਤ ਹੋਇਆ। ਹਾਂਜੀ, ਟੀਕੇ ਤੋਂ ਬਾਅਦ ਹੀ ਹੋਇਆ ਇਹ ਸਾਰਾ। ਹਾਂਜੀ ਹਾਂਜੀ, ਪੋਤੇ ਨੂੰ ਹੋਇਆ, ਰਿਪੋਰਟ ਜ਼ਰੂਰ ਕਰੋ ਤਾਂ ਕਿ ਉਹ ਰਿਸਰਚ ਕਰਨ।
ਆਪਾਂ ਪੁੱਛ ਵੀ ਲੈਂਦੇ ਆ ਕਿ ਕੀ ਕਰ ਸਕਦੇ ਆ। ਤੇ ਉਹ ਫਿਰ ਜਿੱਦਾਂ ਰਿਪੋਰਟ ਕਰਨ ਤੋਂ ਬਾਅਦ ਫਿਰ ਕੁਝ ਉਹਦਾ ਹੈ ਨਹੀਂ, ਉਹ ਰਿਸਰਚ ਜਿਹੜੀ ਵੀ ਹੋਊਗੀ ਫਿਰ ਉਹਨਾਂ ਨੂੰ ਯਾਦ ਹੋਊਗਾ ਨਾ ਵੀ ਇਹਨਾਂ ਨੂੰ ਵੀ ਇਦਾਂ ਹੋਇਆ, ਜੇ ਕੋਈ ਦਵਾਈ ਨਿਕਲੂਗੀ ਦੱਸਣਗੇ ਉਹਨਾਂ ਨੂੰ। ਹਾਂ, ਜਦੋਂ ਮੈਂ ਡੋਨਾ ਦੇ ਲੱਗੀ ਸੀ ਨਾ ਤਾਂ ਵੀ ਜਿੱਦਾਂ ਬਾਥਰੂਮ ਵੀ ਅਨਕੰਟਰੋਲ ਹੋ ਗਿਆ ਸੀ, ਜਿੱਦਾਂ ਜਾਂਦੇ ਜਿੱਦਾਂ ਬਾਥਰੂਮ ਵਿੱਚ ਹੋ ਜਾਂਦਾ ਸੀ, ਤਾਂ ਹੁਣ ਵੀ ਉਹੀ ਪ੍ਰੋਬਲਮ ਹੋ ਗਈ ਆ। ਠੀਕ ਹੈ ਜੀ। ਹਾਂ, ਸਾਈਡ ਇਫੈਕਟ ਬਹੁਤ ਹੋਇਆ ਜਿੱਦਾਂ। ਠੀਕ ਹੈ ਜੀ, ਠੀਕ ਹੈ ਜੀ। ਹਾਂਜੀ ਸ਼ੁਭ ਜੀ, ਬਹੁਤ ਬਹੁਤ ਧੰਨਵਾਦ ਆ। ਤੇ ਜਿਹੜੇ ਲੋਕਾਂ ਨੂੰ ਕੁਝ ਨਹੀਂ ਹੋਇਆ ਨਾ, ਉਹ ਕਹਿਣਗੇ ਵੀ ਇਦਾਂ ਨਹੀਂ ਹੋਇਆ। ਕਈ ਲੋਕਾਂ ਨੂੰ ਫਰਕ ਪਿਆ, ਬਹੁਤਿਆਂ ਨੂੰ ਨਹੀਂ ਪਿਆ, ਪਰ ਜਿਹਨੂੰ ਪਿਆ ਆਪਣੇ ਜ਼ਰੂਰ ਉਹਨਾਂ ਨੂੰ ਦੱਸੋ ਡਾਕਟਰਾਂ ਨੂੰ, ਕਈ ਵਾਰ ਲਿਖਦੇ ਨਹੀਂ ਗੇ। ਕੋਈ ਨਾ ਕੋਈ ਰਿਸਰਚ ਹੋਊਗੀ, ਤੁਹਾਡਾ ਨੰਬਰ ਆਊਗਾ ਦਵਾਈ ਦਾ। ਗੁਰਮੀਤ ਕੌਰ ਜੀ। ਹਾਂਜੀ, ਮੈਂ ਦੱਸਾਂ, ਮੇਰੀਆਂ ਜਿਹੜੀਆਂ ਅੱਖਾਂ ਹੈ ਨਾ ਵਿੱਚੋਂ ਨਹੀਂ ਦੁਖਦੀਆਂ। ਅੱਛਾ। ਜਿਹੜੇ ਉੱਪਰੋਂ ਟੋਪੀਆਂ ਜਿਹੀਆਂ ਹੁੰਦੀਆਂ ਉਹ ਤਾਂ ਗੰਨੀਆਂ ਇੰਨੀਆਂ ਦਰਦ ਕਰਦੀਆਂ ਨਾ, ਬਹੁਤ ਕੀ ਗੱਲ ਹੈ ਬਈ? ਇਹ ਨਹੀਂ ਮੈਨੂੰ ਪਤਾ। ਮੈਂ ਨਾ ਕਦੇ ਸਾਬਣ ਲਾਵਾਂ ਨਾ ਮੂੰਹ ਤੇ ਤੇ ਅੱਖਾਂ ਤੇ ਹੱਥ ਨਹੀਂ ਡਰਦੀ ਫੇਰਦੀ। ਅੱਛਾ, ਇੰਨਾ ਦੁਖਦੀਆਂ? ਇੰਨਾ ਦੁਖਦੀਆਂ। ਤੇ ਇੱਕ ਮੈਨੂੰ ਉਹਦਾ ਟੂਬ ਲਿਆ ਕੇ ਦਿੱਤੀ ਉਹ ਮੇਰੀ ਕੁੜੀ ਨੇ, ਤੇ ਉਹ ਵੀ ਮੈਂ ਉੱਤੇ ਲਾਉਣੀ, ਪਰ ਅੱਖਾਂ ਦਾ ਬੁਰਾ ਹੀ ਹਾਲ ਹੋਇਆ ਹੈ। ਦੁਖਦੀਆਂ ਨਹੀਂ, ਉੱਪਰੋਂ ਬਾਹਰੋਂ ਹੀ। ਅੱਛਾ, ਇਹਦਾ ਵੀ ਕੋਈ ਇਲਾਜ ਹੈਗਾ? ਪੁੱਛ ਲੈਂਦੇ ਆਪਾਂ ਜੀ, ਕੋਈ ਨਾ ਕੋਈ ਦੱਸ ਦਊ। ਠੀਕ ਹੈ, ਸੁਣਦੇ ਜ਼ਰੂਰ ਰਹੋ ਜੀ। ਇਹ ਉੱਪਰੋਂ ਹੀ ਇਕੱਲੀਆਂ ਅੱਖਾਂ ਦੁਖਦੀਆਂ। ਬੜੇ ਜਿੱਥੇ ਤੱਕ ਰੇਡੀਓ ਦੀ ਆਵਾਜ਼ ਜਾਂਦੀ ਆ, ਬਹੁਤ ਸਾਰੇ ਲੋਕ ਆ ਉਹਨਾਂ ਨੂੰ ਵੱਖ-ਵੱਖ ਬਿਮਾਰੀਆਂ ਹੁੰਦੀਆਂ ਆ। ਸੋ ਇਹੀ ਕਾਰਨ ਆ ਕਿ ਆਪਾਂ ਸ਼ੋਅ ਕਰਦੇ ਆ, ਤੇ ਉਹਦੇ ਵਿੱਚ ਫਿਰ ਜੇ ਕਿਸੇ ਨੂੰ ਹੋਈ ਹੋਊਗੀ ਜਾਂ ਕਿਸੇ ਨੂੰ ਪਤਾ ਹੋਊ, ਸੁਣਿਆ ਹੋ ਤਾਂ ਜ਼ਰੂਰ ਦੱਸ ਦੂਗਾ। ਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਨੂੰ ਜਦੋਂ ਮੈਂ ਬਹਿੰਦੀ ਆ ਉਦੋਂ ਨਹੀਂ ਚੱਕਰ ਆਉਂਦੇ, ਜਦੋਂ ਮੈਂ 15 ਕੁ ਮਿੰਟ ਖੜਦੀ ਆ ਉਦੋਂ ਚੱਕਰ ਬਹੁਤ ਆਉਂਦੇ ਆ। ਬਲੱਡ ਪ੍ਰੈਸ਼ਰ ਤੁਹਾਨੂੰ ਹੈ ਨੀਗਾ ਹਨਾ? ਨਹੀਂ, ਮੈਂ ਠੀਕ ਕਰ ਲਿਆ ਹੈ ਇੱਦਾਂ ਤੁਹਾਡੇ ਰੇਡੀਓ ਤੇ ਸੁਣ ਕੇ। ਪਹਿਲਾਂ ਸੀਗਾ, ਹੁਣ ਤਾਂ 2-3 ਮਹੀਨੇ ਹੋ ਗਏ ਆ ਤੇ ਠੀਕ ਹੀ ਆਉਣੀ ਆ। ਠੀਕ ਆ, ਤੇ ਕੋਈ ਦੱਸਿਓ, ਪੁੱਛ ਲੈਨੇ ਆਪਾਂ, ਕਿਉਂਕਿ ਕੰਨਾਂ ਵਾਲੀਆਂ ਐਕਸਰਸਾਈਜ਼ ਜ਼ਰੂਰ ਕਰਿਓ, ਕਈ ਵਾਰ ਉਹਨਾਂ ਤੋਂ ਵੀ ਹੁੰਦੀ ਹੈ ਲੋਕਾਂ ਨੂੰ। ਕੰਨਾਂ ਦੀ ਐਕਸਰਸਾਈਜ਼? ਕੰਨਾਂ ਦੇ ਪਿੱਛੋਂ ਮਲਣਾ, ਜਦੋਂ ਕਿ ਨਹਾ ਕੇ ਹਟਦੇ ਆ, ਟਾਵਲ ਦੇ ਨਾਲ ਕਰਨਾ, ਇਹਦੀਆਂ ਨਾ ਐਕਸਰਸਾਈਜ਼ ਆ। ਇਹ ਜਿਹੜਾ ਪਾਣੀ ਹਿੱਲ ਜਾਂਦਾ ਉਹਦੇ ਨਾਲ ਆਉਂਦੀਆਂ। ਜਦੋਂ ਤੁਰਦੇ ਆ ਉਦੋਂ ਚੱਕਰ ਆਉਂਦੇ ਆ। ਹਾਂਜੀ, ਜਦੋਂ ਮੈਂ ਤੁਰਦੀ ਆ ਉਦੋਂ ਆਉਂਦੇ ਆ, ਪਰ ਇੰਨੇ ਵੀ ਨਹੀਂ। ਜਿੱਦਾਂ ਮੈਂ ਕਿਹਾ ਚਲੋ ਪਹਿਲਾਂ ਫੇਰ ਵੀ ਕੁਛ ਹਾਂਜੀ ਆਪਣਾ ਇਲਾਜ ਕਰ ਲਓ। ਵੀ ਥੋੜਾ ਆ ਹਜੇ, ਫਿਰ ਜ਼ਿਆਦਾ ਹੋਏ ਤੇ ਕੀ ਫਾਇਦਾ ਪੁੱਛਣ ਦਾ। ਤੇ ਮੈਂ ਡਾਕਟਰ ਕੋਲ ਜਾਣਾ ਨਹੀਂ ਮੰਗਦੀ, ਕਿ ਮੈਂ ਆਪ ਇਹਦਾ ਦੇਸੀ ਦਵਾਈਆਂ ਨਾਲ ਠੀਕ ਕੀਤੀ ਆਪਣੀਆਂ ਕਈ ਬਿਮਾਰੀਆਂ। ਨਾ ਠੀਕ ਹੈ, ਵੀ ਕਰ ਸਕਦੇ ਆ ਤੁਸੀਂ ਐਕਸਰਸਾਈਜ਼ ਨਾਲ। ਮੈਂ ਤਾਂ ਹੀ ਉਹ ਫਿਰ ਕਹਿ ਕੇ ਫੋਨ ਹੀ ਕਰ ਲੈਂਦੇ ਆ। ਚਲੋ ਨਹੀਂ, ਮੈਂ ਡਾਕਟਰਾਂ ਤੇ ਜਾਣਾ ਨਹੀਂ, ਮੈਨੂੰ ਦਵਾਈਆਂ ਨਾਲ ਆਰਾਮ ਨਹੀਂ ਸੀ ਆਇਆ। ਠੀਕ ਹੈ ਜੀ। ਅੱਗੇ ਬਲੱਡ ਪ੍ਰੈਸ਼ਰ ਨੂੰ ਵੀ ਜੇ ਮੈਂ ਦੇਸੀ ਕੀਤੀਆਂ, ਹੁਣ ਮੈਨੂੰ 3-4 ਮਹੀਨੇ ਹੋ ਗਏ ਆ, ਤੇ ਉਹ ਕਹਿੰਦੇ ਤੂੰ ਕਿੱਦਾਂ ਠੀਕ ਹੋ ਗਈ ਆ, ਕੀ ਖਾਣੀ ਆ? ਮੈਂ ਕਿਹਾ, ਮੈਂ ਫਿਰ ਦੱਸਿਆ, ਮੈਂ ਕਿਹਾ ਮੈਂ ਤਾਂ ਆਹੀ ਚਾਹ ਚੂ ਏਦਾਂ ਦੀ ਬਣਾ ਕੇ ਪੀਨੀ ਆ, ਸੌਂਫ ਏਦਾਂ ਵੀ ਹੋਰ ਚੀਜ਼ਾਂ ਜਿਹੜੀਆਂ ਆ ਵੀ ਜਿੱਦਾਂ ਦੱਸੀਆਂ ਰੇਡੀਓ ਤੇ, ਉਹੀ ਉਹ ਕਹਿੰਦੇ ਏਦਾਂ ਕਿੱਦਾਂ ਆ ਕੇ ਏਦਾਂ ਹੀ ਕਰਕੇ ਦੇਖੋ, ਦੁਕਾਨ ਨਾ ਬੰਦ ਕਰਾ ਦੇ ਉਹਨਾਂ ਦੀ। ਹਾਂ, ਨਹੀਂ ਚਲੋ ਠੀਕ ਹੈ, ਮੈਂ ਐਕਸਰਸਾਈਜ਼ ਕਰਕੇ ਦੇਖ ਲੂੰਗੀ। ਦੱਸਿਓ ਵੀ ਸੁਣਦੇ ਰਹੋ। ਹਾਂਜੀ, ਠੀਕ ਹੈ ਜੀ। ਠੀਕ ਹੈ, ਦੇਖੋ ਜਿਹੜੀਆਂ ਕੁਦਰਤੀ ਚੀਜ਼ਾਂ ਇਹਨਾਂ ਨਾਲ ਆਰਾਮ ਆਉਂਦਾ ਆ, ਪਰ ਇਹਨਾਂ ਨੂੰ ਕਰਨਾ ਪੈਂਦਾ ਆ ਥੋੜਾ, ਤੁਹਾਨੂੰ ਪੇਸ਼ੈਂਸ ਰੱਖਣੀ ਪੈਣੀ ਆ। ਸੁਰਿੰਦਰ ਸਿੰਘ ਜੀ। ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਦੱਸਾਂ ਕਿ ਐਸਲ ਜਿਹਨਾਂ ਦੇ ਬਣਦਾ ਨਾ, ਉਹ ਸਿਰਫ ਚਮਨਪ੍ਰਾਸ਼ ਹੀ ਖਾ ਲੈਣ, ਦੋ ਵਾਰੀ 2 ਟਾਈਮ। ਅੱਛਾ ਜੀ। ਸ਼ਾਮ। ਅੱਛਾ, ਤੇ ਦੂਜਾ ਜਿਹਨਾਂ ਦੇ ਛਾਲੇ ਹੋਏ ਆ ਨਾ ਮੂੰਹ ਦੇ ਵਿੱਚ, ਹਾਂਜੀ, ਘਰ ਦਾ ਫਲਾਹ ਹੀ ਦਾਤਣ ਕਰਨ, ਤੇ ਨਾਲ ਜਿਹੜਾ ਬੀਕਾਸੋਲ ਦੇ ਕੈਪਸੂਲ ਮਿਲਦੇ ਇੰਡੀਆ ਤੋਂ, ਉਹ ਦੁੱਧ ਨਾ ਖਾਣ। ਠੀਕ ਹੈ ਜੀ। ਹਾਂਜੀ, ਦੁੱਧ ਨਾ ਖਾਣੇ ਪੈਣੇ ਆ, ਉਦਾਂ ਨਹੀਂ, ਦੁੱਧ ਤੋਂ ਬਿਨਾਂ ਨਹੀਂ, ਦੁੱਧ ਨਾ ਖਾਣ ਉਹ ਬੀਕਾਸੋਲ ਦੇ ਕੈਪਸੂਲ। ਤੂੰ ਇੱਥੇ ਵਾਲਾ ਇਲਾਜ ਦੱਸ ਦੋ, ਹੁਣ ਮੇਰੇ ਵਰਗੇ ਨੂੰ ਇਹ ਵੀ ਨਹੀਂ ਪਤਾ ਬੀਕਾਸੋਲ ਕੀ ਹੁੰਦਾ। ਬੀਕਾਸੋਲ ਤੇ ਕੈਪਸੂਲ ਜੀ ਆਮ ਮਿਲਦੇ ਉੱਥੋਂ, ਪਰ ਹੁਣ ਮੈਂ ਨਹੀਂ ਜਾਣਾ। ਤੁਸੀਂ ਨਾ ਜਾਓ, ਪਰ ਜੇ ਹੁਣ ਤੁਹਾਨੂੰ ਪਤਾ ਜੇ ਲੋੜ ਹੋਵੇ ਕਰਨਾ, ਸਭ ਕੁਝ ਕਰਨਾ ਪੈਂਦਾ। ਕਹਿੰਦੇ ਕਿ ਮਕੌੜੇ ਪੈਂਦੇ ਨਾ, ਜਿੱਦਾਂ ਉਹ ਕੋਈ ਬੀਬੀ ਭੈਣ ਦੱਸਦੀ, ਕਹਿੰਦੇ ਮੈਨੂੰ ਗਰਮੀ ਹੋ ਜਾਂਦੀ ਆ, ਉਹਦੇ ਬੀਕਾਸੋਲ ਇਲਾਜ ਆ, ਜਾਂ ਠੰਡ ਪਾਏ ਹੋ ਜਾਂਦੀ, ਗਰਮੀ ਹੋ ਜਾਂਦੀ ਆ। ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ ਜੀ। ਬਿਲਕੁਲ ਜੀ, ਬੀਕਾਸੋਲ ਕਈ ਵਾਰੀ ਕੋਈ ਨਾ ਕੋਈ ਜਾਂਦਾ ਆ ਤੇ ਉਹ ਫਿਰ ਲੈ ਆਉਂਦਾ ਆ, ਤੇ ਜ਼ਰੂਰ ਟਰਾਈ ਕਰ ਸਕਦੇ ਆ। ਕਿੱਕਰ ਦੀ ਦਾਤਣ ਵੀ ਕਰ ਸਕਦੇ, ਕਿੱਕਰ ਤੇ ਲੋਏ ਆਪਣੇ ਫਲਾਹ ਦੀ। ਠੀਕ ਹੈ ਜੀ। ਤੁਹਾਡੇ ਦਾ ਕਿੱਕਰ ਦਾ ਫਲਾਹ ਕੈਲੀਫੋਰਨੀਆ ਚ ਗਾਉਣੀ ਚਾਹੀਦੀ ਤੁਹਾਨੂੰ। ਹਾਂ ਜੀ, ਚੰਗਾ ਆਈਡੀਆ ਤੁਹਾਡਾ, ਫਰਾਈਡੇ ਕਾਲ ਕਰਿਓ। ਠੀਕ ਹੈ, ਥੈਂਕ ਯੂ ਜੀ। ਕਿੱਕਰ ਫਲਾਹ ਦੀ ਦਾਤਣ ਨਾ, ਕਿੱਕਰ ਜਿਹੜੀ ਆ ਉਹ ਮੂੰਹ ਦੇ ਬਿਮਾਰੀਆਂ ਲਈ ਬਹੁਤ ਵੱਡਾ। ਹਾਂਜੀ, ਬਹੁਤ ਚੰਗੀਆਂ ਚੀਜ਼ਾਂ ਸੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ।
ਅਗਲੇ ਸਾਡੇ ਕਾਲਰ ਨੇ ਜੀ ਅਜੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਾਡੇ ਜੀ ਮਦਰ ਹੈਗੇ ਨੇ, ਉਹ ਸਵੇਰੇ ਨਾਸ਼ਤਾ ਕਰਨ ਜਾਂ ਦੁਪਹਿਰੇ ਜਾਂ ਰਾਤੀ ਖਾਣਾ ਖਾਣ, ਤਾਂ ਉਹਨਾਂ ਦਾ ਖਾਣਾ ਖਾਣੇ ਤੋਂ ਬਾਅਦ ਨਾ ਬਸ ਉਹ ਗਲਾ ਜਿਹਾ ਸੜਦਾ ਹੈਗਾ। ਅੱਛਾ। ਹਾਂ, ਤੇ ਉਹ ਪਤਾ ਨਹੀਂ ਕੀ ਵਜ੍ਹਾ ਹੈਗੀ ਹੈ। ਤਾਂ ਉਹ ਕਹਿੰਦੇ ਕਿ ਜੀ ਪਤਾ ਨਹੀਂ, ਲੱਗਦਾ ਐਸੀਡਿਟੀ ਹੈਗੀ ਹੈ ਜਾਂ ਛਾਤੀ ਸੜਦੀ ਹੈ, ਤੇ ਗਲਾ ਜ਼ਿਆਦਾ ਸੜਦਾ ਹੈਗਾ, ਤੇ ਪੇਟ ਵੀ ਪੂਰਾ ਖੁੱਲਦਾ ਨਹੀਂ ਹੈਗਾ। ਤਾਂ ਉਸਦਾ ਕੋਈ ਇਲਾਜ ਹੋਵੇ ਤਾਂ ਦੱਸਣਾ। ਤੇ ਦੂਸਰਾ, ਮੇਰੇ ਗੋਡੇ ਵਿੱਚ ਨਾ ਉਹ ਡਾਕਟਰ ਕਹਿੰਦੇ ਹੈਗੇ ਨੇ ਜੀ ਉਹ ਦਰਦ ਸੀ ਤਾਂ ਉਹ ਸੁੱਜ ਗਿਆ, ਤੇ ਉਹ ਕਹਿੰਦੇ ਨੇ ਜੀ ਕਿ ਗੋਡੇ 'ਚ ਪਾਣੀ ਭਰ ਗਿਆ ਹੈਗਾ। ਤੇ ਉਹ ਮੈਂ ਥੋੜਾ ਜਿਹਾ ਅਵੋਇਡ ਕਰਨਾ ਪਿਆ ਕਿ ਵੀ ਉਹ ਕਹਿੰਦੇ ਨੇ ਕਿ ਪਾਣੀ ਕਢਾਉਣਾ ਪੈਣਾ। ਤਾਂ ਅਗਰ ਉਸ ਦਾ ਕੋਈ ਇਲਾਜ ਹੋਵੇ ਤਾਂ ਕੋਈ ਕਿਸ ਤਰ੍ਹਾਂ ਪਾਣੀ ਨਿਕਲ ਸਕਦਾ ਜਾਂ ਸੁੱਕ ਸਕਦਾ ਹੈ ਤਾਂ ਉਹ ਜਰਾ ਦੱਸੇ। ਠੀਕ ਹੈ ਜੀ, ਚਲੋ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ ਜੀ। STD ਦਾ ਤਾਂ ਬਹੁਤ ਇਲਾਜ ਹੈਗੇ ਆ, ਕਈਆਂ ਨੂੰ ਹੈਗੀ ਆ, ਹੁੰਦੀ ਆ। ਚਾਹ ਨੂੰ ਵੀ ਘੱਟ ਕਰਕੇ ਦੇਖ ਲਓ ਤੁਸੀਂ, ਪਰ ਇਲਾਜ ਦੀ ਵੇਟ ਜ਼ਰੂਰ ਕਰਾਂਗੇ ਜੇ ਕੋਈ ਦੱਸਦਾ ਹੈ। ਤੇ ਗੁਰਦੀਪ ਕੌਰ ਜੀ। ਗੁਰਦੀਪ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹ ਜਿਹੜੀ ਕੁੜੀ ਕਹਿੰਦੀ ਹੈ ਨਾ ਉਹਦੀ ਮੰਮੀ ਵੀ ਉਹ ਪੀਰੀਅਡ ਨਹੀਂ ਖੁੱਲ ਕੇ ਆਉਂਦੇ, ਉਹ ਕਹਿੰਦਾ ਉਹਨਾਂ ਨੂੰ ਕਹੋ 3-4 ਸ਼ੀਸ਼ੀਆਂ ਨਾ ਅਸ਼ੋਕਾ ਰਿਸਟਪੀਨ 3 ਚਮਚੇ ਪਾ ਕੇ 2 ਚਮਚੇ ਪਾਣੀ ਪਾ ਲਿਆ, ਉਹਦੇ ਨਾਲ ਬਹੁਤ ਨਹੀਂ। ਅਗਲੇ ਵੀਕ ਮੈਂ ਫਿਰ ਹੋਰ ਦੱਸ ਦਿਆਂਗੀ। ਜਿਹੜੇ ਵਾਲ ਝੜੇ ਤਾਂ ਬਲਵਿੰਦਰ ਛੇਤੀ ਸਿਰ ਨਾਲ ਲੈਂਦੇ ਨੇ, ਸਿਰ ਨੂੰ ਕੁਛ ਲਾਉਣਾ ਨਹੀਂ ਤੇ ਵਾਲ ਤਾਂ ਫਿਰ ਝੜਨਗੇ ਹੀ ਨਾ। ਸਿੱਕਰੀ ਜਦੋਂ ਕਮਜ਼ੋਰੀ ਆ ਜਾਂਦੀ, ਸਿੱਕਰੀ ਬਣ ਜਾਂਦੀ ਤੇ ਸਕਿਨ ਕਮਜ਼ੋਰ, ਤੇ ਉਸ ਵੇਲੇ ਫਿਰ ਉਹ ਛਾਲਾਂ ਜਿਹਾ ਬਣਦਾ ਤੇ ਵਾਲ ਡਿੱਗੀ ਜਾਂਦੇ ਦਬਾ। ਇੱਕ ਤਾਂ ਉਹ ਹੀ ਕਰਨ ਕੋਕੋਨਟ ਤੇਲ ਜਿਹੜਾ ਹੈ ਨਾ ਉਹਦੀ ਮਲੈਸ਼ ਕਰਨ, ਸਿਰ ਨੂੰ ਘਿਓ ਦੀ ਕਰਨ। ਇੱਕ ਜੇ ਸਿਰ 'ਚ ਹੋਈਆਂ ਪਈਆਂ ਨਾ ਤੇ ਜਵੈਨ ਦਾ ਤੇਲ ਜਿਹੜਾ ਨਾ ਤੇਲ, ਉਹਦੇ ਵਿੱਚ ਅਦਰਕ ਦਾ ਰਸ ਪਾ ਕੇ ਲਾਉਣ ਤੇ ਰਾਈਟ ਵਿੱਚ ਜਾ ਚਲਾ ਜਾਂਦਾ, ਉਹ ਸਿੱਕਰੀ ਸੁੱਕਰੀ ਮਰੇਗੀ, ਉਹਦੇ ਖਰਿੰਡੀਆਂ ਮਰਿੰਡੀਆਂ ਜਿਹੀਆਂ ਉਹ ਸਾਰੀਆਂ ਠੀਕ ਹੋ ਜਾਣਗੀਆਂ। ਜੰਡ ਦੀਆਂ ਫਲੀਆਂ ਪੀਸ ਲਓ, ਉਹਨੂੰ ਜਿਵੇਂ ਵੇਸਣ ਦਾ ਪਕੌੜਿਆਂ ਵਾਲਾ ਘੋਲੀ ਦਾ ਇਸ ਤਰ੍ਹਾਂ ਦੀ ਪੇਸਟ ਬਣਾ ਕੇ ਫੇਸ ਤੇ ਲਾ ਲਓ। ਜਦੋਂ ਸੁੱਕੇ ਘੰਟਾ, ਅੱਧਾ ਘੰਟਾ, 20 ਮਿੰਟ ਤੁਸੀਂ ਉਤਾਂ ਨੂੰ ਮਲਣਾ ਹੈ। ਹੱਥ ਨੂੰ ਤੇਲ ਲਾ ਲਓ ਜਾਂ ਪਾਣੀ ਲਾ ਲਓ, ਉਤਾਂ ਨੂੰ ਮਲੋ, ਤੁਹਾਡੇ ਵਾਲ ਲੈ ਜਾਣਗੇ। ਸੰਗ੍ਰਹਿਣੀ ਵਾਲੇ ਨੂੰ ਤੁਸੀਂ ਭਾਜੀ ਬਾਦਰ ਸਿੰਘ ਗੋਲੀਆਂ ਜ਼ਰੂਰ ਦਿਓ ਦਵਾਈ। ਕਿਸੇ ਨੂੰ 5 ਸਾਲ ਦੀ ਸੰਗ੍ਰਹਿਣੀ ਜਿਹੜਾ ਮੈਂ ਨੁਕਸਾ ਰੋਜ਼ ਦੱਸ ਜਾਣੀ ਨੇ, ਇਹਦੇ ਨਾਲ ਉਹਨੂੰ ਆਰਾਮ ਆ ਗਿਆ। ਇੱਥੇ ਸਾਡੇ ਕੋਲ ਹੀ ਲੇਡੀ ਆਪਣੀ ਹਿੰਦੂ ਹੈ, ਸੋ ਹੈਗਾ ਇੱਕ ਨਾ ਛਿਲਕਾ ਨਹੀਂ ਲੈਣਾ, ਈਸ ਬਗੌਲ ਲੈਣਾ ਹੈ। ਈਸ ਬਗੌਲ 2 ਚਮਚੇ ਦਹੀਂ 'ਚ ਘੋਲ ਕੇ ਰੱਖ ਦਿਓ, 10 ਮਿੰਟ 5-7 ਮਿੰਟ ਫੁੱਲ ਜਾਏ ਤੇ ਦਹੀਂ ਖਾਓ ਨਿਰਣੇ ਕਾਲ ਦੇ। ਮੱਕੀ ਦੀ ਰੋਟੀ ਦਹੀਂ ਨਾਲ ਖਾਓ ਤੇ ਤਾਂ ਵੀ ਤੁਸੀਂ ਈਸ ਬਗੌਲ ਦਾ 2 ਚਮਚੇ ਲੱਸੀ 'ਚ ਘੋਲ ਕੇ ਲੈ ਲਓ, ਹਿੰਗ ਪਾ ਕੇ ਰੋਟੀ। 3-4 ਚੀਜ਼ਾਂ ਹੀ ਖਾ ਲੈਣ, ਉਹਨਾਂ ਨਾਲ ਆਰਾਮ ਆ ਜਾਏਗਾ। ਜਿਹੜਾ ਈਸ ਬਗੌਲ ਦੱਸਿਆ ਨਾ ਇੱਥੇ ਮੈਂ ਕਿਸੇ ਨੂੰ ਦੱਸਿਆ ਸੀ, ਤੁਹਾਨੂੰ ਬਿਲਕੁਲ ਹੀ ਆਰਾਮ ਆ ਗਿਆ। ਮੱਕੀ ਦੀ ਰੋਟੀ ਉਹਨੇ ਦਹੀਂ ਨਾਲ ਖਾਧੀ, ਹਿੰਗ ਪਾ ਕੇ, ਸਵੇਰੇ ਨਿਰਣੇ ਕਾਲ ਜੇ ਉਹਨੇ ਦਹੀਂ ਵਿੱਚ 2 ਚਮਚੇ ਈਸ ਬਗੌਲ ਖਾਂਦੀ ਰਹੀ। ਦੂਜਾ ਤੀਜਾ ਨੁਕਸਾ ਹੀ ਉਹਨੇ ਲਿਆਉਂਦੇ ਆਰਾਮ ਆ ਗਿਆ। ਮੈਨੂੰ ਉਹਨੇ ਫੀਡਬੈਕ ਵੀ ਦਿੱਤੀ ਤੇ ਮੈਨੂੰ ਭੈਣ ਜੀ ਆਰਾਮ ਆ ਗਿਆ। ਮੈਂ ਚੱਲ ਚੰਗਾ ਹੀ ਹੋ ਗਿਆ। ਬਾਕੀ ਮੈਂ ਅਗਰ ਕੁੜੀ ਦਾ, ਪਿਛਲੀ ਵਾਰੀ ਕੋਈ ਬਜ਼ੁਰਗ ਬੋਲਦੇ ਸੀ ਕੁੜੀ ਨੂੰ ਹਾਰਟ ਦੀ ਪ੍ਰੋਬਲਮ ਹੈ। ਜਦੋਂ ਫੜਕੜੀ ਸ਼ੁਰੂ ਕੀਤੀ ਸੀ ਨਾ, ਪਹਿਲਾਂ ਹਾਰਟ ਤੋਂ ਹੀ ਹੋਈ ਸੀ। ਇਹ ਮੇਰਾ ਲਿਖਿਆ ਨੁਕਸਾ ਅੱਜ ਤੋਂ 6 ਸਾਲ ਹੋ ਗਏ ਇਸ ਚੀਜ਼ ਨੂੰ। ਇੱਕ ਤਾਂ ਹਾਰਟ ਵਾ ਤੇ ਫੜਕੜੀ ਬੜੀ ਚੰਗੀ ਪੰਜੀਰੀ, ਇੱਕ ਜਿਹੜੀ ਉਹ ਕੱਪ ਦਵਾਈ ਲੈਣ ਤਾਂ ਕੁੜੀ ਬਿਲਕੁਲ ਠੀਕ ਹੋ ਜਾਏਗੀ। ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ, ਆਪਾਂ ਰੋਜ਼ ਹੀ ਇਹ ਨੁਕਸਾ ਦੱਸ ਜਾਂਦੇ ਹਾਂ। ਦੂਜੀ ਮੈਂ ਦੱਸਣ ਲੱਗੀ ਸੀ ਤੁਹਾਨੂੰ ਜੀ, ਕੰਨ ਕਿਸੇ ਨੇ ਪੁੱਛਿਆ ਸੀ ਸੋਜਸ ਮੇਰੇ ਐਵੇਂ ਹੋ ਗਿਆ ਸੀ, ਗਿਲ ਸਾਹਿਬ ਦਾ ਵੀ ਐਵੇਂ ਹੋ ਗਿਆ। ਮੈਂ ਉਹਨਾਂ ਨੂੰ ਉਹ ਡਾਕਟਰਾਂ ਕੋਲ ਭੱਜਣ, ਮੈਂ ਉਹਨਾਂ ਨੂੰ ਪਾਉਂਦੀ ਰਹੀ ਤਾਂ ਉਹਨਾਂ ਨੂੰ ਆਰਾਮ ਆ ਗਏ, ਸੋਜਸ ਵੀ ਹਟ ਗਈ। ਛੋਟਾ ਜਿਹਾ ਇਲਾਜ ਉਹ ਪਿੱਛੇ ਦੇ ਭੈਣ ਜੀ ਦੱਸਦੇ ਪਏ ਸੀ, ਮੇਰੇ ਕੰਨਾਂ ਦੇ ਬਾਹਰ ਥੋੜੀ ਪੀੜ ਤੋਂ ਸੋਜ ਆਈ, ਹੋਰ ਬਿਮਾਰੀ ਨਹੀਂ ਵੱਡੀ ਹੁੰਦੀ, ਕੰਨ ਦੀ ਪੀੜ ਹੋ ਗਈ, ਤੁਹਾਨੂੰ ਬਾਹਰ ਸੋਜ ਜ਼ਰੂਰ ਆ ਜਾਂਦੀ। ਇੱਕ ਜਣਾ ਮਗਾ ਤੇ ਲਸਣ ਤੇ ਮੇਥਰੇ ਸਰੋਂ ਤੇਲ ਸਾੜ ਕੇ ਨਾ ਕੋਸਾ ਕੋਸਾ ਕੰਨਾਂ 'ਚ ਬੂੰਦਾਂ ਪਾਉਂਦੇ ਰਹਿਣ, ਤੇ ਜਿਵੇਂ ਹੱਥ ਲਵੇੜ ਕੇ ਨਾ ਉਸੇ ਗਰਮ ਤੇਲ ਦਾ ਤੇ ਜਿੱਥੇ ਸੋ ਜਾਣ ਤਾਂ ਪੋਲੀ ਪੋਲੀ ਮਾਲਿਸ਼ ਵੀ ਕਰਨ, ਇਹ ਹਟ ਜਾਏਗੀ। ਕਿ ਅਸੀਂ ਵਰਤਿਆ ਸੀ ਕਰੇਲਾ ਤੇ ਹਲਦੀ, ਲਸਣ, ਸਰੋਂ ਤੇਲ 'ਚ ਪਾ ਕੇ, ਇਹ ਵੀ ਅਸੀਂ ਵਰਤੇ। ਇਹ 2 ਹੀ ਨੁਕਸੇ ਵਰਤਣਗੇ ਤਾਂ ਉਹਨਾਂ ਨੂੰ ਬਹੁਤ ਫਰਕ ਪੈ ਜਾਏਗਾ। ਅੱਛਾ ਜੀ, ਉਹਨਾਂ ਨੇ ਪੁੱਛਿਆ ਸੀ ਵੀ ਦੋਵਾਂ ਭੈਣ ਭਰਾਵਾਂ ਨੂੰ ਕਿੱਲਾਂ ਦੇ ਦਾਗ ਨੇ, ਮੈਂ ਰੱਖਿਆ ਸੀ, ਨਾਲੇ ਧੱਬੇ ਨਿਕਲੇ, ਨਾਲੇ ਬੜੇ ਕੰਮ ਵਿੱਚੋਂ ਕੰਡ ਤੇ ਟੂਈ ਤੇ ਵੀ ਨਿਕਲੇ ਨੇ, ਤੇ ਮੈਂ 2-3 ਨੁਕਸੇ ਲਿਖ ਕੇ ਦੱਸੇ ਸੀ, ਮੈਂ ਦੱਸ ਦਿੰਦੀ ਹਾਂ। ਸਭ ਤੋਂ ਜ਼ਿਆਦਾ ਜਦੋਂ ਇਸ ਉਮਰ ਵਿੱਚ ਜੰਗ 'ਚ ਆ ਜਾਓ ਤੇ ਨਿਕਲਦੇ ਨੇ, ਕਈਆਂ ਨੂੰ ਨਹੀਂ ਨਿਕਲਦੇ, ਕਈਆਂ ਨੂੰ ਨਿਕਲਦੇ, ਫਿਰ ਆਪੇ ਹੀ ਹਟਦੇ ਨੇ। ਇੱਕ ਤਾਂ ਜ਼ਿਆਦਾ ਨੇ ਤਾਂ ਪਿੱਤ ਪਾਪੜਾ ਪੀਣ, ਅੰਦਰ ਬਲੱਡ ਸਾਫ਼ ਹੋ ਜਾਏਗਾ। ਇੱਕ ਉਹ ਜਵੈਨ ਦਾ ਤੇਲ ਲੈ ਕੇ ਨਾ ਇੱਥੋਂ ਮਿਲਦਾ ਹੈ, ਉਹ ਧੁੰਨੀ 'ਚ ਪਾਉ ਰਾਤ ਨੂੰ ਰੋਜ਼, ਉਂਗਲ ਨਾਲ ਮਾਰ ਕੇ ਨਾ ਜਿੰਨਾ ਕਿ ਬੰਦਰ ਸਰ ਜਾਏ ਬਸ। ਇੱਕ ਹੋ ਗਈ ਕਰਨ ਆਪਣੀਆਂ ਔਲੇ ਦਾ ਰਸ ਤੇ ਨਿੰਬੂ ਦਾ ਰਸ ਮਿਕਸ ਕਰਕੇ ਨਾ ਉਹਨਾਂ ਜਿਹੜੀਆਂ ਫਿੰਸੀਆਂ ਜਿਹੀਆਂ ਉਹਨਾਂ ਦੇ ਉੱਤੇ ਲਾਉਣ।
ਇੱਕ ਐਲੋਵੇਰਾ ਦਾ ਜਲ ਤੇ ਦਹੀਂ ਗੁਲਾਬ ਜਲ ਨਾ ਹਲਦੀ ਪਾ ਕੇ ਨਾ ਉਹ ਜਿਹੜੀ ਕੰਡ ਦੇ ਉੱਤੇ ਪਿੱਛੋਂ ਟੂਈ ਤੇ ਨਾ ਉੱਥੇ ਲੇਪ ਕਰਨ, ਜਿੱਥੇ ਜਿੱਥੇ ਅਗਲੇ ਪਾਸੇ ਉੱਥੇ ਵੀ ਕਰਨ। ਹਰੇ ਐਪਲ ਦਾ ਜੂਸ ਦੇ ਦੇਣ, ਖੀਰੇ ਦਾ ਜੂਸ ਪਾ ਕੇ ਨਾ ਗੁਲਾਬ ਜਲ ਜਿਹੜਾ ਸਾੜ ਜਿਹਾ ਮੱਚਦਾ ਬੜਾ, ਇਹਨਾਂ ਨੇ ਮੇਰੀਆਂ ਕੁੜੀਆਂ ਬੜੇ ਨਿਕਲੇ ਤੇ ਉਹ ਉਹਦੇ ਨਾਲ ਬੜਾ ਫਰਕ ਪੈ ਜਾਏਗਾ। ਇੱਕ ਛੋਟਾ ਜਿਹਾ ਇਲਾਜ ਮੈਂ ਦੱਸਣੀ ਆ, ਜਿਨ੍ਹਾਂ ਦੇ ਮਣਕੇ ਕਹਿੰਦੇ ਸੀ ਨਾ ਹੀਲੇ ਨੇ, ਸ਼ਾਇਦ ਇੱਥੋਂ ਮਿਲ ਜਾਏਗਾ। ਅੱਜ ਆਯੁਰਵੈਦਿਕ ਦਵਾਈ ਹੈ, ਸਾਡੇ ਉੱਥੇ ਕਿਸੇ ਨੇ ਵਰਤੀ ਸੀ। ਆਰਨੀਕਾ ਇੱਕ ਦਵਾਈ ਹੈ, ਉਹ ਪੀਣ, ਇੱਕ ਮੜਕੇ ਦੁੱਧ 'ਚ ਉਬਾਲ ਕੇ ਪੀਣ ਤੇ ਗੋਲ ਜੀ ਫੱਟੀ ਲੈ ਕੇ ਜਿਹੜੀ ਆਪਣੀ ਟੂੰਡਰੀ ਥੱਲੇ, ਇਹ ਟੂੰਡਰੀ ਤੇ ਬੈਣ ਦੋ ਨਾ, ਭਾਵੇਂ ਗਲ ਵਾਲੇ ਹੋਣ ਤੇ ਭਾਵੇਂ ਥੱਲੇ ਦੇ ਹੋਣ, ਉਹ ਉਹਨਾਂ ਨੂੰ ਠੀਕ ਹੋ ਜਾਂਦੇ ਨੇ। ਸਾਡੇ ਕਿਸੇ ਨੂੰ ਆਰਾਮ ਆਇਆ ਸੀ। ਜੇ ਉਹ ਕਹਿੰਦੇ ਨੇ ਮੈਨੂੰ ਗਰਮ ਚੀਜ਼ ਨਹੀਂ ਪਚਦੀ, 2 ਗਲਾਸ ਪਾਣੀ 'ਚ 2 ਸ਼ਲਗਮ ਛਿੱਲ ਧੋ ਸੋ ਕੇ ਪਾ ਲੈਣ, ਥੋੜੀ ਥੋੜੀ ਅੱਗ ਤੇ ਨੰਗਾ ਰਿੱਝ ਜਾਏ, ਜਿਹੜੇ 2 ਵਿੱਚ ਗੁੜ ਪਾ ਲੈਣ ਥੋੜਾ ਜਿਹਾ। ਜਦੋਂ 1 ਗਲਾਸ ਪਾਉਣਾ ਰਹਿ ਜਾਵੇ ਨਾ, ਪੁਣ ਕੇ 1 ਚਮਚ ਵਿੱਚ ਘਿਓ ਪਾ ਕੇ ਨਾ ਘੁੱਟ ਕਰਕੇ ਰਾਤ ਨੂੰ ਪੀਣ ਤੋਂ ਪਾਣੀ ਦਿਨ ਡੰਗ ਪੀਣ, ਉਹਨਾਂ ਜਿਹੜੀ ਖੰਘ ਖੁੰਘ ਨਜ਼ਲਾ ਬਾਹਰ ਸਾਰਾ ਆ ਜਾਏਗਾ। ਬੱਚਿਆਂ ਨੂੰ ਜਦੋਂ ਆਪਾਂ ਫਰਿੱਜ ਚੋਂ ਕਰਕੇ ਠੰਡਾ ਬੋਤਲ 'ਚ ਦੁੱਧ ਪਾ ਕੇ ਦੇ ਦਿਆਂਗੇ ਤੇ ਬੱਚਿਆਂ ਨੂੰ ਪੋਟੀਆਂ ਟੱਟੀਆਂ ਤੇ ਲੱਗਣਗੀਆਂ, ਵਾਈ ਹੋ ਜਾਂਦੀ। ਹਮੇਸ਼ਾ ਗਰਮ ਕਰਕੇ ਸਾਡੇ ਇੱਥੇ ਬੱਚਿਆਂ ਨੂੰ ਸੌਂਫ ਪਾ ਕੇ ਦੁੱਧ ਉਬਾਲ ਕੇ ਫਰਿੱਜ 'ਚ ਰੱਖ ਦੇਣਾ, ਪੁਣ ਕੇ ਜਦੋਂ ਦੇਣਾ ਬੋਤਲ 'ਚ ਪਾਉਣਾ ਤੇ ਮੈਕਰੋ ਰੱਖਿਆ, ਥੋੜਾ ਕੋਸਾ ਕਰਕੇ ਪਿਉਣਾ। ਹੁਣ ਜੀ 2 ਸਾਲ ਦਾ ਬੱਚਾ ਨੇ ਉਹਨੇ ਪੋਟੀਆਂ ਰੁਕਦੀਆਂ ਪਈਆਂ। ਇੱਕ ਤਾਂ ਛੋਟੇ ਬੱਚੇ ਅਸੀਂ ਵੀ ਪਾਲੇ ਨੇ, ਜਵੈਨ ਦਾ ਅਰਕ ਅਸੀਂ 2 ਚਮਚਾ ਪਿਆ ਦੇਣਾ ਤੇ ਬੱਚੇ ਨੇ ਪੋਟੀਆਂ ਤੋਂ ਠੀਕ ਹੋ ਜਾਣਾ। ਸੌਂਫ ਦਾ ਅਰਕ ਮੈਂ ਘਰੇ ਰੱਖ ਲੈਣਾ। ਇਹ ਚੀਜ਼ਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਨੇ, ਇਹਨਾਂ ਨਾਲ ਹੀ ਬੱਚਿਆਂ ਨੂੰ ਬੜਾ ਉਹ ਹੋ ਜਾਂਦਾ ਹੈ। ਇੱਕ ਹਿੰਗ ਜਿਹੜੀ ਹੈ ਨਾ, ਗਿੱਲਾ ਹਿੰਗ ਥੋੜੀ ਜਿਹੀ ਗਿੱਲੀ ਕਰਕੇ ਨਾ ਬੱਚੇ ਧੁੰਨੀ ਤੇ ਲਾਮਾ ਥੋੜਾ ਚੋਪੜ ਦੇਣ। ਇੱਕ ਅਦਰਕ ਦਾ ਤਾ ਜਿਹੜਾ ਰਹੇਗਾ, ਛੋਟੇ ਬੱਚਿਆਂ ਦਾ ਛੋਟਾ ਇਲਾਜ ਹੁੰਦਾ। ਇੱਕ ਅਦਰਕ ਦਾ ਰਸ ਲੈ ਕੇ ਨਾ ਉਹ ਥੋੜਾ ਜਿਹਾ ਧੁੰਨੀ 'ਚ ਪਾ ਦੇਣ। ਇੱਕ ਜਿਹੜੇ ਕਹਿੰਦੇ ਸੀ ਨਾ ਅੱਖਾਂ ਚਿੱਟਾ ਆਉਂਦਾ, ਉਹ ਚਿੱਟੇ ਪਿਆਜ਼ ਦਾ ਰਸ ਹੀ ਪਾਉਣ। ਜੇ ਕਿਤੇ ਚਾਂਦੀ ਦਾ ਸਰੂਚੂ ਮਿਲ ਜਾਏ ਨਾ, ਉਹ ਲਵੇੜ ਕੇ ਪਾਉਂਦੇ ਰਹਿਣ ਨਾ, ਉਹ ਜਿਹੜਾ ਚਿਟਾਪਾ ਜਿਹਾ ਉਹਨਾਂ ਦਾ ਖਤਮ ਹੋ ਜਾਏਗਾ। ਅੱਛਾ ਜੀ, ਇੱਕ ਤੁਸੀਂ ਉਹਨਾਂ ਨੇ ਕਿਹਾ ਸੀ ਨਾ ਸੰਗ੍ਰਹਿਣੀ, ਮੈਂ ਤੁਹਾਨੂੰ ਦੱਸਿਆ ਨਹੀਂ, ਇਸ ਬਕੌਲ ਚੇਤਾ ਰੱਖ ਲੈਣ। ਇਹ ਬੜਾ ਅੱਛਾ ਨੁਕਸਾ ਸਾਨੂੰ ਆਰਾਮ ਆਏ, ਇਹਦੇ ਨਾਲ ਹੀ ਆ ਗਿਆ, ਬਹੁਤ ਚੰਗਾ ਰਿਹਾ ਹੈ। ਇੱਕ ਤੁਸੀਂ ਐਂ ਕਰਨਾ ਹੈ, ਮੈਂ ਇੱਥੇ ਕਿਸੇ ਨੂੰ ਦੱਸਿਆ ਸੀ ਨੁਕਸਾ ਤੇ ਉਹਨੂੰ ਆਰਾਮ ਆ ਗਿਆ। ਜੇ 10 ਕੁ ਦਿਨ ਹੀ ਉਹਨੇ ਲਿਆ ਤਾਂ ਉਹਨੂੰ ਫਰਕ ਪੈਣ ਲੱਗ ਪਿਆ, ਪਰ ਉਹ ਅਜੇ ਪੀਂਦੇ ਪਏ ਨੇ। 100 ਗ੍ਰਾਮ ਭੁੱਜੇ ਛੋਲੇ ਲੈ ਲਓ, 100 ਗ੍ਰਾਮ ਜੌਂ ਦਾ ਪਾਊਡਰ ਲੈ ਲਓ ਤੇ 100 ਗ੍ਰਾਮ ਪੰਚਤ੍ਰਿਚਮੂਲ, ਇੱਕ ਦਵਾਈ ਹੈ ਹੋਮੋਪੈਥਿਕ ਦੀ, ਪੰਚਤ੍ਰਿਚਮੂਲ। ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਬਰਾਬਰ ਪੀਸ ਕੇ ਰੱਖ ਲਓ। 1 ਗਲਾਸ ਪਾਣੀ ਵਿੱਚ 1 ਚਮਚ ਘੋਲੋ, 1 ਨਿੰਬੂ ਨਿਚੋੜ ਲਓ, ਥੋੜਾ ਸਿੰਦਾ ਲੂਣ ਪਾ ਲਓ ਤੇ ਜੇ ਖੱਟਾ ਲੱਗਦਾ ਤੁਸੀਂ ਅੰਗੂਰ ਦੀ ਖੰਡ ਪਾ ਸਕਦੇ, ਦੂਜੀ ਨਹੀਂ ਪਾ ਸਕਦੇ। ਉਹ ਤੁਸੀਂ 1 ਗਲਾਸ ਸਵੇਰੇ ਪੀਂਦੇ ਰਹਿਣਾ, ਘੁੱਟ ਕਰਕੇ ਬਹਿ ਕੇ ਥੋੜਾ ਟਾਈਮ ਲਾ ਕੇ ਤੇ 10 ਦਿਨ ਜਾ ਕੇ ਚੈੱਕ ਕਰਾਉਣਗੇ ਤਾਂ ਉਹਨਾਂ ਜਿਹੜੀ ਕਿਡਨੀਆਂ ਨੇ ਉਹ ਕਹਿਣਗੇ ਤੁਹਾਨੂੰ ਕਾਫੀ ਫਰਕ ਪੈ ਗਿਆ। ਇਹਦੇ ਨਾਲ ਇੱਥੇ ਸਾਡੇ ਕਿਸੇ ਨੂੰ ਆਰਾਮ ਆਇਆ ਤਾਂ ਉਹ ਅਜੇ ਪੀਤੀ ਜਾਂਦਾ, ਉਹ ਕਰੀ ਜਾਂਦਾ। ਫਿਰ ਮੈਂ ਆਪਣਾ ਆਂਦੇ ਸੀ ਪਿਸ਼ਾਬ ਦੇ ਵਿੱਚ ਨਾ ਬਲੱਡ ਆਉਂਦਾ, ਸੌਖਾ ਜਿਹਾ ਇਲਾਜ ਇੱਕ ਚਕੰਦਰ ਦਾ ਜੂਸ ਜਿਹੜਾ ਹੈ ਨਾ, ਗਲੋ ਦਾ ਜੂਸ ਮਿਕਸ ਕਰਕੇ ਪੀਓ। ਇਹ ਵੀ ਅਸੀਂ ਵਰਤਿਆ ਨੁਕਸਾ, ਕਿਸੇ ਨੂੰ ਮੈਂ ਦੱਸਿਆ ਸੀ। ਅੱਧਾ ਚਮਚਾ ਸੁੰਡ ਜਿਹੜੀ ਮਿਸ਼ਰੀ ਵਿੱਚ ਪਾ ਕੇ ਨਾ ਕਾੜ ਕੇ ਠੰਡਾ ਕਰਕੇ ਉਹ ਵੀ ਪੀ ਸਕਦੇ ਨੇ ਪਾਣੀ ਵਿੱਚ ਨਾ। ਅੱਧਾ ਚਮਚ ਸੁੰਡ ਤੇ ਮਿਸ਼ਰੀ ਇਹਨੂੰ ਕਾੜ ਕੇ ਨਾ ਥੋੜਾ ਪੀਓ, ਜਿਹੜਾ ਬਲੱਡ ਆਉਂਦਾ ਵਿੱਚ। ਜੇ ਪਿਸ਼ਾਬ ਦੇ ਵਿੱਚ ਬਲੱਡ ਆਉਂਦਾ ਹੈ ਨਾ, ਨਾਰੀਅਲ ਦਾ ਪਾਣੀ ਜ਼ਿਆਦਾ ਪੀਣਾ ਚਾਹੀਦਾ। ਜੇ ਬਲੱਡ ਦੇ ਵਿੱਚ ਆਉਂਦਾ ਹੈ ਨਾ ਤੇ ਫਿਰ ਜਿਹੜੇ ਨਾ ਇਹਨੂੰ ਆਪਣਾ ਤਿਲ ਜਿਹੜੇ ਨਾ ਕਾਲੇ ਉਹ ਲੈ ਕੇ ਨਾ ਉਹ ਵੀ ਤੁਸੀਂ ਖਾ ਸਕਦੇ, ਨਾਲ ਠੰਡਾ ਪਾਣੀ ਪੀਣਾ ਚਾਹੀਦਾ। ਇਹ ਇੱਥੇ ਮੈਂ ਕਿਸੇ ਨੂੰ ਦੱਸਿਆ ਤੇ ਮੈਨੂੰ ਆਰਾਮ ਆ ਗਿਆ, ਬੜੀ ਛੇਤੀ ਆਇਆ। ਇੱਕ ਉਹਨਾਂ ਨੇ ਮੈਂ ਦੱਸਣ ਲੱਗੀ ਸੀ ਤੁਹਾਨੂੰ ਆਪਣਾ ਡੇਢ ਲੈ ਕੇ ਨਾ 150 ਗ੍ਰਾਮ ਖੀਰਾ, ਗ੍ਰਾਮ ਬਦਾਮ, 150 ਗ੍ਰਾਮ ਜਿਹੜਾ ਨਾ ਉਹ ਖੀਰੇ ਦੇ ਬੀਜ ਹੋਣ, 150 ਗ੍ਰਾਮ ਪਿੱਛੇ ਕਿਸੇ ਨੇ ਦੱਸਿਆ ਮੇਰੀ ਸਿਰ ਪੀੜ ਨਹੀਂ ਲੈਂਦੀ, 150 ਗ੍ਰਾਮ ਹੀ ਖਸਖਸ ਤੇ 50 ਗ੍ਰਾਮ ਕਾਲੀ ਮਿਰਚ ਰਾਤੀ ਪਾਣੀ 'ਚ ਭਿਓ ਕੇ ਰੱਖ ਲਓ। ਸਵੇਰੇ ਨਿਚੋੜ ਕੇ ਬਿਲਕੁਲ ਸੁਕਾਟਾ ਕਰਕੇ ਨਾ ਘਿਓ ਉਬਲਣਾ ਰੱਖ ਦਿਓ ਥੋੜਾ ਜਿਹਾ, ਬਸ ਵਿੱਚ ਪਾ ਦਿਆਂ ਹੀ ਘਿਓ ਉਬਲੇ, ਸੁੜਕ ਹੋਏਗੀ ਤੇ ਘਿਓ ਹੀ ਨਿਚੋੜ ਲੈਣਾ ਛੇਤੀ ਨਾਲ, ਕਿਉਂਕਿ ਉਹ ਫਿਰ ਜ਼ਿਆਦਾ ਸੜ ਨਾ ਜਾਣ। ਉਹਨਾਂ ਨੂੰ ਠੰਡਾ ਕਰਕੇ ਪੀਸ ਕੇ ਨਾ ਥੋੜਾ ਜਿਹਾ ਸ਼ਹਿਦ ਪਾ ਕੇ ਉਹਦੇ ਵਿੱਚ ਤੇ ਉਹਨੂੰ ਤੁਸੀਂ ਆਪਣਾ ਗੋਲੀਆਂ ਵਟੋ, ਜਿਵੇਂ ਚਿੱਟੇ ਛੋਲੇ ਦੇ ਦਾਣੇ ਜਿੰਨੀਆਂ, ਤੇ ਉਹਨੂੰ ਤੁਸੀਂ ਰਾਤੀ ਦੁੱਧ ਨਾਲ ਲੈਂਦੇ ਰਹੋ ਨਾ, ਤੁਹਾਨੂੰ ਬੜਾ ਆਰਾਮ ਆਉਂਦਾ ਉਹਦੇ ਨਾਲ। ਤੇ ਉਹ ਜਿਵੇਂ ਸਿਰ ਨੂੰ ਪੀੜ, ਜਿਵੇਂ ਸਿਰ ਨੂੰ ਜਿਵੇਂ ਹੁੰਦੀ ਹੈ ਨਾ ਅੱਧੇ ਸਿਰ ਦੀ ਪੀੜ, ਜਾਂ ਜਿਹਨੂੰ ਕਹਿੰਦੇ ਨੇ ਆਪਾਂ ਉਹ ਹੁੰਦਾ ਹੈ ਸੰਗ੍ਰਹਿਣ, ਆਪਣੀ ਮਾਈਗ੍ਰੇਨ, ਉਹਦੇ ਨਾਲ ਬੜੀ ਹਟੀ ਹੈ। ਤੇ ਮੈਂ ਤੁਹਾਨੂੰ ਇਹ ਦੱਸਣ ਲੱਗੀ ਸਾਂ ਤੇ ਬਸ ਮੇਰੀ ਤੁਹਾਨੂੰ ਦੱਸ ਲਿਆ ਜਿੰਨਾ ਕੁ ਮੈਂ ਲਿਖਿਆ ਸੀ। ਬਾਕੀ ਤੁਸੀਂ ਲਵੋ ਕਾਲ ਤੇ ਇੱਕ ਨੁਕਤਾ ਮੈਂ ਦੱਸਣਾ, ਮੈਨੂੰ ਟਾਈਮ ਮਿਲਿਆ ਤੇ ਪਿੱਛੇ ਕਰ ਲਾਂਗੇ, ਨਹੀਂ ਤਾਂ ਹੁਣ ਜ਼ਰੂਰ ਜੀ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ ਗੁਰਦੀਪ ਕੌਰ ਜੀ, ਬਹੁਤ ਬਹੁਤ ਧੰਨਵਾਦ ਹੈ ਜੀ।
ਇਸੇ ਤਰ੍ਹਾਂ ਤੁਸੀਂ ਵੀ ਸਾਰਾ ਟਾਈਮ ਕੱਢ ਕੇ ਭਾਈ ਜੋ ਵੀ ਤੁਹਾਨੂੰ ਪਤਾ ਹੁੰਦਾ ਤੇ ਤੁਸੀਂ ਜ਼ਰੂਰ ਸ਼ੇਅਰ ਜ਼ਰੂਰ ਕਰ ਲਿਆ ਕਰੋ। ਆਪਾਂ ਇੱਕ ਬ੍ਰੇਕ ਲੈਣੀ ਆ, ਬ੍ਰੇਕ ਤੋਂ ਬਾਅਦ ਆਪਾਂ ਆਉਂਦੇ ਵਾਪਸ ਤੇ ਜਿਹੜੇ ਤੁਸੀਂ ਹੋਲਡ ਤੇ ਆ ਪਲੀਜ਼ ਹੋਲਡ ਤੇ ਬਣੇ ਰਹਿਣਾ। ਆਨੇ ਵਾਪਸ ਇੱਕ ਬ੍ਰੇਕ ਤੋਂ ਬਾਅਦ। ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਿਹਤ ਨੂੰ ਕਿਵੇਂ ਠੀਕ ਰੱਖੀਏ, ਕਿਵੇਂ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਉਹਨਾਂ ਨੂੰ ਵਰਤੀਏ, ਉਹਨਾਂ ਨੂੰ ਕਿਹੜੀ ਚੀਜ਼ ਨੂੰ ਲੈਣਾ ਚਾਹੀਦਾ, ਉਸ ਦੇ ਬਾਰੇ ਗੱਲਾਂ ਬਾਤਾਂ ਕਰਦੇ ਹਾਂ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ। ਜਿਹੜੀਆਂ ਚੀਜ਼ਾਂ ਤੁਸੀਂ ਵਰਤਦੇ ਆ ਆਪਣੇ ਸਰੀਰ ਨੂੰ ਦੇਖ ਕੇ ਵਰਤਣੀਆਂ। ਕਈਆਂ ਨੂੰ ਬਾਏ ਬਹੁਤ ਹੁੰਦੀ ਆ, ਕਈਆਂ ਨੂੰ ਗਰਮੀ ਬਹੁਤ ਹੁੰਦੀ ਆ, ਚੀਜ਼ਾਂ ਦੀ ਵੀ ਤਸੀਰ ਹੁੰਦੀ ਆ। ਉਸ ਤੁਸੀਂ ਆਪਣਾ ਸਰੀਰ ਦੇਖ ਕੇ ਚੀਜ਼ਾਂ ਨੂੰ ਲੈਣਾ ਆ, ਉਹ ਤੁਸੀਂ ਆਪ ਖਿਆਲ ਕਰਨਾ। ਜੇ ਕਿਸੇ ਚੀਜ਼ ਤੋਂ ਅਲਰਜੀ ਆ ਉਹ ਨਹੀਂ ਲੈਣੀ, ਥੋੜ੍ਹੀ ਚੀਜ਼ ਤੋਂ ਸਦਾ ਹੀ ਸ਼ੁਰੂ ਕਰਨੀ ਆ। ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕਾਹਦੇ ਨਾਲ ਲੈਣੀ ਤਾਂ ਪਾਣੀ ਨਾਲ ਲੈਣੀ ਸ਼ੁਰੂ ਕਰਦਾ। ਕੁਛ ਕੁ ਚੀਜ਼ਾਂ ਦੁੱਧ ਨਾਲ ਲਈਆਂ ਜਾਂਦੀਆਂ ਜਿਹੜੀਆਂ ਖੁਸ਼ਕ ਹੁੰਦੀਆਂ। ਸੋ ਡਾਕਟਰ ਨਹੀਂ ਹੈਗਾ ਕੋਈ ਵੀ, ਸਿਰਫ ਤੇ ਸਿਰਫ ਸਾਡੀਆਂ ਜਿਹੜੀਆਂ ਹੋਮ ਰੈਮਡੀ ਆ, ਸਾਡੇ ਬਜ਼ੁਰਗ ਜਿਨ੍ਹਾਂ ਚੀਜ਼ਾਂ ਨੂੰ ਵਰਤਦੇ ਸੀਗੇ ਜਾਂ ਸਾਡੇ ਬਜ਼ੁਰਗਾਂ ਨੇ ਵਰਤ ਕੇ ਦੇਖੀਆਂ ਆ, ਉਹਨਾਂ ਦੀਆਂ ਗੱਲਾਂ ਬਾਤਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਦਾਵਾ ਟੜਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੂਬਸੇਰੀ, ਬਲਜੀਤ ਸਿੰਘ, ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਗਰਮੀਤ ਸਿੰਘ ਚੱਲੀ ਐਸਕਲੋਨ, ਕਰਮਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਸਟਨ, ਬਹਾਦਰ ਸਿੰਘ ਜੀ ਗਿੱਲ ਫਰੈਸਨੋ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਦੇ ਅਸੀਂ ਤੁਹਾਡੀਆਂ ਕਾਲਸ ਵੱਲ। ਹੁਣ ਤੁਸੀਂ ਕਾਲ ਕਰੋ 4082725200 ਸਟੂਡੀਓ ਦਾ ਫੋਨ ਨੰਬਰ ਆ। ਇਸ 'ਤੇ ਕਾਲ ਕਰਕੇ ਆਪਣਾ ਕੋਈ ਵੀ ਸਵਾਲ ਆ ਉਹ ਤੁਸੀਂ ਪੁੱਛ ਸਕਦੇ ਆ। ਸਾਡੇ ਨਾਲ ਜੁੜੇ ਹੋਏ ਨੇ ਜੀ ਬਲਜੀਤ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ, ਦੁਬਾਰਾ ਆਈ ਮੈਂ। ਭੈਣ ਜੀ ਮੇਰੇ ਗੋਡੇ ਨਾ ਕੜੇ ਬਹੁਤ ਕਰਦੇ ਆ, ਜਿੱਦਾਂ ਮੈਂ ਗਰਮ ਚੀਜ਼ ਕੋਈ ਖਾ ਨਹੀਂ ਸਕਦੀ, ਮੈਨੂੰ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਤੇ ਮੇਰੇ ਗੋਡੇ ਨੂੰ ਮੈਂ ਦਵਾਈ, ਮੈਨੂੰ ਤੇਲ ਮਲਦੀ ਨੂੰ ਮੈਨੂੰ ਸਾਲ ਹੀ ਹੋ ਗਿਆ, ਗੋਡਿਆਂ ਕਈ ਤਰ੍ਹਾਂ ਬਣਾਇਆ ਤੇ ਮੇਰੇ ਗੋਡੇ ਕੜੇ ਬਹੁਤ ਕਰਦੇ ਆ, ਬੋਲਦੇ ਆ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਮਹਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਮੇਰੀ ਦੋਤੀ ਦੇ ਤਾਂ ਬੇਟੀ ਦੇ ਨਾ ਸਿਰਾਂ ਦੇ ਸਿਰ ਦੇ ਵਿੱਚ ਗੱਟੀਆਂ ਜਿਹੀਆਂ ਹੋਈਆਂ ਤੇ ਉਹਨਾਂ ਦਾ ਕੋਈ ਇਲਾਜ ਹੋਵੇ ਤਾਂ ਸਾਨੂੰ ਜ਼ਰੂਰ ਦੱਸਣਾ। ਸਿਰ ਵਿੱਚ ਕਿਹਾ ਤੁਸੀਂ? ਹੈਲੋ, ਹਾਂਜੀ। ਗੱਟੀਆਂ ਕਿੱਥੇ ਹੋਈਆਂ? ਹੈਲੋ, ਅਗਲੇ ਕਾਲਰ ਨੇ ਸਾਡੇ ਪਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਹੀਂ, ਮੈਂ ਇੱਕ ਦੱਸਣਾ ਇੱਕ ਪੁੱਛਣਾ ਆ। ਦੱਸਣਾ ਵੀ ਇਹ ਜਿਹੜਾ ਗਠੀਏ ਦਾ ਕਹਿੰਦੇ ਆ ਨਾ, 2 ਸਾਲ ਪਹਿਲਾਂ ਇੱਥੇ ਰੇਡੀਓ ਤੇ ਦੱਸਿਆ ਸੀ ਇੱਕ ਭੈਣ ਜੀ ਨੇ, ਤੇ 1 ਕੱਪ ਮੇਥੀ ਦਾਣਾ, ਮੇਥੀ ਦਾਣਾ, 1 ਕੱਪ ਸੁੰਡ, 1 ਕੱਪ ਹਲਦੀ ਤੇ ਅੱਧਾ ਕੱਪ ਪਾਉਣਾ ਅਸ਼ਵਗੰਧਾ ਦਾ ਪਾਊਡਰ। ਇਹ ਸਾਰਿਆਂ ਦਾ ਪਾਊਡਰ ਫੇਮ ਬਣਾ ਲੈਣਾ। ਤਾਂ ਫਿਰ ਇਹਨੂੰ ਰਾਤ ਨੂੰ ਸੌਣ ਲੱਗੇ ਕੋਸੇ ਪਾਣੀ ਨਾਲ ਖਾਣਾ ਆ। ਮੈਂ ਖਾਧਾ, ਮੈਨੂੰ ਆਰਾਮ ਆਇਆ ਤੇ ਹੋਰ ਵੀ ਕਾਫੀ ਲੋਕਾਂ ਨੇ ਜਿਨ੍ਹਾਂ ਨੂੰ ਮੈਂ ਦੱਸਿਆ ਤੇ ਆਰਾਮ ਆਇਆ। ਮੈਂ ਪੁੱਛਣਾ ਆਪਣੇ ਲਈ ਇਹ ਆ ਕਿ ਮੈਨੂੰ, ਮੈਂ ਰੋਟੀ ਖਾਣ ਤੋਂ ਬਾਅਦ ਮੈਨੂੰ ਘੰਟਾ ਮਗਰੋਂ ਪਾਣੀ ਪੀਂਦੀ ਹਾਂ, ਉੱਦਾਂ ਪਾਣੀ ਨਾਲ ਨਹੀਂ ਪੀਂਦੀ ਹੈਗੀ। ਤਾਂ ਪਾਣੀ ਪੀਣ ਤੋਂ ਬਾਅਦ ਮੇਰਾ ਜੀਭ ਨਹੀਂ, ਅੰਦਰਲੇ ਪਾਸੇ ਗਲ ਸੁੱਕਣ ਲੱਗ ਪੈਂਦਾ। ਤਾਂ ਮੈਂ ਢਿੱਡ ਵਿੱਚ ਵੀ ਕੁਛ ਸਹੀ ਨਹੀਂ ਰਹਿੰਦਾ। ਇਹ ਗੈਸ ਹੋ ਗਈ ਜਾਂ ਇਹ ਕੀ ਆ? ਠੀਕ ਆ। ਤੇ ਫਿਰ ਥਿਆ ਨਾ ਵੀ ਲੱਗੇ, ਮਤਲਬ ਗਲ ਸੁੱਕਦਾ ਕਰਕੇ ਪਾਣੀ ਪੀਣਾ ਪੈਂਦਾ ਹੈ। ਗਲ ਸੁੱਕਦਾ, ਜੀਭ ਨਹੀਂ ਸੁੱਕਦੀ। ਅੱਛਾ, ਇਹ ਆ ਮੇਰਾ। ਹਾਂਜੀ, ਪਲੀਜ਼ ਕੋਈ ਹੈਲਪ ਕਰੇ ਮੇਰੀ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸਿਓ ਜੀ ਇਹਨਾਂ ਨੂੰ, ਕੋਈ ਕਿਸੇ ਨੂੰ ਜੇ ਪਤਾ ਹੋਇਆ ਤੇ। ਨਰਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ ਨਾ ਤਾਲੂ ਬਹੁਤ ਪੱਕਾ ਆ, 3-4 ਦਿਨ ਆਰਾਮ ਨਹੀਂ ਆ ਰਿਹਾ ਤੇ ਮੇਰਾ ਨਾਲੇ ਰਾਤ ਨੂੰ ਮੂੰਹ ਸਾਰਾ ਹੀ ਬਹੁਤ ਸੁੱਕਦਾ ਆ। ਅੱਛਾ ਜੀ, ਠੀਕ ਆ। ਹਾਂਜੀ, ਤੇ ਇੱਕ ਇਹ ਵੀ ਗਠੀਏ ਦਾ ਮਤਲਬ ਦੱਸਦੇ ਭੈਣ ਭਾਈ ਸਾਰੇ ਹੀ, ਬਹੁਤ ਬਹੁਤ ਮਿਹਰਬਾਨੀ ਆ। ਮਤਲਬ ਵੀ ਆਹ ਚੀਜ਼ ਖਾਣੀ ਆ, ਇਹ ਨਹੀਂ ਦੱਸਦੇ ਵੀ ਚੀਜ਼ ਕਿਹੜੀ ਤੁਸੀਂ ਮਤਲਬ ਪਰਹੇਜ਼ ਕਰੋ ਵੀ ਆਹ ਨਾ ਖਾਓ ਜਿਹਦੇ ਤੋਂ ਜਲਦੀ ਆਰਾਮ ਆ ਜੇ। ਗਠੀਆ? ਹਾਂਜੀ, ਠੀਕ ਆ। ਹਾਂਜੀ, ਇਹ ਤਾਂ ਦੱਸਦੇ ਆ ਵੀ ਆਹ ਖਾਓ, ਚਲੋ ਉਹ ਖਾਈਦਾ। ਹਾਂਜੀ ਹਾਂਜੀ, ਜਿਹੜੀ ਚੀਜ਼ ਨਹੀਂ ਖਾਣੀ ਉਹ ਨਹੀਂ ਦੱਸਦੇ। ਠੀਕ ਆ, ਉਹ ਨਹੀਂ ਦੱਸਦੇ ਵੀ ਆਹ ਨਹੀਂ ਤੁਸੀਂ ਖਾਣੀ, ਉਹਦਾ ਪਰਹੇਜ਼ ਰੱਖੋ ਤੇ ਤਾਂ ਕਿ ਇਹ ਚੀਜ਼ਾਂ ਖਾਓਗੇ ਤਾਂ ਤੁਹਾਨੂੰ ਜਲਦੀ ਆਰਾਮ ਆਏਗਾ। ਠੀਕ ਹੈ। ਇਸ ਮਿਹਰਬਾਨੀ ਜਿਹੜੇ ਦੱਸਦੇ ਨੇ ਉਹਨਾਂ ਵੀਰਾਂ ਭੈਣਾਂ ਦਾ ਬਹੁਤ ਬਹੁਤ ਮਿਹਰਬਾਨੀ। ਤੁਹਾਡਾ ਵੀ ਪ੍ਰੋਗਰਾਮ ਬਹੁਤ ਵਧੀਆ ਸੁਣੀਦਾ ਸਾਰਾ ਹੀ, ਇਹਨਾਂ ਤੋਂ ਸਿਹਤ ਲਈਦੀ ਆ, ਚੀਜ਼ਾਂ ਖਾਈਦੀਆਂ, ਆਰਾਮ ਹੁੰਦਾ
ਤੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ ਨਰਿੰਦਰ ਜੀ ਬਹੁਤ। ਵੈਸੇ ਜਿਹੜਾ ਗਠੀਆ ਹੁੰਦਾ ਨਾ, ਗਠੀਆ ਕਹਿੰਦੇ ਵੀ ਦਹੀਂ ਸ਼ਾਮ ਨੂੰ ਲੋਕ ਖੱਟਾ ਬਣਾ ਕੇ ਖਾ ਲੈਂਦੇ ਆ, ਰਾਤ ਨੂੰ ਦੁੱਧ ਪੀਂਦੇ ਆ। ਇਹ ਬਾਏ ਵਾਲੀਆਂ ਚੀਜ਼ਾਂ ਤੋਂ ਵਰਜਿਤ ਹੈਗਾ ਆ ਵੀ ਬਾਏ ਵਾਲੀਆਂ ਚੀਜ਼ਾਂ ਤੁਸੀਂ ਨਹੀਂ ਲੈਣੀਆਂ, ਇਹਨਾਂ ਚੀਜ਼ਾਂ ਤੋਂ ਕੀਤਾ ਜਾਂਦਾ। ਬਾਕੀ ਹੋਰ ਵੀ ਪੁੱਛਦੇ ਆ ਆਪਾਂ, ਜੇ ਕਿਸੇ ਨੂੰ ਪਤਾ ਹੋਵੇ ਖੱਟੀਆਂ ਖੁੱਟੀਆਂ ਚੀਜ਼ਾਂ ਤੋਂ ਕਹਿ ਦਿੰਦੇ ਆ ਨਹੀਂ ਖਾਣੀਆਂ ਚਾਹੀਦੀਆਂ। ਰਾਜ ਕੌਰ ਜੀ। ਰਾਜ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਇੱਕ ਤਾਂ ਫੀਡਬੈਕ ਦੇਣੀ ਸੀਗੀ, ਜੇ ਨਾ ਕਿਸੇ ਨੂੰ ਬਾਥਰੂਮ ਜ਼ਿਆਦਾ ਆਉਂਦਾ ਹੋਵੇ ਤਾਂ ਉਹ ਚੰਦਨ ਪ੍ਰਭਾ ਪੱਟੀ ਦੱਸੀ ਸੀਗੀ ਜਗਵੀਰ ਭਾਜੀ ਹੁਣਾਂ ਨੇ। ਸੋ ਬਹੁਤ ਵਧੀਆ, ਜੇ ਕਿਸੇ ਨੂੰ ਬਾਥਰੂਮ ਜ਼ਿਆਦਾ ਆਉਂਦਾ ਹੋਵੇ ਤਾਂ ਉਹ ਖਾਣ ਜ਼ਰੂਰ, ਹਨਾ। ਠੀਕ ਹੈ ਜੀ। ਤੇ ਦੂਜਾ ਪੁੱਛਣਾ ਸੀਗਾ, ਸਾਡੇ ਬੱਚਾ ਉਹਨੂੰ ਨਾ ਜਿੱਦਾਂ ਰਾਤ ਨੂੰ ਦੰਦ ਬਹੁਤ ਜ਼ਿਆਦਾ ਪੀਸਦਾ, ਜ਼ੋਰ ਜ਼ੋਰ ਦੀ ਰਗੜਦਾ। ਠੀਕ ਆ। ਸਾਰੀ ਰਾਤ ਬਸ ਉਹਦਾ ਇਹੀ ਕੰਮ ਆ, ਜਿੱਦਾਂ ਨਾ ਬਹੁਤ ਜ਼ਿਆਦਾ ਹੀ। ਸੋ ਪਲੀਜ਼ ਕੋਈ ਦੱਸੇ ਤਾਂ ਮੈਂ ਕੀ ਕਰਾਂ ਉਹਦੇ ਲਈ ਨਾ, ਕਿਉਂਕਿ ਉਹਦਾ ਥੋੜਾ ਬੋਡੀ ਜਿੱਦਾਂ ਗਰਮ ਆ, ਜਿੱਦਾਂ ਉਹ ਬਹੁਤੀ ਗਰਮ ਚੀਜ਼ ਵੀ ਨਹੀਂ ਖਾ ਸਕਦਾ। ਸੋ ਕੋਈ ਏਦਾਂ ਦੀ ਚੀਜ਼ ਹੋਵੇ ਜਿਹੜਾ ਹਾਂਜੀ ਬੱਚਾ ਖਾ ਲਵੇ। ਠੀਕ ਹੈ ਜੀ। ਸੋ ਰਿਕੁਐਸਟ ਹੈ, ਪਲੀਜ਼ ਜ਼ਰੂਰ ਦੱਸ ਦਿਓ। ਹੈ ਠੀਕ ਹੈ ਜੀ। ਓਕੇ ਠੀਕ ਹੈ, ਥੈਂਕ ਯੂ ਜੀ। ਅਗਲੇ ਕਾਲਰ ਪਲਵਿੰਦਰ। ਪਲਵਿੰਦਰ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਉਹ ਜਿਹੜੇ ਇੱਕ ਸਭ ਤੋਂ ਪਹਿਲਾਂ ਭੈਣ ਜੀ ਪਹਿਲਾਂ ਆਏ ਸੀ ਨਾ, ਉਹ ਜਿਹੜੇ ਕਿ ਕੋਵਿਡ ਦਾ ਕਾੜਾ ਪੁੱਛਦੇ ਸੀਗੇ। ਸਾਡੇ ਵੀ ਚਲੋ ਹੋਈ ਸੀਗੀ, ਸਾਡੇ ਤਾਂ ਚਲੋ ਘਰ ਗਲੋ ਲੱਗੀ ਹੋਈ ਸੀਗੀ। ਹਾਂ, ਜਿਹੜਾ ਉਹ ਪੀ ਗਿਆ ਸਭ ਕੁਝ ਪੀ ਗਿਆ। ਹਾਂਜੀ, ਵਿੱਚ ਉਹਦਾ ਦਾ ਜੋ ਜਹਾਨ ਦੀਆਂ ਚੀਜ਼ਾਂ ਜਿਹੜੀਆਂ ਰਸੋਈ 'ਚ ਪਈਆਂ ਹੁੰਦੀਆਂ, ਲੌਂਗ ਇਲਾਇਚੀਆਂ ਉਮਰੇ ਪਰੇ ਹਨਾ ਪਾ ਕੇ, ਤੇ ਉਹ ਮੈਂ ਤਾਂ ਜਿੱਦਾਂ ਉਹ ਪਾ ਕੇ ਨਾ ਗਲੋ, ਤੇ ਉਹ ਜਿੱਦਾਂ ਆਪਣੀ ਨੌਂ ਨੂੰ ਜੱਗ ਭਰ ਕੇ ਜਿੱਦਾਂ ਦੇ ਦਿੰਦੀ ਸੀ ਅੰਦਰ, ਤੇ ਉਹ ਘੁੱਟ ਘੁੱਟ ਕਰਕੇ ਪੀ ਜਾਂਦੀ ਸੀਗੀ ਜੀ। ਤੇ ਸਾਨੂੰ ਤਾਂ ਨਹੀਂ ਸੀ ਇੰਨਾ ਜ਼ਿਆਦਾ, ਤੇ ਉਹਨੂੰ ਸੀਗਾ, ਤੇ ਜਿੱਦਾਂ ਵੀ 3 ਕੁ ਦਿਨ 'ਚ ਆਰਾਮ ਹੁੰਦਾ ਤੇ ਜ਼ੋਰ ਪੈ ਕੇ ਹੀ ਹਟਦਾ ਇਹ। ਹਾਂ, ਜ਼ੋਰ ਤਾਂ ਪੈਣਾ ਹੀ ਹੁੰਦਾ। ਹਾਂਜੀ, ਬੁਖਾਰ ਬਹੁਤ ਜ਼ਿਆਦਾ ਚੜ੍ਹਦਾ ਵਾ, ਪਰ ਉਹ ਫਿਰ ਜਿਹੜੀ ਗਲੋ ਆ ਨਾ ਉਹ ਬੁਖਾਰ ਨੂੰ ਕਰਦੀ ਆ ਠੀਕ। ਉਦਾਂ ਗਲੋ ਏਦਾਂ ਨਾ ਜਿਹਨਾਂ ਦੇ ਘਰ ਨਹੀਂ ਹੈਗੀ ਤੇ ਪਾਊਡਰ ਵੀ ਮਿਲ ਜਾਂਦੇ ਆ ਗਲੋ ਦੇ। ਮਿਲਦਾ ਸਾਰਾ ਕੁਝ ਹੈ। ਹਾਂਜੀ, ਤੇ ਇੱਕ ਉਹ ਜਿਹੜੇ ਭੈਣ ਜੀ ਕਹਿੰਦੇ ਨਾ ਕੰਨਾਂ ਦਾ ਵੀ ਕਿੱਦਾਂ ਐਕਸਰਸਾਈਜ਼ ਕਰਨੀ, ਮੈਂ ਤੇ ਰੇਡੀਓ ਤੋਂ ਸੁਣਿਆ ਸੀ, ਉਹ ਕਹਿੰਦੇ ਸੀ ਵੀ ਮੰਜੇ ਤੇ ਲੰਮੇ ਪੈ ਕੇ ਨਾ ਸਿਰ ਥੱਲੇ ਨੂੰ ਲਮਕਾਉਣਾ। ਠੀਕ ਆ। ਸਿਰ ਥੱਲੇ ਨੂੰ ਲਮਕਾਉਣਾ, ਤੇ ਜਦੋਂ ਨਹਾ ਕੇ ਹਟਦੇ ਆ ਤੇ ਜਿੱਦਾਂ ਆਪਾਂ ਬਾਲ ਛੰਡੀ ਦੇ ਆ ਇਹਨੂੰ ਕਰਕੇ ਸਿਰ ਏਦਾਂ ਵੀ ਕਰਨਾ, ਤੇ ਕੰਨਾਂ 'ਚ ਉਂਗਲਾਂ ਪਾ ਕੇ ਜਿੱਦਾਂ ਕੰਨ ਛਣਕਣੇ, ਤੇ ਆਪਣੀਆਂ ਉਂਗਲਾਂ ਨੂੰ ਵੀ ਸ਼ੇਪ ਜਿਹੀਆਂ ਬਣਾ ਕੇ ਜਿੱਦਾਂ ਕੰਨਾਂ ਦੇ ਆਲੇ ਦੁਆਲੇ ਜ਼ੋਰ ਜ਼ੋਰ ਦੀ ਰਗੜਨਾ। ਇਹ ਕੰਨਾਂ ਦੀ ਜਿੱਦਾਂ ਐਕਸਰਸਾਈਜ਼ ਆ। ਠੀਕ ਹੈ ਜੀ। ਇੱਕ ਜਿਹੜੇ ਭੈਣ ਜੀ ਕਹਿੰਦੇ ਨਾ ਸਿਰ ਵਿੱਚ ਦੇਸੀ ਪਤਾ ਨਹੀਂ ਖਾਜ ਕਹਿੰਦੇ ਸੀ, ਗੁੰਮੀਆਂ ਕੀ ਹੁੰਦੀਆਂ, ਗੁੰਮੀਆਂ ਜਿਹੀਆਂ ਹੋ ਗਈਆਂ, ਗੱਟੀਆਂ ਜਿਹੀਆਂ। ਉਹ ਚਲੋ ਠੀਕ ਆ, ਦਹੀਂ ਨਾ ਨਹਾਉਂਦੇ, ਪਰ ਉਹਨਾਂ ਨੂੰ ਕਹਿੰਦੇ ਪਾਣੀ 'ਚ ਡਿਟੋਲ ਪਾ ਕੇ ਉਹਦੇ ਨਾਲ ਨਹਾਉਣ। ਡਿਟੋਲ ਨਾਲ ਵੀ ਜਿੱਦਾਂ ਮੇਰੇ ਹਸਬੈਂਡ ਦੇ ਏਦਾਂ ਹੋਇਆ ਸੀ, ਤੇ ਮੈਂ ਫਿਰ ਉਹਨਾਂ ਨੂੰ ਪਾਣੀ 'ਚ ਡਿਟੋਲ ਪਾ ਕੇ ਉਹਨਾਂ ਨੇ ਨਹਾ ਲਿਆ, ਤੇ ਨਾਲ ਫਿਰ ਕੋਕੋਨਟ ਦਾ ਜਿਹੜਾ ਤੇਲ ਮੁਸ਼ਕਪੂਰ ਪਾ ਕੇ ਤੇ ਫਿਰ ਉਹੀ ਲਾਇਆ ਸੀਗਾ, ਉਹਦੇ ਨਾਲ ਫਰਕ ਪੈ ਗਿਆ ਸੀਗਾ। ਠੀਕ ਹੈ ਜੀ। ਹਾਂਜੀ ਚਲੋ ਓਕੇ ਭੈਣ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਜਿਹੜਾ ਆਪਣਾ ਮੁਸ਼ਕਪੂਰ ਪਾ ਕੇ ਤੇਲ ਆ ਨਾ, ਇਹ ਵੈਸੇ ਵੀ ਬਹੁਤ ਚੰਗਾ ਆ ਸਿਰ ਨੂੰ ਬਹੁਤ ਗੁੱਡ ਆ। ਤੇ ਤੁਸੀਂ ਕਾਲ ਕਰਕੇ ਜੇ ਤੁਹਾਡੇ ਕੋਲ ਇਲਾਜ ਹੈਗਾ ਕੋਈ ਦੱਸ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਅਗਲੇ ਕਾਲਰ ਨੇ ਜੀ ਰਾਜਪਾਲ। ਨਹੀਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਥੇ ਇੱਕ ਨਾ ਕਿਸੇ ਨੇ ਪੁੱਛਿਆ ਸੀਗਾ ਵੀ ਦਰਦ ਜ਼ਿਆਦਾ ਹੁੰਦਾ, ਮਤਲਬ ਸਾਰੇ ਗਠੀਆ। ਹਾਂਜੀ। ਤੇ ਹਾਂਜੀ, ਤੇ ਉਹਨਾਂ ਨੂੰ ਕਹੋ ਵੀ ਦੁੱਧ ਦੇ ਵਿੱਚ ਹਲਦੀ ਪਾ ਕੇ ਪੀਣ। ਠੀਕ ਆ। ਤੇ ਇੱਕ ਵਿਟਾਮਿਨ ਸੀ ਖਾਣ। ਠੀਕ ਆ। ਤੇ ਨਾਲ ਸੰਤਰਾ, ਟਮਾਟਰ, ਅਮਰੂਦ, ਸਟ੍ਰਾਬੇਰੀ ਤੇ ਕੀਵੀ ਆਦਿ ਲੈਣ, ਉਹ ਸੇਵਨ ਜ਼ਿਆਦਾ ਕਰਨ ਇਹਦਾ। ਠੀਕ ਆ ਜੀ। ਹਾਂਜੀ। ਤੇ ਇੱਕ ਪੱਤ ਗੋਭੀ, ਬਰੋਕਲੀ, ਫੁੱਲ ਗੋਭੀ ਤੇ ਅਦਰਕ ਦਾ ਜ਼ਿਆਦਾ ਸੇਵਨ ਕਰਨ। ਧੁੱਪ 'ਚ ਬਹਿ ਕੇ ਕੋਕੋਨਟ ਦਾ ਤੇਲ ਮਾਰਨ ਤੇ ਉਹ ਠੀਕ ਹੋ ਜਾਣਗੇ। ਤੇ ਸੰਤਰੇ ਦਾ ਜ਼ਿਆਦਾ ਸੇਵਨ ਕਰਨ। ਧਨੀਆ ਰਾਤ ਨੂੰ ਪਾਣੀ 'ਚ ਭਿਉਂ ਕੇ ਸਵੇਰੇ ਉੱਠ ਕੇ ਪੀਣ, ਪਿਸ਼ਾਬ ਜ਼ਿਆਦਾ ਆਉਣ ਲੱਗ ਜੂਗਾ ਨਾਲ। ਠੀਕ ਹੈ ਜੀ। ਹਾਂਜੀ। ਹੋਰ ਭੈਣ ਜੀ ਤੁਹਾਡਾ ਪ੍ਰੋਗਰਾਮ ਬਹੁਤ ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਥੈਂਕ ਯੂ ਭੈਣ ਜੀ। ਧੰਨਵਾਦ ਜੀ, ਧੰਨਵਾਦ। ਤੁਸੀਂ ਇਹਨਾਂ ਨੂੰ ਈਵਨ ਜਿਹਾ ਕਰ ਦਿੱਤਾ, ਵਿੱਚੇ ਗਰਮ ਚੀਜ਼ਾਂ ਸੀ ਤਾਂ ਵਿੱਚੇ ਬਾਈ ਚੀਜ਼ਾਂ ਸੀਗੀਆਂ, ਸੋ ਉਹ ਈਵਨ ਜਿਹਾ ਹੋ ਗਿਆ। ਤੁਸੀਂ ਇਹ ਸਾਰੀਆਂ ਖਾਓਗੇ ਵਾਰੀ ਵਾਰੀ, ਇੱਕ ਵਾਰ ਤਾਂ ਨਹੀਂ ਤੁਸੀਂ ਖਾ ਸਕਦੇ। ਹਰਵੰਸ ਕੌਰ ਜੀ। ਜੇ ਲਾਓ ਦੂਜੇ ਵਾਰ ਜਾਂਦੇ ਚੋਕਰ। ਹਰਵੰਸ ਕੌਰ ਜੀ।
ਹਰਬੰਸ ਕੌਰ। ਹੈਲੋ, ਸਤਿ ਸ਼੍ਰੀ ਅਕਾਲ ਬਲਵਿੰਦਰ। ਸਤਿ ਸ਼੍ਰੀ ਅਕਾਲ ਬਲਵਿੰਦਰ, ਮੈਂ ਪੁੱਛਣਾ ਸੀ ਲੋ ਥਾਇਰੋਇਡ ਤੋਂ ਜੇ ਪਤਾ ਹੋਵੇ ਕਿਸੇ ਵੀਰ ਭੈਣ ਨੂੰ। ਲੋ ਥਾਇਰੋਇਡ, ਠੀਕ ਹੈ ਜੀ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਪਹਿਲਾਂ ਤਾਂ ਸਾਰੇ ਜਾਣੇ ਕੋਈ ਜਿਹਨੂੰ ਬਹੁਤਾ ਪਤਾ ਹੋਵੇ ਥਾਇਰੋਇਡ ਬਾਰੇ ਵੀ ਥਾਇਰੋਇਡ ਹੈ ਕੀ ਹੈ ਬਿਮਾਰੀ ਆ ਕੋਈ, ਸਾਨੂੰ ਦੱਸਿਆ ਜਾਂਦਾ ਥਾਇਰੋਇਡ ਆ, ਇਹ ਹੈ ਕੀ ਚੀਜ਼ ਆ। ਕੀ ਕਦੀ ਕਿਸੇ ਨੇ ਡਾਕਟਰ ਤੋਂ ਪਤਾ ਕੀਤਾ ਵੀ ਇਹ ਕੀ ਚੀਜ਼ ਆ, ਕੀ ਇਸ ਨੂੰ ਆਪਾਂ ਆਪ ਕੰਟਰੋਲ ਕਰ ਸਕਦੇ ਹਾਂ? ਨਿਰਮਲ ਸਿੰਘ ਜੀ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਬੋਲਦੀ ਹਾਂ, ਨਿਰਮਲ ਸਿੰਘ ਦੀ ਵਾਈਫ। ਹਾਂਜੀ, ਇੱਕ ਤਾਂ ਮੈਂ ਪੁੱਛਿਆ ਸੀ ਪਿੱਛੇ ਵੀ ਫਰਾਈਡੇ ਗੱਲ ਕੀਤੀ ਸੀਗੀ, ਜਿਹੜੀ ਹਿਚਕੀ ਆ ਨਾ ਉਹ ਭੈਣ ਜੀ, ਉਹ ਕੀ ਅੱਗੇ ਵੀ ਹੋ ਗਏ 3-4 ਸਾਲ ਤਾਂ ਹਸਪੀਟਲ ਜਾਣਾ ਪਿਆ ਸੀ, ਹਟਦੀ ਹੀ ਨਹੀਂ ਸੀ ਹਨਾ। ਇੰਗਲੈਂਡ ਚ ਆ ਇਹਨਾਂ ਦੋਈਏ ਦੀ ਗੱਲ ਆ, ਤੇ ਉਹ ਹੁਣ ਵੀ ਉਹਨਾਂ ਨੂੰ ਹਫ਼ਤਾ ਹੀ ਹੋ ਗਿਆ, 2 ਹੀ ਹੋ ਗਏ ਹੁਣੇ ਮੈਨੂੰ ਲੱਗਦਾ, ਤੇ ਉਹ ਹਟ ਨਹੀਂ ਰਹੀ। ਹਸਪੀਟਲ ਵੀ ਗਏ ਆ, ਉਹਨਾਂ ਨੇ ਦਵਾਈ ਵੀ ਦਿੱਤੀ ਆ, ਕੋਈ ਖਾਸ ਫਰਕ ਨਹੀਂ ਪੈ ਰਿਹਾ ਹਨਾ। ਉਹ ਜੇ ਕਿਸੇ ਨੂੰ ਕੋਈ ਜ਼ਿਆਦਾ ਪਤਾ ਹੋਵੇ ਇਹਦੇ ਬਾਰੇ ਤਾਂ ਜ਼ਰੂਰ ਦੱਸਣ ਪਲੀਜ਼। ਬਹੁਤ ਪ੍ਰੋਬਲਮ, ਜਿੱਦਾਂ ਹੁਣ ਜੇ ਮਾੜਾ ਮੋਟਾ 10-15 ਮਿੰਟ ਹਟਦੀ ਵੀ, ਜੇ ਕੁਝ ਖਾਂਦੇ ਉਸ ਵੇਲੇ ਤਾਂ ਉਹ ਹਿਟਕੀ ਦੇ ਨਾਲ ਉੱਪਰ ਨੂੰ ਆਉਂਦਾ ਹਨਾ। ਠੀਕ ਹੈ, ਖਾਧਾ ਪੀਤਾ ਵੀ। ਹਾਂਜੀ, ਇਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਕੋਈ ਭੈਣ ਭਾਈ ਦੱਸੇ ਪਲੀਜ਼। ਤੇ ਇੱਕ ਮੇਰੇ ਹਸਬੈਂਡ ਨੂੰ ਜਿੱਦਾਂ ਹੁਣ ਇਹਨਾਂ ਨੂੰ ਸ਼ੂਗਰ ਵਗੈਰਾ ਹੈਗੀ ਆ, ਤੇ ਜਿੱਦਾਂ ਪਿਸ਼ਾਬ ਕਈ ਵਾਰੀ ਕੰਟਰੋਲ ਨਹੀਂ ਹੁੰਦਾ। ਠੀਕ ਆ, ਹਾਂਜੀ, ਤੇ ਉਹ ਕਿਸੇ ਨੂੰ ਪਤਾ ਹੋਵੇ ਉਹ ਜ਼ਰੂਰ ਦੱਸਣ। ਇੱਕ ਛੋਟਾ ਬੱਚਾ ਮਹੀਨੇ ਕੁ ਦਾ, ਉਹ ਜਿੱਦਾਂ ਉਹਨੂੰ ਗੈਸ ਬਹੁਤ ਬਣਦੀ ਆ, ਤੇ ਉਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ ਦੱਸੋ। ਫਿਰ ਬਹੁਤ ਰੋਂਦਾ ਬੱਚਾ ਜਿਸ ਵੇਲੇ ਗੈਸ ਬਣਦੀ ਨਾ, ਉਦਾਂ ਨਹੀਂ ਜ਼ਿਆਦਾ ਤੰਗ ਕਰਦਾ, ਸਿਰਫ ਜਦੋਂ ਗੈਸ ਬਣਦੀ ਆ ਅਸੀਂ ਹਿੰਗ ਵੀ ਲਾਉਂਦੇ ਹਾਂ ਧੁੰਨੀ ਤੇ ਹੋਰ ਵੀ ਉਹ ਪੁੜ ਜਾ ਕਰਦੇ ਆ, ਜਿੱਦਾਂ ਚਵਰਗਾ ਹੁੰਦਾ ਆ ਉਹ ਵੀ ਮੜ ਜਾ ਮੂੰਹ ਨੂੰ ਲਾ ਦਿੰਦਾ ਆ ਹਨਾ। ਪਰ ਉਹ ਰੋਂਦੀ ਬਹੁਤ ਆ ਫਿਰ ਜਿਸ ਵੇਲੇ ਬੱਚਾ ਗੈਸ ਬਣਦੀ ਹਨਾ। ਠੀਕ ਹੈ ਜੀ, ਹਾਂਜੀ, ਓਕੇ ਜੀ, ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਲਵਾਂਗੇ ਜੀ ਸ਼ਿੰਦਰਪਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬਹੁਤ ਵਧੀਆ ਜੀ। ਥੈਂਕ ਯੂ ਜੀ। ਹਾਂਜੀ ਭੈਣ ਜੀ, ਮੇਰੇ ਢੂਈ ਤੇ ਨਾ ਖੁਰਕ ਬਹੁਤ ਜ਼ਿਆਦਾ ਆਉਂਦੀ ਆ। ਠੀਕ ਹੈ ਜੀ। ਹਾਂਜੀ, ਢੂਈ ਤੇ ਜ਼ਿਆਦਾ ਆਉਂਦੀ ਆ, ਹੋਰ ਸਾਰੇ ਸਰੀਰ ਤੇ ਆਉਂਦੀ ਪਰ ਘੱਟ ਆਉਂਦੀ ਹੈ, ਢੂਈ ਤੇ ਇੰਨੀ ਜ਼ਿਆਦਾ ਆਉਂਦੀ ਆ ਨਾ, ਬਹੁਤ ਜ਼ਿਆਦਾ। ਠੀਕ ਹੈ ਜੀ। ਹਾਂ, ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਜ਼ਰੂਰ ਦੱਸਾਂ। ਇੱਕ ਮੇਰੀਆਂ ਅੱਡੀਆਂ ਬਹੁਤ ਦੁਖਦੀਆਂ ਜੀ, ਪੈਰ ਸਾਰੇ ਦੁਖਦੇ, ਅੱਡੀਆਂ ਜ਼ਿਆਦਾ ਦੁਖਦੀਆਂ, ਮੱਚਦੀਆਂ ਵੀ। ਠੀਕ ਆ। ਹਾਂਜੀ ਹਾਂਜੀ, ਜ਼ਰੂਰ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਜ਼ਰੂਰ ਦੱਸਾਂ। ਜ਼ਰੂਰ ਜੀ, ਜ਼ਰੂਰ ਪੁੱਛਦੇ ਹਾਂ। ਹਾਂਜੀ ਹਾਂਜੀ, ਠੀਕ ਆ ਭੈਣ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅਗਲੇ ਸਾਡੇ ਕਾਲਰ ਨੇ ਬਲਵਿੰਦਰ ਕੌਰ ਜੀ ਬੇਕਰਸਫੀਲਡ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਵਧੀਆ ਪ੍ਰੋਗਰਾਮ ਤੁਸੀਂ ਦੇ ਰਹੇ ਜੀ। ਠੀਕ ਹੈ ਜੀ। ਮੈਂ ਪੁੱਛਣਾ ਸੀਗਾ, ਮੇਰੇ ਜਿੱਦਾਂ ਨਾ ਨਾੜਾਂ ਕਾਲੀਆਂ ਪਈਆਂ, ਬਲੋਕੇਜ ਹੋਈਆਂ, ਮੇਰਾ ਕੋਈ ਇਲਾਜ ਦੱਸਣ। ਜਗਵੀਰ ਭਾਜੀ ਜਾਂ ਗੁਰਦੀਪ ਭੈਣ ਜੀ। ਠੀਕ ਹੈ ਜੀ। ਹਾਂਜੀ, ਇਹ ਦਰਦਾਂ ਕਰਦੀਆਂ ਰਹਿੰਦੀਆਂ, ਬਲੋਕੇਜ ਹੋਈਆਂ, ਕਾਲੀਆਂ ਨਾੜਾਂ ਹੋਈਆਂ। ਠੀਕ ਆ। ਹਾਂਜੀ, ਓਕੇ ਜੀ ਭੈਣ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਥੈਂਕ ਯੂ ਜੀ। ਹਾਂ, ਕਈਆਂ ਦੀਆਂ ਨਾ ਜਿਹੜੀਆਂ ਲੱਤਾਂ ਦੀਆਂ, ਪੂਰੀਆਂ ਲੱਤਾਂ ਦੇ ਉੱਤੇ, ਕਈਆਂ ਦੀਆਂ ਤਾਂ ਹੱਥਾਂ ਦੇ ਉੱਤੇ ਵੀ, ਕਈਆਂ ਦੀਆਂ ਬਾਹਾਂ ਦੇ ਉੱਤੇ ਵੀ ਇੱਕ ਨਾੜੀਆਂ ਜਿਹੜੀਆਂ ਕਾਲੀਆਂ ਫਿਰ ਜਾਂਦੀਆਂ ਆ, ਉਹ ਬਲੌਕੇਜ ਆ ਜਾਂ ਕੀ ਹੈਗਾ ਇਹ ਤਾਂ ਨਹੀਂ ਹੁਣ ਮੈਨੂੰ ਪਤਾ। ਪਰ ਉਹ ਜਿਹੜਾ ਜਦੋਂ ਜੇ ਤੁਸੀਂ ਇੰਡੀਆ ਪੰਜਾਬ ਕਿਸੇ ਨੂੰ ਪੁੱਛੋ ਕਿ ਗੰਦਾ ਖੂਨ ਆ, ਸੋ ਉਹਨੂੰ ਠੀਕ ਕਿਵੇਂ ਕਰਨਾ, ਉਹਨੂੰ ਸਾਫ਼ ਕਿਵੇਂ ਕਰਨਾ, ਉਹ ਜ਼ਰੂਰ ਦੱਸਿਓ ਜੇ ਕਿਸੇ ਨੂੰ ਪਤਾ ਹੋਵੇ। ਬਲਜਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੇ ਨਾ ਬ੍ਰਦਰ ਆ ਇੱਕ ਛੋਟਾ, ਤੇ ਉਹਦੇ ਰਾਤ ਨੂੰ ਜਦੋਂ ਸੌਂਦਾ ਤੇ ਉਹ ਮਾੜਾ ਜਿਹਾ ਸਾਚ ਕਰਦਾ, ਉਹਦਾ ਪੂਰਾ ਸਰੀਰ ਅਗੇ ਜਿੱਦਾਂ ਆਪਾਂ ਛਪਾਕੀ ਨਹੀਂ ਕਹਿ ਦਿੰਦੇ, ਉੱਦਾਂ ਹੋ ਜਾਂਦਾ, ਪੂਰਾ ਧੱਫੜ ਪੈ ਜਾਂਦੇ ਪੂਰੀ ਬੋਡੀ ਦੇ ਉੱਤੇ, ਤੇ ਲਾਲਗੀ ਹੋ ਜਾਂਦੀ ਹੈ ਉਹਦੇ ਚਿਹਰੇ ਤੇ। ਉਹਦਾ ਕਿਸੇ ਨੂੰ ਜੇ ਇਲਾਜ ਪਤਾ ਲੱਗੇ ਤੇ ਜ਼ਰੂਰ ਦੱਸਣ। ਹੈਲੋ। ਹਾਂਜੀ ਹਾਂਜੀ, ਠੀਕ ਹੈ ਜੀ, ਪੁੱਛਦੇ ਆਪਾਂ। ਹਾਂਜੀ, ਮਿਹਰਬਾਨੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਗਲੇ ਕਾਲਰ ਨੇ ਰਾਣੀ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ ਜੇ ਕਿਸੇ ਲੇਡੀਜ਼ ਦੇ ਵੀ ਭਰ ਪੈਂਦਾ ਹੋਵੇ, ਕੋਈ ਦੇਸੀ ਨੁਸਖਾ ਹੋਵੇ, ਕੋਈ ਦੱਸ ਸਕਦਾ ਹੋਵੇ? ਹਾਂਜੀ, ਕਾਹਦਾ ਦੇਸੀ ਨੁਸਖਾ ਪੁੱਛਣਾ? ਜੇ ਲੇਡੀਜ਼ ਦੇ ਮਤਲਬ ਵੀ ਭਰ ਦੀ ਪ੍ਰੋਬਲਮ ਹੋਵੇ, ਡਾਕਟਰ ਚੈੱਕਅਪ ਕਰਵਾਇਆ ਵਾ। ਹਾਂਜੀ, ਠੀਕ ਆ ਭੈਣ ਜੀ। ਠੀਕ ਹੈ ਜੀ, ਥੈਂਕ ਯੂ ਜੀ। 408-272 5200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਕਾਲਰ ਨੇ ਅਗਲੇ ਸੁਰਿੰਦਰ ਸਿੰਘ ਜੀ। ਸੁਰਿੰਦਰ ਸਿੰਘ ਜੀ। ਹਾਂਜੀ, ਮੈਂ ਭੈਣ ਜੀ ਕਿਡਨੀ ਬਾਰੇ ਪੁੱਛਣਾ ਸੀ ਕਿਸੇ ਤੋਂ। ਕਿਡਨੀ ਬਾਰੇ ਪੁੱਛਣਾ ਸੀ? ਹਾਂਜੀ, ਮੇਰੀ ਕਿਡਨੀ ਬਹੁਤ ਲੋ ਆ।
ਤੁਸੀਂ ਲਾਸਟ ਵੀਕ ਵੀ ਪੁੱਛਿਆ ਸੀ ਕਿ ਨਹੀਂ? ਹਾਂਜੀ ਪੁੱਛਿਆ ਸੀ ਪਰ ਮੈਂ ਲਿਖ ਨਹੀਂ ਸਕਿਆ। ਅੱਛਾ ਹਾਂਜੀ ਠੀਕ ਹੈ। ਹਾਂਜੀ ਚਲੋ ਠੀਕ ਆ, ਆਪਾਂ ਪੁੱਛ ਲੈਂਦੇ ਹਾਂ ਕਿਸੇ ਨੂੰ। ਜੇ ਕਿਡਨੀ ਲੋ ਆ, ਕਿਡਨੀ ਤੋਂ ਵੈਸੇ ਮੈਨੂੰ ਲੱਗਦਾ ਦੱਸਿਆ ਸੀਗਾ ਕਈ ਵਾਰੀ ਜਦੋਂ ਤੁਹਾਡੇ ਤੋਂ ਨਹੀਂ ਲਿਖਿਆ ਜਾਂਦਾ, ਮੈਂ ਬਿਲਕੁਲ ਅਗਰੀ ਹਾਂ ਤੁਹਾਡੇ ਨਾਲ ਕਿ ਨਾਲੋਂ ਨਾਲ ਨਹੀਂ ਲਿਖਿਆ ਜਾਂਦਾ। ਕਈ ਵਾਰੀ ਆਪਾਂ ਪੁੱਛ ਕੇ ਵੀ ਇੱਧਰ ਉੱਧਰ ਹੋ ਜਾਂਦੇ ਹਾਂ, ਅਤੇ ਤੁਸੀਂ ਉਸ ਨੂੰ ਦੁਬਾਰਾ ਜ਼ਰੂਰ ਸੁਣ ਲਿਆ ਕਰੋ, ਜਾਂ ਜਿਹੜੀ ਇਸ ਦੀ YouTube ਆ ਉਹਨੂੰ ਸਬਸਕ੍ਰਾਈਬ ਕਰ ਲਓ। ਉਹਦੇ 'ਤੇ ਤੁਹਾਡੇ ਕੋਲ ਆ ਜਾਂਦਾ ਸਾਰਾ ਕੁਛ, ਅੱਗੋਂ ਪਿੱਛੋਂ ਸੁਣ ਲਓ ਫਿਰ ਲਿਖ ਲਓ। ਅਤੇ ਇਸ ਤਰ੍ਹਾਂ ਹੁਣ ਪਤਾ ਨਹੀਂ ਕਿਸੇ ਦੀ ਲਾਈਨ ਮਿਲਦੀ ਆ ਜਾਂ ਅਗਲਾ ਸੁਣ ਰਿਹਾ ਜਾਂ ਨਹੀਂ ਸੁਣ ਰਿਹਾ। ਜਿਹਨੇ ਪਿਛਲੀ ਵਾਰ ਦੱਸਿਆ ਜ਼ਰੂਰ ਸੀਗਾ ਜੀ ਕਿਡਨੀ ਬਾਰੇ, ਵੀ ਕਿਡਨੀਆਂ ਜਿਹੜੀਆਂ ਘਟੀਆਂ ਹੋਈਆਂ। ਬਸ ਮੇਰਾ ਖਿਆਲ ਆਏਗਾ ਵੀ ਜਿੱਥੇ ਕੁ ਤੱਕ ਮੈਨੂੰ ਪੱਕਾ ਯਾਦ ਨਹੀਂਗਾ, ਭਖੜਾ, ਜੌਂਖਾਰ, ਕਲਮੀ ਸ਼ੋਰਾ ਬਰਾਬਰ ਮਾਤਰਾ ਵਿੱਚ ਲੈ ਕੇ ਕੁੱਟ ਕੇ ਨਾ ਕੱਚੀ ਲੱਸੀ ਨਾਲ, ਕੱਚੀ ਲੱਸੀ ਬਹੁਤੀ ਕੀ ਕਹਿੰਦੇ ਆ, ਬੱਕਰੀ ਦਾ ਦੁੱਧ, ਉਹ ਠੰਡਾ ਹੁੰਦਾ ਹੋਵੇ ਸ਼ਾਇਦ, ਕਿਉਂਕਿ ਇਹ ਚੀਜ਼ਾਂ ਗਰਮ ਆ, ਸੋ ਤਾਂ ਕਰਕੇ ਕਹਿੰਦੇ ਹੋਣਗੇ। ਆਹ 3 ਚੀਜ਼ਾਂ ਤਾਂ ਹੁਣ ਮੈਂ ਰਿਪੀਟ ਕਰਤੀਆਂ, ਪਰ ਫਿਰ ਵੀ ਆਪਾਂ ਆਸ ਕਰਦੇ ਹਾਂ ਵੀ ਕੋਈ ਨਾ ਕੋਈ ਜ਼ਰੂਰ ਦੱਸੂਗਾ। ਹੋਰ ਕੀ ਲੈਣ? ਅਵਤਾਰ ਕੌਰ ਜੀ। ਹਾਂਜੀ ਹਾਂਜੀ, ਮੈਂ 2 ਗੱਲਾਂ ਦਾ 2 ਜਣਿਆਂ ਦਾ ਦੱਸਣਾ। ਹਾਂਜੀ। ਇਹ ਪੁਣੇ ਮਾਤਾ ਕਹਿੰਦੇ ਸੀਗੇ ਵੀ ਉਹਨਾਂ ਦਾ ਛੋਟਾ ਜਿਹਾ ਬੱਚਾ, ਉਹਨੂੰ ਗੈਸ ਹੋ ਜਾਂਦੀ ਆ ਤੇ ਉਹਦਾ ਇਲਾਜ ਕੀ ਕਰੀਏ? ਹਰ ਬੱਚੇ ਦਾ ਇਲਾਜ ਇੱਕੋ ਹੀ ਆ ਕਿ ਬੱਚੇ ਨੂੰ ਜਦੋਂ ਗੈਸ ਹੋਵੇ ਤਾਂ ਰੋਵੇ, ਤੜਫੇ, ਉਹਨੂੰ ਪੁੱਠਾ ਆਪਣੇ ਹੱਥਾਂ ਤੇ ਕਰ ਲਓ। ਅੱਛਾ, ਪੁੱਠਾ ਪਾ ਲਓ। ਹਾਂਜੀ, ਉਹਦੀ ਸਾਰੀ ਗੈਸ ਨਿਕਲ ਜਾਣੀ। ਜਦੋਂ ਬੱਚਾ ਫੇਰ ਮਹਿਸੂਸ ਕਰੇ ਫੇਰ ਏਦਾਂ ਹੀ ਕਰੋ। ਉਹਦਾ ਇਹ ਸਭ ਤੋਂ ਵਧੀਆ ਇਲਾਜ ਹਰ ਬੱਚੇ ਦਾ। ਠੀਕ ਹੈ, ਜਦੋਂ ਗੈਸ ਹੁੰਦੀ ਉਹਨੂੰ ਪੁੱਠਾ ਹੱਥਾਂ ਤੇ ਕਰ ਲਓ। ਇੱਕ ਬਜ਼ੁਰਗ ਬਹੁਤ ਵਾਰੀ ਪੁੱਛਦੇ ਆ ਵੀ ਉਹਦਾ ਨੂੰ ਰਾਤ ਨੂੰ ਮਤਲਬ ਪਿਸ਼ਾਬ ਬਹੁਤ ਆਉਂਦਾ, ਬਹੁਤ ਵਾਰ ਉੱਠਣਾ ਪੈਂਦਾ ਬਾਰ-ਬਾਰ। ਉਹਦੇ ਲਈ ਇਲਾਜ ਮੈਂ ਸਾਰਿਆਂ ਨੇ ਦੱਸਦੀ, ਬਜ਼ੁਰਗਾਂ ਦੇ ਵੀ ਦੂਜਿਆਂ ਦੇ ਵੀ ਜੀ। ਆਪਣਾ ਖਾਣਾ ਜਿਹੜਾ ਜੋ ਵੀ ਤੁਸੀਂ ਖਾਣਾ ਉਹ 8 ਵਜੇ ਖਾਓ। 8 ਵਜੇ ਤੋਂ ਪਹਿਲਾਂ ਜਿੰਨਾ ਪਾਣੀ ਸਾਫ ਦਿਨ ਪੀਣਾ ਪੀਓ। ਜਦੋਂ ਤੁਸੀਂ 8 ਵਜੇ ਖਾਣਾ ਉਦੋਂ ਵੀ ਪਾਣੀ ਪੀ ਲਓ। ਹਾਂਜੀ। ਪੀਣ ਤੋਂ ਬਾਅਦ ਤੁਸੀਂ ਜਦੋਂ ਮਗਰੋਂ ਕੋਈ ਤੁਸੀਂ ਦਵਾਈ ਖਾਣੀ ਜਾਂ ਕੁਛ ਖਾਣਾ, ਉਹ 1-2 ਘੁੱਟ ਪਾਣੀਆਂ ਨਾਲ ਲਵੋ। ਫਿਰ ਤੁਸੀਂ 10 ਵਜੇ ਜਾਂ ਜਿੰਨੇ ਵਜੇ ਵੀ ਸੌਂਦੇ ਆ ਤੇ ਉਸ ਵੇਲੇ ਤੁਸੀਂ ਆਪਣਾ ਪਾਣੀ ਦੇ 2-4 ਘੁੱਟ ਜਿੰਨੇ ਪੀਣੇ ਪੀ ਲਓ। ਤੁਹਾਨੂੰ ਸਾਰੀ ਰਾਤ ਕਿਸੇ ਵੀ ਸਿਆਣੇ ਜਾਂ ਜੰਗ ਕਿਸੇ ਨੂੰ ਵੀ ਮਤਲਬ ਬਾਥਰੂਮ ਨਹੀਂ ਆਉਂਦਾ। ਦੂਸਰੀ ਗੱਲ ਇਹ ਆ ਕਿ ਉਹਨਾਂ ਨੂੰ ਮਤਲਬ ਜੇ ਜ਼ਰੂਰਤ ਪੈਂਦੀ ਆ ਤੇ ਥੋੜਾ ਜਿਹਾ ਪਾਣੀ ਉਹ ਪੀ ਸਕਦੇ ਆ। ਸਾਰਿਆਂ ਲਈ ਆ, ਮੈਂ ਇਹ ਨਹੀਂ ਕਹਿੰਦੀ ਬਜ਼ੁਰਗਾਂ ਲਈ। ਹਾਂਜੀ, ਸਾਰਿਆਂ ਲਈ, ਜਿਹਨਾਂ ਨੂੰ ਉੱਠਣਾ ਪੈਂਦਾ ਰਾਤ ਨੂੰ, ਸਾਰਿਆਂ ਲਈ ਆ ਇਹ। ਵੀ ਬਾਥਰੂਮ ਨਹੀਂ ਗਏ। ਹਾਂਜੀ, ਸ਼ਾਮ ਦੇ ਟਾਈਮ ਪਾਣੀ ਸੌਣ ਤੋਂ ਪਹਿਲਾਂ ਬਹੁਤ ਘੱਟ ਪੀਓ, ਫਿਰ ਤੁਹਾਨੂੰ ਲੋੜ ਨਹੀਂ ਪੈਂਦੀ ਜਾਣ ਦੀ। ਦਿਨੇ ਰੱਜ ਕੇ ਪੀ ਲਓ ਜਿੰਨਾ ਪੀਣਾ। ਹਾਂਜੀ, ਠੀਕ ਹੈ ਜੀ। ਹਾਂਜੀ, ਆਹ 2 ਗੱਲਾਂ ਜ਼ਰੂਰੀ ਆ। ਤੇ ਬੱਚੇ ਲਈ ਮੈਂ ਸਪੈਸ਼ਲ ਕੋਈ ਦਵਾਈ ਨਾ ਦੇਣ, ਕੁਛ ਨਾ ਦੇਣ, ਬਸ ਉਹਨੂੰ ਸਿਰਫ ਹੱਥਾਂ ਤੇ ਪੁੱਠਾ ਕਰ ਲੈਣ, ਪੱਟਾ 'ਚ ਪਾ ਕੇ ਪੁੱਠਾ ਕਰ ਲੈਣ, ਮਾੜੀ ਮਾੜੀ ਟੂਈ ਹੌਲੀ ਹੌਲੀ, ਬੇਸ਼ੱਕ ਉਹ ਤੇ ਏਦਾਂ ਹੱਥ ਜਿਹਾ ਵੀ ਫੇਰ ਦੇਣ, ਸਾਰੀ ਗੈਸ ਨਿਕਲ ਜਾਓ। ਠੀਕ ਹੈ ਜੀ। ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਇਸ ਤਰ੍ਹਾਂ ਦੇ ਇਲਾਜ ਆ ਤੁਹਾਡੇ ਕੋਲ ਬਹੁਤਿਆਂ ਕੋਲ ਹੋਣੇ ਆ, ਪਰ ਕਈ ਵਾਰ ਸਾਨੂੰ ਦੱਸਣੇ ਜਿਹੜੇ ਆ ਵੀ ਕਿਵੇਂ ਦੱਸੀਏ, ਠੀਕ ਹੈ ਕਿ ਗਲਤ ਨਹੀਂ। ਹੋਮ ਰੈਮਡੀ ਹੁੰਦੀਆਂ ਜੀ ਇਹ, ਠੀਕ ਗਲਤ ਦਾ ਨਹੀਂ। ਹੋਮ ਰੈਮਡੀ ਬਹੁਤੇ ਲੋਕਾਂ ਨੇ ਵਰਤੀਆਂ ਹੁੰਦੀਆਂ, ਅਤੇ ਉਹ ਵਰਤੀਆਂ ਹੁੰਦੀਆਂ ਅਤੇ ਉਹਨਾਂ ਦੇ ਨਤੀਜਿਆਂ ਬਾਰੇ ਪਤਾ ਹੁੰਦਾ ਆ। ਹੁਣ ਬਾਥਰੂਮ ਬਾਰੇ ਪਹਿਲਾਂ ਵੀ ਦੱਸ ਕੇ ਗਏ ਆ ਕਿ ਚੰਦਨ ਪ੍ਰਭਾ ਬਟੀ ਲਵੋ। ਜੇ ਉਹ ਨਹੀਂ ਹੋਏਗੀ ਤਾਂ ਜੌਂ ਮਿਲਦੇ ਆ, ਜੌਆਂ ਨੂੰ ਉਬਾਲ ਕੇ ਜ਼ਰੂਰ ਪੀ ਲਿਆ ਕਰੋ। ਇਹ ਸਾਰੀ ਦੀ ਸਾਰੀ ਗੱਲ ਹੁੰਦੀ ਆ ਕਿ ਤੁਹਾਡਾ ਜਿਹੜਾ ਬਲੱਡ ਰਿਹਾ ਉਹ ਕਮਜ਼ੋਰ ਹੁੰਦਾ ਹੈ, ਇਸ ਕਰਕੇ ਤੁਹਾਡਾ ਜਿਹੜਾ ਬਾਥਰੂਮ ਆ ਉਹ ਜਲਦੀ ਆਉਂਦਾ ਹੈਗਾ ਆ, ਜਲਦੀ ਆਉਂਦਾ ਆ, ਅਤੇ ਜਾਂ ਫਿਰ ਤੁਹਾਡੇ ਤੋਂ ਕੰਟਰੋਲ ਨਹੀਂ ਹੁੰਦਾ। ਸੋ ਪਾਣੀ ਦਾ ਦੱਸ ਕੇ ਗਏ ਆ, ਪਾਣੀ ਵਾਕਿਆ ਹੀ ਤੁਸੀਂ ਸਵੇਰੇ ਪੀਣਾ ਸ਼ੁਰੂ ਕਰ ਦਿਓ। ਕਈ ਲੋਕ 8 ਵਜੇ ਸੌਂ ਹੀ ਜਾਂਦੇ ਆ, 2 ਘੰਟੇ ਪਹਿਲਾਂ ਰੱਜ ਰੁੱਝ ਕੇ ਪੀ ਲਓ ਜੋ ਕਰਨਾ, ਤਾਂ ਕਿ ਤੁਸੀਂ ਜਾਗਦੇ ਬਾਥਰੂਮ ਜਾਇਆ ਹੋ। ਇਹ ਤਾਂ ਇੱਕ ਨੋਰਮਲ ਜਿਹੀਆਂ ਚੀਜ਼ਾਂ ਆ। ਰਾਤ ਨੂੰ ਰੱਜ ਕੇ ਪਾਣੀ ਨਹੀਂ ਪੀਣਾ ਤੁਸੀਂ, ਕਿਉਂਕਿ ਫਿਰ ਜੇ ਤੁਸੀਂ ਨਹੀਂ ਉੱਠਣਾ ਚਾਹੁੰਦੇ ਨਾ ਪੀਵੋ। 4082725200। ਅੱਗੇ ਜੀ ਕੁਲਵਿੰਦਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਦੱਸਣਾ ਸੀ ਬਲੱਡ ਪ੍ਰੈਸ਼ਰ ਹਾਈ ਤੋਂ, ਜਿੱਦਾਂ ਮੈਨੂੰ ਪਤਾ ਆ ਚੀਜ਼ਾਂ ਦਾ। ਧਨੀਆ ਲੈ ਲੈਣਾ, ਧਨੀਆ ਪੀਠਾ ਲੈ ਲੈਣਾ, ਜਾਪ ਪੀ ਲਓ। ਹਾਂਜੀ।
ਤੇ ਅੱਧਾ ਕੁ ਚਮਚਾ ਵਿੱਚ ਪਾ ਲਓ ਸਿਨਮਨ ਦਾ, 2 ਕੁ ਚਮਚਿਆਂ ਦੇ ਵਿੱਚ। ਹਾਂਜੀ। ਤੇ ਉਹ ਤੁਸੀਂ ਰਲਾ ਕੇ ਰੱਖ ਲਓ, ਜਿੱਦਾਂ ਕੌਡੀ ਕਿ ਜਿੰਨਾ ਜ਼ਿਆਦਾ ਚਮਚਾ, ਉਹ ਥੋੜੇ ਦਿਨ ਖਾ ਲਓ ਬਲੱਡ ਪ੍ਰੈਸ਼ਰ ਤੋਂ। ਹਾਂਜੀ। ਤਾਂ ਫਿਰ ਨੋਰਮਲ ਹੋ ਜਾਂਦਾ ਆ। ਠੀਕ ਤਾਂ ਹੈ ਫਿਰ ਜੀ। ਤੁਸੀਂ ਛੱਡ ਵੀ ਸਕਦੇ ਆ ਜਦੋਂ ਫਿਰ ਤੁਹਾਨੂੰ ਫੀਲਿੰਗ ਹੋਵੇ ਵੀ ਹੁਣ ਮੇਰਾ ਸਿਰ ਦੁਖਦਾ ਜਾਂ ਹਾਏ ਲੱਗਦਾ ਆ, ਫਿਰ ਤੁਸੀਂ ਸਟਾਰਟ ਕਰ ਸਕਦੇ ਆ। ਠੀਕ ਹੈ ਜੀ। ਹਾਂਜੀ, ਚੰਗਾ ਜੀ। ਥੈਂਕ ਯੂ ਜੀ, ਥੈਂਕ ਯੂ। ਤੁਹਾਡੇ ਘਰ ਵਿੱਚ ਪਈਆਂ ਚੀਜ਼ਾਂ, ਧਨੀਆ ਸੁੱਕਾ ਕਿਹਾ ਇਹਨਾਂ ਨੇ, ਸੁੱਕਾ ਧਨੀਆ ਪੀਣਾ ਆ, ਅਤੇ ਨਾਲ ਫਿਰ ਸਿਨੇਮਨ, ਇਹ ਤੁਸੀਂ ਲੈ ਸਕਦੇ ਆ। ਅਤੇ ਪਾਣੀ ਨਾਲ ਲੈ ਲਓ ਤੁਸੀਂ, ਦੇਖੋ ਉਹਦੇ ਨਾਲ ਹੀ ਕੰਟਰੋਲ ਕਈ ਕੁਛ ਹੋ ਜਾਂਦਾ। ਅਤੇ ਆਪਾਂ ਹੁਣ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਜੇ ਹਜੇ ਵੀ ਕਿਸੇ ਨੇ ਕੁਛ ਦੱਸਣਾ ਆ ਅਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਆ। ਕਿਸੇ ਦਾ ਭਲਾ ਕਰਨਾ ਆ, ਭਲੇ ਵਾਲੇ ਕੰਮ ਦੇ ਵਿੱਚ ਤੁਸੀਂ ਹਿੱਸਾ ਪਾ ਸਕਦੇ ਆ। 4082725200 ਸਟੂਡੀਓ ਦਾ ਫ਼ੋਨ ਨੰਬਰ ਆ। ਕਾਲ ਕਰਕੇ ਤੁਸੀਂ ਕੋਈ ਵੀ ਹੋਮ ਰੈਮਡੀ ਦੱਸਣੀ ਆ, ਪੁੱਛਣੀ ਆ, ਉਹ ਤੁਸੀਂ ਪੁੱਛ ਸਕਦੇ ਹੈਗੇ ਆ। ਆਉਂਦੇ ਆ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ, ਅਤੇ ਪ੍ਰੋਗਰਾਮ ਆ ਜੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਿਹਤ ਨੂੰ ਕਿਵੇਂ ਠੀਕ ਰੱਖਣਾ ਆ, ਉਸ ਦੀਆਂ ਗੱਲਾਂ ਬਾਤਾਂ ਕਰਦੇ ਆ ਕਿ ਸਿਹਤ ਕਿਵੇਂ ਠੀਕ ਰਹਿੰਦੀ ਆ। ਖਾਣ ਪੀਣ ਦੀਆਂ ਆਦਤਾਂ ਵੀ ਸੁਧਾਰਨੀਆਂ ਚਾਹੀਦੀਆਂ, ਨਾਲ ਦੀ ਨਾਲ ਥੋੜ੍ਹੀ ਬਹੁਤੀ ਜਿਹੜੀ ਪ੍ਰੋਬਲਮ ਆ ਜਾਂਦੀ ਆ ਤੁਸੀਂ ਆਪ ਠੀਕ ਕਰ ਸਕਦੇ ਹੋ। ਇਸ ਨੂੰ ਆਪ ਠੀਕ ਕਰਨਾ ਉਹ ਹੌਲੀ ਹੌਲੀ ਕਰ ਸਕਦੇ ਆ, ਪਰ ਹੋਮ ਰੈਮਡੀ ਦਾ ਵੀ ਸਹਾਰਾ ਤੁਸੀਂ ਲੈ ਸਕਦੇ ਆ। ਜਦੋਂ ਨਹੀਂ ਡਾਕਟਰ ਹੁੰਦੇ ਸੀ ਉਦੋਂ ਲੋਕ ਆਪਣਾ ਇਲਾਜ ਆਪ ਹੀ ਕਰ ਲੈਂਦੇ ਸੀ, ਆਪਣਾ ਕੋਈ ਨਾ ਕੋਈ ਕੰਟਰੋਲ ਹੁੰਦਾ ਸੀ, ਐਕਸਰਸਾਈਜ਼ ਹੁੰਦੀ ਸੀ, ਕੁਛ ਨਾ ਕੁਛ ਜਿਹੜਾ ਉਹਨਾਂ ਦਾ ਆਪਣੀ ਸਿਹਤ ਦੇ ਉੱਤੇ ਕੰਟਰੋਲ ਹੁੰਦਾ ਸੀ। ਅਤੇ ਹੁਣ ਤੁਸੀਂ ਕਾਲ ਕਰਕੇ ਕੋਈ ਹੋਮ ਰੈਮਡੀ ਦੱਸਣੀ ਹੈ 4082725255 ਸਟੂਡੀਓ ਦਾ ਫ਼ੋਨ ਨੰਬਰ ਹੈ। ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ, ਅਤੇ ਇਹ ਹੋਮ ਰੈਮਡੀ ਆ ਕਈ ਹਜ਼ਾਰਾਂ ਸਾਲਾਂ ਤੋਂ ਤੁਰੀਆਂ ਹੁੰਦੀਆਂ, ਉਹਨਾਂ ਦੀ ਆਪਾਂ ਗੱਲਬਾਤ ਕਰਦੇ ਹਾਂ। ਪੰਜਾਬੀ ਰੇਡੀਓ USA ਨਾਲ ਤੁਸੀਂ ਜੁੜਦੇ ਆ। ਜੇ ਤੁਹਾਡੇ ਤੋਂ ਨਹੀਂ ਲਿਖਿਆ ਜਾਂਦਾ, ਤੁਸੀਂ ਨਹੀਂ ਹੁੰਦੇ ਘਰੇ, ਉਸ ਵੇਲੇ ਕੰਮ 'ਤੇ ਹੁੰਦੇ ਆ, ਤੁਸੀਂ ਨਹੀਂ ਸੁਣ ਸਕਦੇ, ਜਾਂ ਤੋਂ ਨਹੀਂ ਲਿਖਿਆ ਜਾਂਦਾ, ਅਤੇ ਪੰਜਾਬੀ ਰੇਡੀਓ USA ਦਾ YouTube ਚੈਨਲ ਸਬਸਕ੍ਰਾਈਬ ਕਰ ਲਓ, ਉਹ ਤੁਹਾਡੇ ਕੋਲ ਆ ਜਾਂਦਾ, ਅਤੇ ਉਸ ਤੋਂ ਤੁਸੀਂ ਕੋਈ ਨਾ ਕੋਈ ਫਾਇਦਾ ਲੈ ਸਕਦੇ ਆ। ਕਾਲਰ ਸਾਡੇ ਜੁੜੇ ਹੋਏ ਨੇ ਜੀ, ਨਰਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀਗਾ ਵੀ ਹਰਨੀਆਂ ਦੇ ਇਲਾਜ ਬਾਰੇ ਕੋਈ ਦੱਸ ਸਕਦਾ? ਹਰਨੀਆਂ, ਠੀਕ ਹੈ ਜੀ। ਹਾਂਜੀ, ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਗੁੜ ਅਦਰਕ ਦੱਸਦੇ ਹੁੰਦੇ ਆ, ਪਰ ਕਿਸੇ ਦੀ ਫੀਡਬੈਕ ਕੋਈ ਨਾ ਕੋਈ ਜ਼ਰੂਰ ਦਿਓ ਜੀ। ਰਣਜੀਤ ਕੌਰ, ਬਲਜੀਤ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਭੈਣ ਜੀ, ਮੈਂ ਪਹਿਲੀ ਵਾਰੀ ਫੋਨ ਕਰਦੀ, ਫੋਨ ਤੁਹਾਡਾ ਪ੍ਰੋਗਰਾਮ ਤਾਂ ਮੈਂ ਬਹੁਤ ਸੁਣਦੀ ਹਾਂ। ਥੈਂਕ ਯੂ। ਪਰ ਮੈਂ ਪਹਿਲੀ ਵਾਰੀ ਕਾਲ ਕੀਤੀ ਆ ਜੀ। ਤੇ ਮੈਂ ਪੁੱਛਣਾ ਸੀਗਾ, ਮੇਰੇ ਪੋਤਾ ਆ 1.5 ਸਾਲ ਦਾ, ਤੇ ਉਹਦੇ ਰੈਸ਼ ਬਹੁਤ ਆ। ਰੈਸ਼ ਬਹੁਤ ਜਿੱਦਾਂ ਜੋੜਾਂ ਤੇ, ਹੱਥਾਂ ਤੇ ਕੂਹਣੀਆਂ ਕੋਲ, ਜਾਂ ਫਿਰ ਗੋਡਿਆਂ ਦੇ ਪਿੱਛੇ, ਜਾਂ ਫਿਰ ਬੈਕ ਸਾਈਡ ਤੇ। ਠੀਕ ਹੈ ਜੀ। ਹਾਂਜੀ, ਇਹਦੇ ਬਾਰੇ ਕੋਈ ਭੈਣ ਨੂੰ ਜਾਂ ਵੀਰ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ, ਹਨਾ। ਠੀਕ ਹੈ ਜੀ। ਹਾਂਜੀ, ਥੈਂਕ ਯੂ ਭੈਣ ਜੀ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ। ਧੰਨਵਾਦ, ਧੰਨਵਾਦ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਡਾਕਟਰ ਕੋਲ ਜਾਓਗੇ, ਉਹਨੇ ਕਹਿਣਾ ਐਗਜ਼ੀਮਾ ਹੋਇਆ ਇਹਨੂੰ, ਬਸ ਇਹ ਮੁਸ਼ਕਪੂਰ ਪਾ ਲਓ ਆਪਣੇ ਕੋਕੋਨਟ ਦੇ ਵਿੱਚ, ਉਹਨੂੰ ਲਾਓ ਜਿੰਨਾ ਚਿਰ ਕੋਈ ਇਲਾਜ ਸਹੀ ਨਹੀਂ ਤੁਹਾਨੂੰ ਦੱਸਦਾ। ਦਵਾਈ ਨਹੀਂ ਦਿੱਤੀ ਜਾਂਦੀ ਵੈਸੇ, ਡਾਕਟਰ ਨਹੀਂ ਕੋਈ ਵੀ, ਇਹੀ ਹੋਮ ਰੈਮਡੀਜ਼ ਆ ਜਿਹੜੀਆਂ ਵਰਤੀਆਂ ਜਾਂਦੀਆਂ, ਤੁਸੀਂ ਇਹਨੂੰ ਵਰਤ ਸਕਦੇ ਆ। ਸਖਤੇਜ, ਸਤਿ ਸ਼੍ਰੀ ਅਕਾਲ। ਸਖਤੇਜ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜੀ, ਜਿਹੜਾ ਤੁਸੀਂ ਪਿੰਨੀਆਂ ਦਾ ਇਲਾਜ ਦੱਸ ਕੇ ਗਏ ਨਾ, ਇਹ 2 ਵੀਕਾਂ ਪਹਿਲਾਂ ਦੱਸਿਆ ਸੀ। ਉਹਨਾਂ ਨੇ 1 ਚਮਚਾ ਸਵੇਰ ਦੱਸਿਆ ਸੀ ਕੱਚੀ ਲੱਸੀ ਨਾਲ, ਔਰ ਇਲਾਜ ਬਿਲਕੁਲ ਇਹੀ ਹੈਗਾ ਤੁਸੀਂ ਦੱਸਿਆ ਹੈ। ਠੀਕ ਹੈ ਜੀ, ਇਹ ਕਨਫਰਮ ਹੈਗਾ ਆ। ਤੇ ਬਾਕੀ ਭੈਣ ਜੀ, ਪੈਨਕ੍ਰੀਆਸ ਵਿੱਚ ਕੈਂਸਰ ਸੈਲਸ ਚੱਲਦੇ ਆ ਕਿਸੇ ਦੇ। ਅੱਛਾ ਜੀ। ਹਾਂਜੀ, ਉਹਦਾ ਜੇ ਕਿਸੇ ਨੂੰ ਕੁਝ ਪਤਾ ਹੋਵੇ, ਬੜੀ ਅਗਰੈਸਿਵ ਸਟੇਜ ਤੇ, ਜੇ ਕਿਸੇ ਨੂੰ ਪਤਾ ਹੈ ਤਾਂ ਜ਼ਰੂਰ ਦੱਸੋ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ, ਜ਼ਰੂਰ ਦੱਸਿਓ ਜੀ। ਪੁੱਛੇ ਜਾਂਦੇ ਤਾਂ ਤੁਸੀਂ ਦੱਸਿਆ ਵੀ ਜ਼ਰੂਰ ਕਰੋ। ਸੁਰਿੰਦਰ ਕੌਰ ਜੀ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਭੈਣ ਜੀ, ਮੈਂ ਪੁੱਛਣਾ ਸੀ, ਮੇਰੇ ਬੇਟੇ ਦੀਆਂ ਨਾ ਜਦੋਂ ਕੂਹਣੀਆਂ ਤੋਂ ਇੰਨੀਆਂ ਬਾਹਾਂ ਸੌਂਦੀਆਂ ਆ। ਸੌਂਦੀਆਂ ਆ? ਹਾਂਜੀ, ਸੌਂਦੀਆਂ ਏਦਾਂ, ਤੇ ਪਤਾ ਨਹੀਂ ਕਿ, ਹਾਂਜੀ ਹੈਗਾ, ਏਜ ਉਹਦੀ 40 ਸਾਲ ਹੈ, ਤੇ ਜਿੱਦਾਂ ਟਰੱਕ ਵੀ ਚਲਾਉਂਦਾ ਆ, ਤੇ ਫਿਰ ਉਧਰ ਕੰਮ ਤੇ ਵੀ ਜਾਣਾ ਸੀ, ਤੇ ਮੈਂ ਕਿਹਾ ਹੋਏ ਤੈਨੂੰ ਉੱਥੇ ਪ੍ਰੋਬਲਮ ਹੋਊਗੀ, ਤੇ ਤੂੰ ਚੱਲ ਡਾਕਟਰ ਕੋਲ ਜਾਇਆ। ਉਹ ਟੈਂਪਰੇਰੀ ਜਿਹਾ ਪੇਨ ਕਿਲਰ ਵਗੈਰਾ ਏਦਾਂ ਦੀ ਗੋਲੀ ਦੇ ਦਿੱਤੀ ਆ, ਤੇ ਮੈਂ ਚਾਹੁੰਦੀ ਕੋਈ ਮੈਂ ਘਰ ਦਾ ਇਲਾਜ ਉਹਦਾ ਸ਼ੁਰੂ ਕਰਾਂ, ਤਾਂ ਜੇ ਉਹਨੂੰ ਖਾਂਦਾ ਰਹੇ ਤੇ ਗਾਂ ਨਾ ਉਹਦੀ ਵਧੇ ਪ੍ਰੋਬਲਮ। ਇਹ ਮੈਂ
ਹਾਂਜੀ ਠੀਕ ਹੈ ਕੋਈ ਜੀ, ਦੱਸੇ ਨਹੀਂ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਦੱਸਿਓ ਜੀ, ਆ ਜਿਹੜੇ ਵੈਸੇ ਟਰੱਕ ਚਲਾਉਂਦੇ ਆ ਉਹਨਾਂ ਨੂੰ ਕੁਝ ਸਾਲਾਂ ਬਾਅਦ ਜਿਹੜੀਆਂ ਇਹ ਸਰੀਰਕ ਪ੍ਰੋਬਲਮਾਂ ਆਉਂਦੀਆਂ ਆ, ਐਕਸਰਸਾਈਜ਼ ਜ਼ਰੂਰ ਕਰਦੇ ਰਿਹਾ ਕਰੋ ਜੀ, ਤਾਂ ਕਿ ਤੁਹਾਡੀ ਜਿਹੜੀ ਸਰਕੂਲੇਸ਼ਨ ਆ ਉਹ ਚੱਲਦੀ ਰਹੇ ਤੇ ਤੁਹਾਡਾ ਸਰੀਰ ਵੀ ਚੱਲਦਾ ਰਹੇ। ਅਗਲੇ ਕਾਲਰ ਨੇ ਜੀ ਸਾਡੇ ਸੋਹਣ ਸਿੰਘ ਜੀ। ਭੈਣ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਪਹਿਲਾਂ ਤਾਂ ਮੈਂ ਇੱਕ ਪਿਸ਼ਾਬ ਬਾਰੇ ਦੱਸ ਰਿਹਾ। ਜਿਹੜੇ ਬਜ਼ੁਰਗ ਪਿੱਛੇ ਮੇਰਾ ਪਿਸ਼ਾਬ ਰੁਕ ਨਹੀਂ ਰਿਹਾ, ਪਰ ਉਹਨਾਂ ਨੂੰ ਸ਼ੂਗਰ ਆ ਆਲਰੇਡੀ। ਜੇ ਉਹ ਸ਼ੂਗਰ ਆ, ਸ਼ੂਗਰ ਤੇ ਜਦ ਤੱਕ ਅਸੀਂ ਕੰਟਰੋਲ ਨਹੀਂ ਕਰਦੇ ਉਦੋਂ ਤੱਕ ਪਿਸ਼ਾਬ ਨਹੀਂ ਹਟਣਾ, ਕਿਉਂਕਿ ਹਾਂਜੀ ਤੇ ਸ਼ੂਗਰ ਲਈ ਮੈਂ ਟੀਕਾ ਛੱਡ ਬੈਠਾ। ਸ਼ੂਗਰ ਲਈ ਇਹ ਦਵਾਈ ਜਿਹੜੀ ਮੈਂ ਦੱਸਣ ਲੱਗਾ, ਮੈਂ ਟੀਕਾ ਲਵਾਉਂਦਾ ਸੀਗਾ 3 ਵਾਰੀ, ਤੇ ਇਹ ਫੀਡਬੈਕ ਹੈ ਜੀ ਭਾਜੀ ਵੀਰ ਭੈਣ ਜੀ। ਮੈਂ ਦੇ ਰਿਹਾ ਕਿ ਮੈਂ ਰੇਡੀਓ ਬਹੁਤ ਸੁਣਦਾ, ਪਰ ਮੇਰੇ ਕੋਲ ਟਾਈਮ ਨਹੀਂ ਹੁੰਦਾ। ਜਦੋਂ ਮੈਂ ਲਾਉਣਾ ਕਈ ਵਾਰੀ ਤੇ ਰੇਡੀਓ ਤੋਂ ਫਿਰ ਕਈ ਵਾਰੀ ਕੀ ਕਹਿੰਦੇ ਹੁੰਦੇ ਆ, ਫੋਨ ਲੱਗਦਾ ਨਹੀਂ, ਤੇ ਮੈਂ ਫੀਡਬੈਕ ਦੇ ਰਿਹਾ। ਇਹ ਦਵਾਈ ਜਿਹੜੀ ਆ ਕਾਲੀ ਜੀਰੀ ਸ਼ੂਗਰ ਵਾਸਤੇ, ਹਾਂਜੀ, ਕਲੌਂਜੀ ਪਨੀਰ ਡੋਡੀਆ ਤੇ ਪਿੱਤ ਪਾਪੜਾ। ਹਾਂਜੀ, ਕਾਲੀ ਜੀਰੀ, ਕਲੌਂਜੀ, ਪਨੀਰ ਡੋਡੀਆ, ਪਿੱਤ ਪਾਪੜਾ ਇੱਕੋ ਜਿਹਾ ਲੈ ਕੇ ਤਾਂ ਇਹਨੂੰ 3 ਵਾਰੀ ਇੱਕ ਚਮਚਾ ਖਾਓ, ਤੇ ਰੋਟੀ ਘੱਟ ਖਾਣਾ ਤੇ ਸਲਾਦ ਜ਼ਿਆਦਾ ਖਾਓ। ਕਣਕ ਦੀ ਰੋਟੀ ਜਿਹੜੀ ਆ 1 ਰੋਟੀ ਸਵੇਰੇ ਤੇ ਸ਼ਾਮ ਨੂੰ ਕਰ ਲਓ, ਬਾਕੀ ਥੋੜੀ ਸੈਰ ਕਰੋ। ਇਹ ਸ਼ੂਗਰ ਕੰਟਰੋਲ ਤੇ ਪਿਸ਼ਾਬ ਆਪਣੇ ਆਪ ਕੰਟਰੋਲ। ਤੇ ਫਿਰ ਆ ਜਾਂਦੇ ਅਸੀਂ ਪਿਸ਼ਾਬ, ਜਿਹੜੇ ਆਮ ਜਿਹਨੂੰ ਸ਼ੂਗਰ ਨਹੀਂ ਹੈ ਤੇ ਪਿਸ਼ਾਬ ਆਉਂਦਾ ਹੈ, ਉਹਦੇ ਵਾਸਤੇ ਆਪਾਂ ਤਿਲਾਂ ਦੇ ਲੱਡੂ ਬਣਾ ਕੇ ਖਾ ਸਕਦੇ ਹਾਂ ਸਵੇਰੇ ਸ਼ਾਮ ਨੂੰ, ਤੇ ਇਹਦੇ ਨਾਲ 100% ਜਿਹੜਾ ਹੈਗਾ ਪਿਸ਼ਾਬ ਹਟ ਜਾਂਦਾ। ਇੱਕ ਹੋਰ, ਅਦਰਵਾਈਜ਼ ਫਿਰ ਵੀ ਜੇ ਇਹ ਚੀਜ਼ ਨਹੀਂ ਮਿਲਦੀ, ਖਾ ਨਹੀਂ ਸਕਦੇ, ਫਿਰ ਰਾਤ ਨੂੰ 1 ਚਮਚਾ ਜਿਹੜਾ ਹੈਗਾ ਤੁਸੀਂ ਜਵੈਣ ਦਾ ਭੇ ਲਓ ਤੇ 1 ਚਮਚਾ ਇਮਲੀ ਦਾ ਭੇ ਲਓ। ਉਹ ਸਵੇਰੇ ਉੱਠ ਕੇ ਗਰਮ ਕਰਕੇ ਕੋਸਾ ਪੀਓ, ਗਲਾਸ ਭਰ ਕੇ। 2 ਦਿਨ ਪੀਣ ਦੇ ਨਾਲ ਪਿਸ਼ਾਬ ਬੰਦ। ਠੀਕ ਹੈ ਜੀ, ਥੈਂਕ ਯੂ ਭੈਣ ਜੀ, ਥੈਂਕ ਯੂ। ਦੇਖੋ ਜੀ, ਆ ਜਿਹੜੀਆਂ ਚੀਜ਼ਾਂ ਦੱਸ ਕੇ ਗਏ ਨਾ, ਵੈਸੇ ਪਹਿਲਾਂ ਦੱਸੀਆਂ ਵੀ ਹੋਈਆਂ, ਕਈ ਵਾਰੀ ਅਸੀਂ ਨਾ ਇਹਨਾਂ ਤੇ ਅਸਰ ਨਹੀਂ ਕਰਦੇ। ਜਿਹੜੀ ਸ਼ੂਗਰ ਆ, ਸ਼ੂਗਰ ਦਾ ਇਲਾਜ ਦੱਸਿਆ। ਹਾਂ, ਜੇ ਕਿਸੇ ਨੂੰ ਲੱਗਦਾ ਉਹਨਾਂ ਦੇ ਵਿੱਚ ਕੋਈ ਚੀਜ਼ ਤੁਹਾਨੂੰ, ਜਿੱਦਾਂ ਕਈਆਂ ਨੂੰ ਕਾਲੀ ਚੀਜ਼ ਜੀਰੀ ਨਹੀਂ ਪਚਦੀ, ਉਹਨੂੰ ਤੁਸੀਂ ਨਾ ਪਾਓ, ਬਾਕੀ ਚੀਜ਼ਾਂ ਪਾ ਲਓ। ਵੈਸੇ ਇਲਾਜ ਤੇ ਜਵੈਣ ਵਾਲਾ ਵੀ ਦੱਸਿਆ ਸੀਗਾ, ਦੇ ਵਿੱਚ ਲੂਣ ਰਲਾ ਕੇ ਖਾਣੀ ਆ, ਤਾਂ ਉਹਨਾਂ ਦੀ ਸ਼ੂਗਰ ਬਹੁਤ ਘਟ ਗਈ ਸੀਗੀ। ਜੇ ਕਿਸੇ ਨੇ ਹੋਰ ਨੇ ਉਹਨੂੰ ਫੋਲੋ ਕੀਤਾ ਤੇ ਪਲੀਜ਼ ਜ਼ਰੂਰ ਤੁਸੀਂ ਸ਼ੇਅਰ ਕਰ ਲਓ, ਦੱਸੋ ਜ਼ਰੂਰ ਉਹਨਾਂ ਨੂੰ, ਤਾਂ ਕਿ ਹੋਰ ਲੋਕ ਵੀ ਉਹਨੂੰ ਕਰਨ। ਅਗਲੇ ਕਾਲਰ ਨੇ ਸਾਡੇ ਹਰਭਜਨ ਕੌਰ ਜੀ। ਹਾਂ, ਸਤਿ ਸ੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਵੀ ਆਹ ਜਿਹੜਾ ਮੇਰੇ ਮਨ ਕੇ ਹਿੱਲੇ ਆ, ਤਾਂ ਕਈ ਚੀਜ਼ਾਂ ਤਾਂ ਮੈਨੂੰ ਪਤਾ ਕਿਹੜੀ ਖਾਣੀ ਆ, ਪਰ ਉਹ ਟੇਬਲ ਤਾਂ ਮੈਨੂੰ ਪਤਾ ਲੱਗਦਾ ਕਿੱਦਾਂ ਹੁੰਦਾ ਆ। ਅੱਛਾ, ਕੋਈ ਨਹੀਂ, ਦੱਸ ਦਿੰਦੇ। ਠੀਕ ਹੈ, ਸੁਣਦੇ ਰਹੋ ਤੁਸੀਂ, ਸੁਣਦੇ ਰਹੋ। ਵਰਜਨ ਟੇਬਲ ਕਹਿੰਦੇ ਆ, ਉਹ ਟੇਬਲ ਹੁੰਦਾ, ਉਹਦੇ ਨਾਲ ਐਕਸਰਸਾਈਜ਼ ਹੁੰਦੀ ਆ। ਤੁਸੀਂ ਪੁੱਠੇ ਵੀ ਹੋ ਜਾਂਦੇ ਆ, ਪੁੱਠੇ ਨਹੀਂ ਮਤਲਬ ਥੋੜਾ ਤੁਹਾਡਾ ਤਾਂ ਸਿਰ ਥੱਲੇ ਨੂੰ ਵੀ ਹੋ ਜਾਂਦਾ ਆ। ਨਿਆਣਿਆਂ ਨੂੰ ਕਿਉਂ ਇਹਦੇ ਬਾਰੇ ਜ਼ਰੂਰ ਤੁਹਾਨੂੰ ਦੱਸਣ, ਜ਼ਰੂਰ ਲੈ ਕੇ ਦੇਣ। ਕਿਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸੰਗ੍ਰਹਿਣੀ ਤੋਂ ਦੱਸਣ ਲੱਗੀ ਹੈ। ਇੱਕ ਕੇਲਾ ਵੀ ਖਾ ਸਕਦੇ ਆ ਇਹ, ਤੇ ਦਹੀਂ ਵਿੱਚ ਮੱਕੀ ਦੀ ਰੋਟੀ ਚੂਰ ਕੇ ਤਾਂ ਉਹ ਜ਼ਰੂਰ 3 ਦਿਨ ਲਗਾਤਾਰ ਖਾਣ, ਤੇ ਆਹ ਕੇਲਾ ਜ਼ਰੂਰ ਖਾਣ, ਤੇ ਜਿੰਨਾ ਆਪਣਾ ਪਾਣੀ ਵਾਲੀਆਂ ਚੀਜ਼ਾਂ ਥੋੜੀਆਂ ਕੰਟਰੋਲ ਕਰਨ 3 ਦਿਨ, ਤੇ ਇਹਦੇ ਨਾਲ ਫਰਕ ਪੈ ਜਾਊਗਾ ਆਪਣੀਆਂ ਮੱਕੀ ਦੀ ਰੋਟੀ ਦੇ ਕੇਲੇ ਖਾਣ ਦੇ ਨਾਲ। ਤੇ ਜਿਨ੍ਹਾਂ ਨੂੰ ਉਲਟੀਆਂ ਲੱਗੀਆਂ ਹੁੰਦੀਆਂ ਆ ਹਨਾ, ਤੇ ਉਹ ਆਪਣਾ ਕਾਲੀ ਚਾਹ ਬਣਾ ਕੇ ਨਾ ਉਹ ਉਹਦੇ ਗਰਾੜੇ ਕਰਨੇ ਆ। ਜਿਹਨੂੰ ਵੀ ਉਲਟੀਆਂ ਲੱਗੀਆਂ, ਬਾਈ ਹੋਈ ਆ ਹਨਾ, ਦਿਲ ਕੱਚਾ ਹੁੰਦਾ ਆ, ਕੁਛ ਬਚਦਾ ਨਹੀਂ ਅੰਦਰ ਹਨਾ, ਤੇ ਧਰਨ ਵੀ ਹਿਲ ਜਾਂਦੀ ਇਹਦੇ ਨਾਲ, ਉਲਟੀਆਂ ਲੱਗਣ ਦੇ ਨਾਲ। ਤੇ ਇਹ ਕਾਲੀ ਚਾਹ ਬਣਾ ਕੇ ਤੇ ਉਹਦੇ ਗਰਾੜੇ ਜ਼ਰੂਰ ਕਰਨ। ਤੇ ਜਿਹਨਾਂ ਨੂੰ ਬਾਥਰੂਮ ਆਉਂਦਾ ਉਹ ਅੰਗੂਰ ਜ਼ਰੂਰ ਖਾਣ, ਅੰਗੂਰ। ਤੇ ਦੂਸਰਾ ਆਪਣਾ ਸ਼ਹਿਦ ਪਾ ਕੇ ਨਾ ਥੋੜ੍ਹਾ ਜਿਹਾ ਪਾਣੀ ਦੇ ਵਿੱਚ, 1 ਗਲਾਸ ਪਾਣੀ ਦੇ ਵਿੱਚ 1 ਚਮਚ ਸ਼ਹਿਦ ਦਾ ਪਾ ਕੇ ਪੀਣ। ਉਹਦੇ ਨਾਲ ਨਾ ਬਾਥਰੂਮ ਕੰਟਰੋਲ ਹੋ ਜਾਊਗਾ ਜੀ। ਮਣਕਿਆਂ ਦਾ, ਜਿਹਨਾਂ ਨੇ ਮਣਕੇ ਹਿੱਲੇ ਆ, ਤੇ ਆਪਣਾ ਸ਼ੂਗਰ ਆ, ਤੇ ਦੂਸਰਾ ਕਹਿੰਦੇ ਅੱਡੀ ਦਰਦ ਹੁੰਦੀ ਆ, ਆਪਣੀ ਲਾਈਨਮੈਂਟ, ਬੋਡੀ ਦੀ ਲਾਈਨਮੈਂਟ ਨਹੀਂ ਹੈਗੀ ਹੈ ਨਾ, ਤੇ ਭਾਰ ਘਟਾਉਣਾ ਆ। ਤੇ ਇਹ ਕਿੰਨੀਆਂ ਚੀਜ਼ਾਂ ਦਾ ਇਲਾਜ ਹੈ, ਜਿਹੜਾ ਆਪਣੀ ਕੁਰਸੀ ਦੇ ਉੱਤੇ ਬੈਠਣਾ, ਕੌਲੀ ਮੂੰਹ ਦੀ ਮਾਰ ਕੇ ਤੇ ਕੌਲੀ ਦੇ ਉੱਤੇ ਤੇ ਬੈਠਣਾ। ਤੇ ਇੱਕ ਇਹ ਜਿਹੜੇ ਕਹਿੰਦੇ ਸੀ ਇੱਕ ਭਾਰ ਵੀ ਪੈਂਦਾ ਨਾ,
ਉਹ ਵੀ ਇਹ ਕਰ ਸਕਦੇ ਆ। ਤੇ ਇਹ ਸਾਰੀਆਂ ਚੀਜ਼ਾਂ ਦਾ ਇਲਾਜ ਹੈ। ਤੇ ਕੌਲੀ ਆਪਣੀ ਕੁਰਸੀ ਦੇ ਉੱਤੇ ਲੱਕੜੀ ਦੀ ਕੁਰਸੀ ਲੈ ਕੇ ਉਹਦੇ ਤੇ ਕੌਲੀ ਮੂੰਹ ਦੀ ਮਾਰ ਕੇ ਤੇ ਉਹਦੇ ਤੇ 5 ਤੋਂ 7 ਮਿੰਟ ਬੈਠਣਾ। ਇਹ ਸਾਰੀਆਂ ਚੀਜ਼ਾਂ ਦਾ ਇਲਾਜ ਹੈ। ਇੱਕ ਮਣਕਿਆਂ ਨੂੰ ਠੀਕ ਕਰਨ ਦਾ, ਜਿਨ੍ਹਾਂ ਦੇ ਭਾਰ ਪੈਂਦਾ ਆ, ਤੇ ਠੀਕ ਹੈ ਜੀ, ਆਪਣੀ ਬੋਡੀ ਦੀ ਅਲਾਈਨਮੈਂਟ, ਇਹ ਸਾਰੇ ਕੁਛ ਦਾ ਇੱਕੋ ਇਲਾਜ ਹੈ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਗੁਰਸਿਮਰਨ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਜੀ, ਮੇਰੇ ਪਿਛਲੇ ਨਾ 4-5 ਦਿਨ ਤੋਂ ਮੇਰੇ ਸੱਜੇ ਪੈਰ ਦੇ ਗੁੱਠੇ ਕੋਲ ਨਾ ਪੇਨ ਬਹੁਤ ਹੁੰਦੀ ਆ, ਤੇ ਮੈਂ ਡਾਕਟਰ ਨੂੰ ਦਿਖਾਇਆ ਤਾਂ ਉਹ ਕਹਿੰਦਾ ਇਹ ਗਾਊਟ ਪੇਨ ਆ, ਤੇ ਜਦੋਂ ਮੈਂ ਉਹਨੂੰ ਗੂਗਲ ਤੇ ਪੰਜਾਬੀ ਸਰਚ ਕੀਤਾ ਤਾਂ ਉਹ ਗਠੀਏ ਕਹਿੰਦੇ ਆ ਜੀ। ਉਹ ਬਾਹਰ ਜਾਣ ਨੂੰ ਨਿਕਲੀ ਹੋਣੀ ਹੱਡੀ? ਨਹੀਂ, ਹੱਡੀ ਨਹੀਂ ਲੱਗੀ ਹੁਣ, ਅੱਛਾ, ਵੈਸੇ ਦਰਦ ਹੋਈ। ਹਾਂਜੀ, ਦਰਦ ਬਹੁਤ ਜ਼ਿਆਦਾ ਹੁੰਦੀ, ਉਹਨੂੰ ਗਾਊਟ ਪੇਨ ਕਹਿ ਦਿੰਦੇ ਆ। ਉਹ ਜਿੱਦਾਂ ਜ਼ਿਆਦਾ ਕੋਈ ਯੂਰਿਕ ਐਸਿਡ ਜ਼ਿਆਦਾ ਵਧਿਆ ਹੋਵੇ। ਹਾਂਜੀ ਹਾਂਜੀ ਹਾਂਜੀ, ਤੁਸੀਂ ਉਹ ਸਿਰਕਾ ਪੀਓ ਜੀ, ਪਾਣੀ ਪਾ ਕੇ। ਠੀਕ ਹੈ ਜੀ, ਠੀਕ ਹੈ। ਐਪਲ ਸਾਈਡਰ ਪੀਵੋ ਉਹਨੂੰ, ਐਪਲ ਸਾਈਡਰ ਵਿਨੇਗਰ। ਹਾਂਜੀ ਹਾਂਜੀ, ਉਹਨੂੰ ਨਾ ਸ਼ਹਿਦ ਪਾ ਲਓ, ਜੇ ਨਹੀਂ ਪੀ ਹੁੰਦਾ ਪਾਣੀ ਪਾ ਕੇ ਪੀਓ। ਠੀਕ ਹੈ ਜੀ। ਕਿੰਨਾ ਕੁ ਪੀਏ ਉਹ? ਮਤਲਬ ਪੌਣਾ ਕਿ ਗਲਾਸ ਦੇ ਵਿੱਚ, ਇੱਕ ਗਲਾਸ 'ਚ 2 ਢੱਕਣ ਪਾਈਦੇ ਆ। ਠੀਕ ਹੈ ਜੀ, 2 ਟਾਈਮ ਪੀ ਲਾਂ ਫਿਰ ਮੈਂ? ਹਾਂਜੀ ਹਾਂਜੀ, ਉੱਥੇ ਜਿੰਨੀ ਵਾਰ ਮਰਜ਼ੀ ਪੀਓ ਤੁਸੀਂ। ਠੀਕ ਹੈ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਪਰ ਤੁਹਾਨੂੰ ਆਰਾਮ ਆਉਂਦਾ ਆਊਗਾ, ਦੇਸੀ ਇਲਾਜ ਹੈ ਜੀ ਇਹ। ਸਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰਾ ਇੱਕ ਕੁਐਸਚਨ ਹੈ ਭੈਣ ਜੀ। ਮੇਰੀ ਵਾਈਫ ਦੇ ਰੈੱਡ ਬਲੱਡ ਸੈੱਲ ਬਹੁਤ ਜ਼ਿਆਦਾ ਬਣਦੇ ਆ ਜੀ, ਤੇ ਉਹਨਾਂ ਨੂੰ ਬਲੱਡ ਕਢਾਉਣਾ ਪੈਂਦਾ ਵਾ ਹਰ ਜਦੋਂ ਡਾਕਟਰ ਦੁਬਾਰਾ ਹਰ ਵਾਰੀ ਟੈਸਟ ਕਰਦਾ ਉਹਨਾਂ ਦੇ, ਤੇ ਜਦੋਂ ਉਹਦਾ ਲੈਵਲ ਵੱਧ ਜਾਂਦਾ ਤੇ ਉਹਦਾ ਬਲੱਡ ਉਹਨਾਂ ਨੂੰ ਉਹ ਫਿਰ ਡਰਾ ਕਰਦਾ ਵਾ। ਅੱਛਾ। ਤੇ ਉਸ ਤਰ੍ਹਾਂ ਉਹ ਕੈਪਸੂਲ ਦਿੰਦਾ, ਉਹਦੇ ਨਾਲ ਕੰਟਰੋਲ ਰਹਿੰਦੇ, ਪਰ ਉਹ ਕੈਪਸੂਲ ਦੇ ਨਾਲ ਸਾਈਡ ਇਫੈਕਟ ਬਹੁਤ ਜ਼ਿਆਦਾ ਵਾ। ਤੇ ਕੋਈ ਹੈਗਾ ਕੋਈ ਇਹਦਾ ਕੋਈ ਦੇਸੀ ਹੈਗਾ ਇਲਾਜ, ਕੋਈ ਭੈਣ ਭਰਾ ਦੱਸ ਸਕਦਾ ਤੇ ਬਹੁਤ ਮਿਹਰਬਾਨੀ ਹੋਊਗੀ। ਠੀਕ ਹੈ, ਆਪਾਂ ਪੁੱਛ ਲੈਂਦੇ ਹਾਂ। ਤੁਸੀਂ ਲੇਟ ਆਏ ਆ, ਬਸ ਕੋਈ ਦੱਸੂਗਾ ਨੈਕਸਟ ਵੀਕ, ਤੁਸੀਂ ਜ਼ਰੂਰ ਅਰਲੀ ਪੁੱਛ ਲਿਓ, ਕਿਉਂਕਿ ਜਿਹੜਾ ਇਹ ਹੁੰਦਾ ਨਾ, ਤੁਸੀਂ ਪੁੱਛਦੇ ਆ ਕਈ ਵਾਰੀ, ਇਹ ਖਾਣ ਪੀਣ ਦੀਆਂ ਗੱਲਾਂ ਹੁੰਦੀਆਂ ਕਿ ਖਾਣ ਪੀਣ 'ਤੇ ਵੀ ਕੰਟਰੋਲ ਕਰਨਾ ਪਊ, ਜਿਹਦੇ ਨਾਲ ਚੀਜ਼ਾਂ ਤੁਹਾਡੀਆਂ ਵੱਧਦੀਆਂ। ਮਨਜੀਤ ਸਿੰਘ ਜੀ, ਮਨਜੀਤ ਜੀ ਸਤਿ ਸ਼੍ਰੀ ਅਕਾਲ। ਗੁਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਜੀ। ਇੱਕ ਨਾ ਮੈਂ ਨਕਸ਼ਾ ਬਣਾਇਆ ਸੀ, ਉਹ ਸਾਡੇ ਮੇਰੇ ਬੇਟੇ ਨੇ ਦਿੱਤਾ, ਤੁਹਾਨੂੰ ਬੜਾ ਫਰਕ ਪੈ ਗਿਆ ਵੇਟ ਤੋਂ, ਸੌਖਾ ਜਿਹਾ, ਤੇ ਜ਼ਿਆਦਾ ਤਾਂ ਨਹੀਂ ਸੀ ਹੈਗਾ, ਪਰ ਘਟਾਣਾ ਸੀ ਥੋੜਾ ਜਿਹਾ। ਬੋਨ ਬਣਾਉਣਾ, ਮੇਰੀ ਪੈਂਟਾਂ ਹੀ ਖੁੱਲੀਆਂ ਵੀ ਛੇਤੀ। ਇੱਕ ਨਾ 100 ਗ੍ਰਾਮ ਕਲੌਂਜੀ ਲਓ ਜੀ, ਤੇ ਈਸ ਬਗੌਲ ਦਾ ਛਿਲਕਾ 100 ਗ੍ਰਾਮ ਤੇ 200 ਗ੍ਰਾਮ ਸ਼ਹਿਦ ਪਾ ਕੇ ਉਹਨੂੰ ਮਿਕਸ ਕਰਕੇ ਰੱਖ ਲਓ। ਇਹਨੂੰ ਪੀਸਣਾ ਕਿ ਛਿਲਕਾ ਵੀ ਬਰੀਕ ਤੇ ਕਲੌਂਜੀ ਵੀ ਬਰੀਕ, ਸ਼ਹਿਦ ਚ ਬਣਾ ਕੇ ਸਵੇਰੇ ਸੁੱਤੇ ਉੱਠਦੇ ਨੇ 1 ਚਮਚਾ ਤੁਸੀਂ ਕੋਸੇ ਪਾਣੀ ਨਾਲ ਲਵੋ, ਤੇ ਹਫਤੇ ਵਿੱਚ ਇਹਦਾ ਇੰਨਾ ਵੇਟ ਘਟਿਆ ਬੜਾ। ਮੈਂ ਆਖਿਆ ਦੱਸਾਂਗੀ, ਰੋਜ਼ ਪੁੱਛਦੇ ਨੇ, ਤੇ ਸੌਖਾ ਜਿਹਾ ਇਲਾਜ ਹੈ। ਤੇ ਉਹਨਾਂ ਪੁੱਛਿਆ ਸੀ ਨਾ ਥਾਇਰਾਇਡ ਲੋ ਪਾਰੋਂ, ਹਾਂਜੀ ਹਾਂਜੀ, ਕਲੌਂਜੀ ਦਾ ਤੇਲ ਲੈ ਲੈਣ ਤੇ ਅੱਧਾ ਚਮਚਾ ਸ਼ਹਿਦ ਪਾ ਕੇ ਨਾ ਰੋਜ਼ ਸਵੇਰੇ ਸ਼ਾਮੀ ਲੈਣ। ਉਹਨਾਂ ਜਿਹੜੀ ਲੋ ਥਾਇਰਾਇਡ ਉਹ ਠੀਕ ਆ ਜਾਏਗੀ, ਆਪ ਹੋ ਜਾਏਗੀ। ਇੱਕ ਜਿੰਨਾ ਕਿਹਾ ਸੀ ਨਾ, ਗਲਾ ਮੇਰਾ ਸੁੱਕਦਾ, ਸੌਖਾ ਜਿਹਾ ਇਲਾਜ, ਹਲਦੀ ਤੇ ਸੌਂਫ ਇਲਾਚੀ ਪਾ ਕੇ ਨਾ ਦੁੱਧ ਦੱਬ ਕੇ ਉਬਾਲ ਲੈਣ, ਤੇ ਫਿਰ ਉਹਦੇ ਘਿਓ ਦਾ ਚਮਚਾ ਪਾ ਕੇ ਨਾ ਸੌਣ ਲੱਗਿਆ ਖਾਂ ਪੀ ਕੇ ਸੌ ਜਾਣ, ਤੇ ਕੱਲ ਤੱਕ ਬਸ ਬਿਲਕੁਲ ਠੀਕ ਹੋ ਜਾਏਗਾ। ਇੱਕ ਹੀ ਹੋਰ, ਇੱਕ ਆਪਣਾ ਨੀਲੀਆਂ ਨਾੜਾਂ ਕਹਿੰਦੇ ਸੀ ਨਾ, ਹਾਂਜੀ, ਇੱਕ ਤਾਂ ਟਮਾਟਰ ਕੱਟ ਕੇ ਨਾ ਅੱਧਾ ਅੱਧਾ ਕਰਕੇ, ਬਹੁਤਾ ਗਲਿਆ ਨਾ ਹੋਵੇ ਤੇ ਜਿਹੜਾ ਵੀ ਜਾਨ ਮਾਰਦੇ ਹੀ ਫਿਸ ਜਾਵੇ, ਉਹ ਲੱਤਾਂ ਨੂੰ ਘਸਾਣ। ਅੱਛਾ, ਚਿੱਟਾ ਸਿਰਕਾ ਲੈ ਕੇ ਨਾ ਪਾਣੀ 'ਚ 1 ਚਮਚਾ ਲੈਣ ਕਰਨੇ, ਇਹਦੇ ਨਾਲ ਕਾਫੀ ਹੁੰਦਾ ਹੈ, ਉਹ ਫਰਕ ਪੈਂਦਾ ਹੈ। ਮੈਂ ਹੱਥਾਂ ਨੂੰ ਮਾਰਦੀ ਰਹੀ ਸਾਂ। ਠੀਕ ਆ। ਇੱਕ ਜਿੰਨਾ ਕਹਿੰਦਾ ਭਾਰ ਪੈਂਦਾ, ਇੱਕ ਤਾਂ ਨਿੱਟ ਕੇ ਜਿਵੇਂ ਕੋਈ ਸੋਫਾ ਹੋਵੇ ਨਾ ਪਾਵੇ ਵਾਲਾ ਗੋਲ ਜਿਹਾ, ਜਾਂ ਕੋਈ ਗੋਲ ਚੀਜ਼ ਹੋਰ ਹੋਵੇ, ਬਾਹਰ ਪੌੜੀ ਆਪਣੀ ਉਹ ਹੀ ਹੁੰਦੀਆਂ ਚੜ੍ਹਨ ਵਾਲੀਆਂ, ਉੱਥੇ ਗੋਲ ਜਿਹਾ, ਉੱਥੇ ਨਿੱਟ ਕੇ ਬਹਿਣ ਤੇ 14 ਚੀਜ਼ਾਂ ਖਾਣ, ਇਹਨਾਂ ਦਾ ਜਿਹੜਾ ਭਾਰ ਪੂਰੇ ਨੇ ਉਹ ਤਾਂ ਹੋ ਜਾਏਗਾ, ਠੀਕ ਹੋ ਜਾਏਗਾ ਸੈੱਟ। ਉਹ ਬਹਿਣਾ ਬੰਦਾ ਬੜਾ ਔਖਾ ਲੇਡੀਜ਼ ਹੋ ਜਾਂਦੀ ਜਦੋਂ ਭਾਰ ਪੈਂਦਾ ਹੈ ਨਾ। ਤੇ ਇੱਕ ਉਹਨਾਂ ਪੈ ਮੂੰਹ ਸੁੱਕਦਾ, ਸੌਖਾ ਜਿਹਾ ਇਲਾਜ, ਔਲਾ, ਸੁੰਡ, ਅਦਰਕ, ਜੀਰਾ, ਇਹਨੂੰ ਸਾਰਾ ਕੁੱਟ ਕੇ ਨਾ ਇਹਨੂੰ ਆਪਣਾ 1 ਚਮਚਾ ਖਾਣ ਸੌਣ ਲੱਗਿਆ, ਰਾਤ ਨੂੰ ਮੂੰਹ ਨਹੀਂ ਸੁੱਕੇਗਾ। ਅਦਰਕ ਦਾ ਰਸ ਤੇ ਕਾਲੀ ਮਿਰਚ ਸ਼ਹਿਦ ਲਾ ਕੇ ਖਾ ਲੈਣ। ਓਕੇ ਬੇਟੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਆ, ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਫੀਡਬੈਕ ਦਿੱਤੀ ਆ। ਇੱਕ ਸਾਨੂੰ ਸ਼ੁਰੂ ਦੇ ਵਿੱਚ ਕਾਲ ਆਈ ਸੀਗੀ ਵੀ ਉਹ ਗੈਸ ਤੋਂ ਨੁਸਖਾ ਸੀਗਾ ਜੀ, ਗੈਸ ਤੋਂ ਹੀ ਨੁਸਖਾ ਸੀਗਾ। ਉਹ ਕੁਆਰ ਦਾ ਗੁੱਦਾ ਜਿੰਨਾ ਵੀ ਤੁਸੀਂ ਲਿਖਿਆ ਹੋਣਾ ਗ੍ਰਾਈਂਡ ਕਰਨਾ, ਉਹਦਾ ਪਾਣੀ ਪੁਣਨਾ ਸੀਗਾ, ਤੇ ਲੌਂਗ ਦੱਸੇ ਸੀਗੇ, ਸ਼ਾਇਦ 50 ਗ੍ਰਾਮ ਹੀ ਦੱਸੇ ਸੀਗੇ ਜੀ ਉਹ ਲੌਂਗ ਵੀ, ਤੇ ਅੱਗੇ ਸੁਹਾਗਾ ਦੱਸਿਆ ਸੀਗਾ, ਤੇ ਜਵੈਣ ਤੇ ਸੋਏ, ਦਾਲਚੀਨੀ, ਇਹਨਾਂ ਚੀਜ਼ਾਂ ਨੂੰ
ਕਾੜਨੇ ਲਈ ਕਿਹਾ ਸੀਗਾ, ਜਿਹੜਾ ਉਦੋਂ ਦੱਸਿਆ ਸੀ ਨਾ, ਉਹ ਕਾੜ ਕੇ ਠੰਡਾ ਕਰਕੇ ਸ਼ਹਿਦ ਰਲਾ ਕੇ ਉਹਨੂੰ ਪੀਣਾ ਆ, ਸ਼ਹਿਦ ਵਿੱਚ ਪਾ ਕੇ। ਵੈਸੇ ਉਹ ਗੈਸ ਤੋਂ ਹੀ ਸੀਗਾ ਜਿਹੜਾ ਨੁਸਖਾ ਦੱਸਿਆ ਸੀਗਾ, ਕਾਫੀ ਟਾਈਮ ਪਹਿਲਾਂ ਦੀ ਤੁਸੀਂ ਗੱਲ ਕੀਤੀ ਹੈ, ਕਾਫੀ ਸਾਲ ਪਹਿਲਾਂ ਦੀ। ਅਤੇ ਉਹ ਤੁਸੀਂ ਇਸ ਤਰ੍ਹਾਂ ਕਰਕੇ ਰੱਖ ਸਕਦੇ ਆ। ਚੀਜ਼ਾਂ ਤੁਸੀਂ ਪੂਰੀਆਂ ਇਕੱਠੀਆਂ ਕੀਤੀਆਂ ਹੋਈਆਂ, ਸ਼ਾਇਦ ਮੈਂ ਘੱਟ ਦੱਸੀਆਂ ਹੋਣਗੀਆਂ, ਪਰ ਤੁਸੀਂ ਚੀਜ਼ਾਂ ਕਾਫੀ ਆ, ਅਜਵਾਇਣ ਵਗੈਰਾ ਸਾਰਾ ਕੁਛ ਪਾਉਣਾ ਨਹੀਂ ਦੱਸਿਆ ਸੀਗਾ। ਸੋ ਉਹ ਤੁਸੀਂ ਕਰਕੇ ਨਾ ਉਹਨਾਂ ਨੂੰ ਕਾੜਨਾ ਕਿਹਾ ਸੀਗਾ ਵੀ ਤੁਸੀਂ ਕਾੜ ਲਓ, ਉਹਨਾਂ ਨੂੰ ਰਿੰਨ ਲਓ ਅਤੇ ਫਿਰ ਠੰਡਾ ਕਰਕੇ ਉਹਦੇ ਵਿੱਚ ਸ਼ਹਿਦ ਪਾ ਕੇ ਰੱਖ ਲਓ, ਉਹ ਲੈਣਾ ਅਤੇ ਕਰਕੇ ਦੇਖ ਸਕਦੇ ਹਾਂ ਜੀ ਤੁਸੀਂ, ਕਿਉਂਕਿ ਇਹਨਾਂ ਚੀਜ਼ਾਂ ਦੇ ਨੁਕਸਾਨ ਨਹੀਂ ਹੁੰਦੇ, ਇਹਨਾਂ ਚੀਜ਼ਾਂ ਦਾ ਫਾਇਦਾ ਹੁੰਦਾ। ਜੇ ਤੁਹਾਨੂੰ ਲੱਗਦਾ ਆ ਤੁਹਾਨੂੰ ਕੋਈ ਨਾ ਕੋਈ ਬਾਏ ਗਰਮੀ ਆ ਜਾਂ ਕੁਛ ਵੀ ਆ, ਅਤੇ ਉਹ ਤੁਸੀਂ ਜ਼ਰੂਰ ਆਪਣਾ ਖਿਆਲ ਕਰਨਾ, ਥੋੜ੍ਹੀ ਚੀਜ਼ ਲੈ ਲਓ, ਕੁਛ ਨਾ ਕੁਛ ਇੱਦਾਂ ਕਰ ਸਕਦੇ ਹਾਂ। ਅਤੇ ਜਿਨ੍ਹਾਂ ਨੇ ਇੱਕ ਕਿਹਾ ਸੀਗਾ ਕਿ ਦੁੱਧ ਨਹੀਂ ਪਚਦਾ, ਕਈਆਂ ਨੂੰ ਐਲਰਜੀ ਹੁੰਦੀ ਆ ਆਪਣੇ ਦੁੱਧ ਤੋਂ, ਜਿਹੜੀਆਂ ਡੇਅਰੀ ਦੀਆਂ ਚੀਜ਼ਾਂ ਹੁੰਦੀਆਂ। ਅਤੇ ਕਾਫੀ ਟਾਈਮ ਪਹਿਲਾਂ ਇਹ ਦੱਸਿਆ ਸੀਗਾ ਬਣਾ ਦੇ ਪੱਤੇ, ਜਿਹਨੂੰ ਹੁਣ ਇੱਕ ਹੋਰ ਭਾਸ਼ਾ ਹੈਗੀ ਆ ਵੀ ਜਿਹਨੂੰ ਜੇ ਤੁਸੀਂ ਔਡਰ ਕਰਨਾ ਤਾਂ ਨਰਗੁੰਡੀ ਕਹਿੰਦੇ ਆ। ਉਹ ਭਿਉਂ ਕੇ ਰੱਖ ਦਿਓ ਰਾਤ ਨੂੰ, ਸਵੇਰ ਨੂੰ ਉਹਨਾਂ ਨੂੰ ਨਿਚੋੜ ਲਓ ਜਾਂ ਉਹਨਾਂ ਨੂੰ ਉਬਾਲ ਕੇ ਉਹ ਪੀ ਲਓ। ਇਹ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਇਹ ਦੱਸੀਆਂ ਸੀਗੀਆਂ, ਇਹਨਾਂ ਨੂੰ ਤੁਸੀਂ ਕਰ ਸਕਦੇ ਆ ਤਾਂ ਕਿ ਤੁਹਾਨੂੰ ਆਰਾਮ ਆ ਜਾਏ। ਜਦੋਂ ਆਰਾਮ ਆ ਜਾਂਦਾ ਹੈ ਤਾਂ ਪਲੀਜ਼ ਫੀਡਬੈਕ ਜ਼ਰੂਰ ਦਿਓ। 10% ਆਰਾਮ ਵੀ ਆਉਂਦਾ ਤਾਂ ਵੀ ਦੱਸ ਦਿਆ ਕਰੋ ਕਿ ਭਾਈ ਸਾਨੂੰ ਆਰਾਮ ਆ ਇਸ ਚੀਜ਼ ਤੋਂ, ਤਾਂ ਕਿ ਹੋਰ ਬੰਦਾ ਕੋਈ ਵੀ ਕਰ ਸਕਦਾ ਆ।